LGBTQ ਦਾ ਤੁਸੀਂ ਲੈ ਲਓ, ਇੱਕ ਬੰਦਾ ਜਿਹਨੂੰ ਇਹੀ ਨਹੀਂ ਪਤਾ ਮੈਂ ਔਰਤ ਹਾਂ ਜਾਂ ਮੈਂ ਮਰਦ ਹਾਂ, ਉਹ ਬੰਦਾ ਸਾਰੀ ਉਮਰ ਆਪਣੇ 'ਚ ਹੀ ਗਵਾਚਿਆ ਰਹੂਗਾ। ਉਹਨੇ ਕੱਲ੍ਹ ਨੂੰ ਕੋਈ ਸਰਕਾਰ ਵਾਧਾ ਘਾਟਾ ਕਰਦੀ ਆ ਮੰਨ ਲਓ ਕਿਤੇ ਵੀ, ਉਹ ਬੰਦਾ ਉੱਥੇ ਕਿੱਦਾਂ ਜਾਊਗਾ? ਉਹ ਤਾਂ ਵਿਚਾਰਾ ਆਪਣੇ ਆਪ 'ਚ ਹੀ ਉਲਝਿਆ ਫਿਰਦਾ, ਉਹ ਨਹੀਂ ਉੱਥੇ ਜਾਊਗਾ। ਉਹ ਤਾਂ ਉਹਦੀ ਸਾਰੀ ਜ਼ਿੰਦਗੀ ਇਸੇ 'ਚ ਲੰਘ ਜਾਣੀ, ਜਾਂ ਮੈਂ ਇਹਨੂੰ ਆਪਰੇਸ਼ਨ ਕਰਾ ਕੇ ਠੀਕ ਕਰ ਲਾਂ ਜਾਂ ਇੱਦਾਂ ਕਰ ਲਾਂ ਨਾ। ਅਸੀਂ ਪੰਜਾਬੀ ਬਹੁਤ ਸਾਰੇ ਕਹਿੰਦੇ ਜੀ ਪੰਜਾਬੀ ਰੇਹੜੀ ਲਾ ਲਓ ਜੀ, ਪੰਜਾਬੀ ਐਂ ਕਰ ਦਿਓ ਜੀ, ਰੇਹੜੀਆਂ ਲਾਓ। ਬਾਕੀ ਜਦੋਂ ਅਸੀਂ ਵਿਆਹ ਵਿਊਹ ਦੀ ਗੱਲ ਆਉਂਦੀ ਆ, ਕੋਈ ਕਹਿ ਦਿਓ ਕੁੜੀ ਦੇਣੀ ਆ ਜੀ ਰੇਹੜੀ ਵਾਲੇ ਨੂੰ, ਨਹੀਂ ਕਹੂਗਾ। ਇਹ ਥੋੜੀ ਦੇਖਣਾ ਸੀ। ਫੇਰ ਭਾਵੇਂ ਅਸੀਂ ਕੈਨੇਡਾ ਵਾਲਾ ਨਸ਼ੇੜੀ ਵੀ ਹੋਊਗਾ, ਇਹ ਕਹਿਣਾ ਇਹ ਠੀਕ ਆ ਇਹ। ਪਰ ਜੇ ਤੁਹਾਡੀ ਕੱਲ੍ਹ ਨੂੰ ਡਿਜੀਟਲ ਕਰੰਸੀ ਆ, ਮੰਨ ਲਓ ਗੌਰਮੈਂਟ ਨੇ ਕਰਤੀ, ਤੁਹਾਡੇ ਫੋਨ ਤੇ ਹੀ ਆ, ਤੁਹਾਡੇ ਨੰਬਰ ਆ ਰਹੇ ਆ ਸਿਰ, ਉਹ ਇੱਕ ਸਿਸਟਮ ਆ, ਉਹ ਕੱਲ੍ਹ ਨੂੰ ਕੋਈ ਵੀ ਹੈਕ ਕਰ ਸਕਦਾ, ਕਲੈਪਸ ਕਰ ਸਕਦਾ। ਜਾਂ ਕੱਲ੍ਹ ਨੂੰ ਸਰਕਾਰ ਨੇ ਕੁਝ ਲੱਗਦਾ ਕਿਸਾਨੀ ਬਿੱਲਾਂ ਵਰਗੇ ਕੋਈ ਬਿੱਲ ਲਿਆਤੇ, ਮੰਨ ਲਓ ਅਸੀਂ ਸਾਰੇ ਪੰਜਾਬ ਇੱਥੋਂ ਗਏ ਆ ਜੀ, ਭਰ ਕੇ ਜਾ ਰਹੇ ਆ, ਅਗਲਿਆਂ ਨੇ ਉਹ ਸਿਸਟਮ ਬੰਦ ਕਰਤਾ, ਤੁਹਾਡੇ ਕੋਲ ਪੈਸਾ ਹੀ ਕੋਈ ਨਹੀਂ, ਉੱਥੇ ਪੈਸਾ ਚਾਹੀਦਾ, ਤੁਸੀਂ ਤੇਲ ਪਾਓਗੇ ਟਰੈਕਟਰਾਂ ਤੇ, ਤੁਸੀਂ ਉੱਥੇ ਅੱਗੇ ਤਾਂ ਅਸੀਂ ਲੰਗਰ ਲਾ ਕੇ ਉੱਥੇ ਬੈਠੇ ਰਹੇ, ਤੁਹਾਡਾ ਉਹਨਾਂ ਨੇ ਸਾਰਾ ਬੰਦ ਕਰਤਾ, ਡਿਜੀਟਲ ਕਰੰਸੀ, ਕੈਸ਼ ਤੁਹਾਡੇ ਕੋਲ ਹੈ ਕੋਈ ਨਹੀਂ, ਤੁਸੀਂ ਸਰਕਾਰਾਂ ਦੇ ਖਿਲਾਫ ਕਿੱਦਾਂ ਬੋਲੂਗੇ? ਕਹਿ ਤਾਂ ਦਿੰਦੇ ਆ ਕਿ ਭਾਰਤ ਦੀ ਜਨਸੰਖਿਆ ਵੱਧ ਗਈ, ਵਧੇ ਕਿਹੜੇ ਏਰੀਏ 'ਚ ਆ ਉਹ ਵੀ ਤਾਂ ਦੇਖਣਾ। ਸਹੀ ਗੱਲ ਆ, ਪੰਜਾਬ 'ਚ ਤਾਂ ਘਟ ਰਹੀ ਆ। ਪੰਜਾਬ ਦੇ ਜਿਹੜੇ ਮੂਲ ਨਿਵਾਸੀ ਲੋਕ ਆ, ਉਹਨਾਂ ਦੀ ਜਨਸੰਖਿਆ ਤਾਂ ਤੁਹਾਨੂੰ ਪਤਾ ਹੀ ਆ ਕਿ ਕਿੱਥੇ ਚਲ ਗਈ ਆ ਨਾ। ਜਦ ਪੰਜਾਬੀ ਓ ਨਹੀਂ ਰਹਿਣਾ ਤਾਂ ਪੰਜਾਬੀ ਕਿੱਥੋਂ ਰਹੂਗੀ? ਇੱਥੇ ਮੈਂ ਇੱਕ ਹੋਰ ਗੱਲ ਐਡ ਕਰਦਾ, ਜਿੱਦਾਂ ਤੁਸੀਂ ਕਿਹਾ ਨਾ ਪੰਜਾਬੀ ਨਹੀਂ ਪੜ੍ਹਾਉਂਦੇ, ਪੰਜਾਬੀ ਕਿਹਨੂੰ ਪੜ੍ਹਾਉਣ? ਤੁਸੀਂ ਸਰਕਾਰੀ ਸਕੂਲਾਂ 'ਚ ਜਾ ਕੇ ਆંકੜੇ ਦੇਖੋ, ਵੱਡੀ ਗਿਣਤੀ ਉੱਥੇ ਰਾਮ ਸ਼ਾਮ ਗੋਪਾਲ ਇੱਦਾਂ ਦੇ ਬੱਚੇ ਪੜ੍ਹ ਰਹੇ ਆ ਜਿਹੜੇ ਕਿ ਪ੍ਰਵਾਸੀ ਨੇ। ਮੈਂ ਇੱਕ ਜਿਹੜਾ ਦਿਹਾੜੀਦਾਰ ਮਜ਼ਦੂਰ ਆ, ਉਹਨੂੰ ਤਾਂ ਉਹ ਟੀਚਰ ਪੜ੍ਹਾ ਰਿਹਾ ਜਿਹੜਾ 60-70 ਹਜ਼ਾਰ ਰੁਪਈਆ ਲੈ ਰਿਹਾ। ਜਿਹੜਾ ਕੋਈ ਮਾੜੇ ਮੋਟੇ ਘਰੋਂ ਆ, ਜਿਹਨੇ ਪ੍ਰਾਈਵੇਟ ਸਕੂਲਾਂ 'ਚ ਬੱਚਾ ਲਾਇਆ, ਉਹਨੂੰ 5-10 ਹਜ਼ਾਰ ਜਿਹੜਾ ਲੈ ਰਿਹਾ ਟੀਚਰ ਉਹ ਪੜ੍ਹਾ ਰਿਹਾ। ਪਰ ਫਿਰ ਵੀ ਕਈ ਆਪਣੇ ਲੋਕ ਕਹਿੰਦੇ ਆ ਕਿ ਯਾਰ ਪੰਜਾਬੀ ਤਾਂ ਪਹਿਲਾਂ ਵੀ ਘੱਟੇ ਹੀ ਸੀਗੇ, ਭਈ ਸ਼ੇਰ ਜੰਗਲ 'ਚ ਘੱਟੇ ਹੁੰਦੇ ਆ ਨਾ, ਏਦਾਂ ਆਪਣੇ ਲੋਕ ਜ਼ਿਆਦਾ ਕਹਿੰਦੇ ਆ ਨਾ, ਆਪਣੇ ਆਪ ਨੂੰ ਹੌਸਲਾ ਦੇਣਾ, ਜਿੱਦਾਂ ਹੌਸਲਾ ਦਿੰਦੇ ਆ ਨਾ। ਮੈਂ ਫਿਰ ਕਹਿੰਦਾ ਹੁੰਦਾ, ਮੈਂ ਕਿਹਾ ਯਾਰ ਇੰਨੇ ਵੀ ਨਾ ਘੱਟ ਜਾਣਗੇ ਜਿੱਦਾਂ ਮੋਦੀ ਚੀਤੇ ਬਾਹਰੋਂ ਲੈ ਕੇ ਆਇਆ ਸੀ ਨਾ, ਉਹ ਵੀ ਨਹੀਂ ਬਚੇ ਮੁੜ ਕੇ, ਆਪਣਾ ਵੀ ਏਦਾਂ ਦਾ ਹਾਲ ਨਾ ਹੋ ਜਾਏ। ਸਹੀ ਗੱਲ। ਸੋ ਮਾਰਕੀਟ ਤੇ ਡਿਪੈਂਡ ਐ ਨਹੀਂ ਸੀ, ਮੇਰੇ ਕੋਲ ਛੋਲੇ ਵਾਧੂ ਹੋ ਗਏ, ਮੈਂ ਤੈਨੂੰ ਦੇਤੇ, ਥੋੜੇ ਕਣਕ ਲੈ ਲਈ, ਕਿਸੇ ਕੋ ਮੱਕੀ ਲੈ ਲਈ। ਸੇਪੀ ਇਦਾਂ ਹੁੰਦੀ ਸੀ ਪਿੰਡਾਂ ਦੇ ਵਿੱਚ, ਸੇਪੀ ਜੇ ਕੋਈ ਕੰਮ ਕਰਦਾ ਨਾ, ਕੋਈ ਲੱਕੜ ਦਾ ਕੰਮ ਕਰਦਾ, ਮਤਲਬ ਉਹਨੂੰ ਦਾਣੇ ਦੇ ਦੇਣੇ, ਉਹਨੂੰ ਦਾਣੇ ਦੇ ਦੇਣੇ, ਇਹ ਕੰਮ ਚੱਲਦਾ ਸੀ। ਮਤਲਬ ਕਿ ਕਰੰਸੀ ਵਾਲਾ ਸਿਸਟਮ ਨਹੀਂ। ਜਦੋਂ ਕਜ਼ਾਕਿਸਤਾਨ ਤੱਕ ਜਿਹੜੀ ਆਪਾਂ ਤੁਸੀਂ ਗੱਲ ਕੀਤੀ ਆ, ਜਦੋਂ ਰੋਡ ਸੱਚੀ ਖੁੱਲੂਗਾ, ਉਹ ਖੁੱਲਣਾ ਵੀ ਹੈਗਾ। ਉਹ ਕਾਰਪੋਰੇਟ ਦੇ ਜਿਹੜੇ ਹੈਗੇ ਆ, ਉਹਨਾਂ ਦੇ ਆਪਣੇ ਹਿੱਤ ਆ, ਉਹਨਾਂ ਨੇ ਖੋਲਣੇ ਆ, ਤੇ ਉਸ ਟਾਈਮ ਜਿਹੜੇ ਸਾਡੀਆਂ ਜ਼ਮੀਨਾਂ ਦੇ ਰੇਟ ਹੋਊਗੇ ਉਹ ਅੰਬਰ ਛੂਹਣਗੇ। ਗੋਰਿਆਂ ਨੂੰ ਇਹ ਗੱਲ ਖਟਕੀ ਵੀ ਇਹ ਵਿਦੇਸ਼ ਪਿੱਛੇ ਭੇਜ ਰਹੇ, ਕਿਉਂ ਭੇਜ ਰਹੇ ਆ? ਉਹਨਾਂ ਨੇ ਐਨਾਲਾਈਜ਼ ਕੀਤੀ ਚੀਜ਼, ਉਹਨਾਂ ਨੇ ਕਿਹਾ ਫੈਮਿਲੀ ਉੱਥੇ ਆ। ਚਿੱਟੇ ਨੂੰ ਮੈਨੂੰ ਲੱਗਦਾ ਹੈ ਕਿ ਜਿਹੜਾ ਵੀ ਕੋਈ ਨਸ਼ੇ 'ਚ ਬੰਦਾ ਫਸਦਾ ਆ, ਉਹ ਬੰਦਾ ਵਧੀਆ ਬੰਦਾ ਹੀ ਹੁੰਦਾ ਆ, ਸੌਫਟ ਬੰਦਾ ਹੁੰਦਾ, ਇਮੋਸ਼ਨਲ ਬੰਦਾ ਹੁੰਦਾ, ਉਹ ਫਸ ਜਾਂਦਾ, ਚਲਾਕ ਬੰਦਾ ਹੁੰਦਾ, ਇਹ 'ਚੋਂ ਨਿਕਲ ਜਾਂਦਾ। ਮੈਂ ਆਪਣੀ ਜਿਹੜੀ ਯੰਗ ਜਨਰੇਸ਼ਨ ਆ, ਉਹਦੇ ਵਿੱਚ ਇਹ ਚੀਜ਼ ਬਹੁਤ ਹੀ ਵੱਡੇ ਤਰੀਕੇ ਨਾਲ ਨੋਟ ਕੀਤੀ ਆ ਕਿ ਪੋਲੀਟੀਕਲ ਜਾਂ ਦੇਸ਼ ਦੇ ਮਸਲਿਆਂ ਵੱਲ ਉਹਨਾਂ ਦਾ ਧਿਆਨ ਹੀ ਨਹੀਂ ਗਾ। ਤੁਸੀਂ ਕਦੀ ਵੀ ਦੇਖ ਲਓ, ਪਿੰਡਾਂ 'ਚ ਜਿਹੜੇ ਸਰਪੰਚ ਵੀ ਬਣਦੇ ਆ, ਉਹੀ ਬਣਦੇ ਹੋਊਗੇ ਜਿਹੜੇ 20-25 ਸਾਲ ਤੋਂ ਬਣੀ ਜਾਂਦੇ ਆ, ਹਨਾ। ਇਹ ਵੀ ਕਿਹਾ ਜਾਂਦਾ ਨਾ ਪੋਲੀਟਿਕਸ ਗੰਦੀ ਚੀਜ਼ ਆ, ਇਹ ਕਹਿ ਕੇ ਨੌਜਵਾਨਾਂ ਨੂੰ ਪਾਸੇ ਕਰਤਾ। ਉਹਦੀ ਕਈ ਗੱਲਾਂ ਉਹ ਵਧੀਆ ਕਰ ਦਿੰਦਾ। ਕਹਿੰਦਾ ਉਹਨੂੰ ਕਿਸੇ ਨੇ ਪੁੱਛਿਆ ਕਿ ਜਿਹੜਾ ਤੁਹਾਡੇ ਦੇਸ਼ ਦਾ, ਇੰਡੀਆ ਦਾ ਸਿਸਟਮ ਆ, ਬਹੁਤ ਗੰਦਾ ਆ, ਕੀ ਕਾਰਨ ਆ? ਕਹਿੰਦਾ ਉਹਦਾ ਕਾਰਨ ਆ ਚੰਗੇ ਲੋਕ। ਕਹਿੰਦਾ ਜੀ ਚੰਗੇ ਲੋਕ? ਕਹਿੰਦਾ ਜੀ ਉਹ ਕਿੱਦਾਂ? ਕਹਿੰਦਾ ਬਿਲਕੁਲ ਚੰਗੇ ਲੋਕ ਆ, ਚੰਗੇ ਲੋਕ ਅੱਗੇ ਨਹੀਂ ਆਉਂਦੇ, ਇਸ ਲਈ ਜਿਹੜੇ ਗਲਤ ਹੁੰਦੇ ਉਹਨਾਂ ਨੂੰ ਮੌਕਾ ਮਿਲ ਜਾਂਦਾ, ਅਗਲੇ ਫਿਰ ਤੁਹਾਡੇ ਜੁੱਤੀਆਂ ਮਾਰਦੇ ਆ, ਲੁੱਟਦੇ ਆ, ਫਿਰ ਤੁਸੀਂ ਕਹਿੰਦੇ ਹਾਏ ਤੌਬਾ ਹਾਏ ਤੌਬਾ, ਹਨਾ। ਦੇਖਣ ਵਾਲੇ ਘਟ ਗਏ, ਉਹ ਦੇਖਣ ਵਾਲੇ ਲੋਕ ਉਹ ਹੋ ਗਏ ਜਿੱਦਾਂ ਧੜਕ ਭੜਕ ਜ਼ਿਆਦੇ, ਜਾਂ ਕਹਿ ਲਓ ਅਸ਼ਲੀਲਤਾ, ਜਾਂ ਕਹਿ ਲਓ, ਜੇ ਮੈਂ ਸਿੱਧੀ ਭਾਸ਼ਾ 'ਚ ਕਹਾਂ ਲੱਕ ਹਿਲਦੇ ਦੇਖਣ। ਹਾਂ, ਲੱਕ ਹਿਲਦੇ ਜੀ ਦੇਖਣ ਵਾਲੇ ਆ ਜ਼ਿਆਦਾਤਰ। ਕੋਈ ਸਰਦਾਰ ਸੀ ਸ਼ਹਿਦ ਵੇਚਦਾ ਸੀਗਾ ਆਨਲਾਈਨ, ਹਾਂਜੀ, ਤੇ ਉਹ ਬੰਦਾ ਕਹਿੰਦਾ ਯਾਰ ਮੈਂ ਨਾ ਜਾਣੀ ਕਿ ਮਸੀ ਕਰਾ ਕੇ ਮੇਰਾ ਗੁਜ਼ਾਰਾ ਹੀ ਮਸੀ ਹੋ ਰਿਹਾ, ਜਾਣੀ ਕਿ ਉਹ ਇੱਕ ਚੰਗੀ ਚੀਜ਼ ਵੇਚ ਰਿਹਾ ਸੀ, ਉਹਦੇ ਗੁਣ ਦੱਸ ਕੇ ਵੀ, ਹਨਾ। ਪਰ ਮੈਨੂੰ ਉਹਦੀ ਗੱਲ ਦੇਖ ਕੇ ਬੜਾ ਹੈਰਾਨੀ ਹੋਈ। ਮੈਂ ਕਿਹਾ ਜੇ ਕੋਈ ਲੱਕ ਲਾਉਂਦੇ ਵਾਲੀ ਕੁੜੀ ਕਹਿੰਦੀ ਕਿ ਆਹ ਕੱਪੜਾ ਲੈ ਲਓ ਜਾਂ ਆਹ ਚੀਜ਼ ਲੈ ਲਓ, ਲੋਕੀ ਇੰਨੇ ਚੱਲ ਜਾਂਦੇ, ਉਹ ਬੰਦਾ ਇੰਨੀ ਵਧੀਆ ਚੀਜ਼ ਵੇਚ ਰਿਹਾ, ਉਹ ਵੇਖੇ ਨਹੀਂ ਰਹੀ। ਕਿ ਅਸੀਂ ਕਮਜ਼ੋਰ ਕੀਤੇ ਜਾ ਰਹੇ ਹਾਂ, ਮਾਨਸਿਕ ਤੌਰ ਤੇ ਵੀ, ਸਰੀਰਕ ਤੌਰ ਤੇ ਤਾਂ ਅਸੀਂ ਖੁਰਾਕਾਂ ਨਾਲ ਹੋ ਹੀ ਰਹੇ ਹਾਂ। ਜਿਹੜੀ ਹੁਣ LGBTQ ਵਾਲੀ ਗੱਲ ਵੀ ਆਉਂਦੀ ਹੈ ਨਾ, ਇਹ ਸਾਰੀਆਂ ਕਮਜ਼ੋਰ ਕਰਨ ਦੀਆਂ, ਮਾਨਸਿਕ ਤੌਰ ਤੇ ਬੰਦੇ ਨੂੰ ਹੋਰ ਪਾਸੇ ਉਲਝਾਉਣ ਦੀਆਂ ਗੱਲਾਂ ਜਿਹੜੀਆਂ ਹੁੰਦੀਆਂ ਨਾ। ਉਹ ਅਮਰੀਕਾ ਤੋਂ, ਉਦੋਂ ਅਮਰੀਕਾ ਕੋਲ ਕਣਕ ਬਹੁਤ ਹੁੰਦੀ ਸੀ, ਉਹ ਪਹਿਲਾਂ ਤਾਂ ਇੰਡੀਆ ਨੂੰ ਕਣਕ ਦਿੰਦੇ ਰਹੇ, ਫਿਰ ਉਹਨਾਂ ਨੇ ਕਣਕ ਦੇਣੀ ਬੰਦ ਕਰ ਦਿੱਤੀ। ਫਿਰ ਉਹਨਾਂ ਨੇ ਜਿਹੜੇ ਸਾਡੇ ਇੱਥੇ ਵਜ਼ੀਰ ਸੀ, ਉਹਨਾਂ ਨੇ ਕਿਹਾ ਵੀ ਸਾਨੂੰ ਤਾਂ ਹੁਣ ਦਿਓ ਤੁਸੀਂ, ਭਈ ਸਾਡੇ ਤਾਂ ਭੁੱਖਮਰੀ ਬਹੁਤ ਆ। ਫਿਰ ਉਹਨਾਂ ਨੇ ਕਣਕ ਨਹੀਂ ਦਿੱਤੀ, ਉਹਨਾਂ ਨੇ ਕਿਹਾ ਤੁਹਾਨੂੰ ਹਾਈਬ੍ਰਿਡ ਬੀਜ ਦਿਆਂਗੇ, ਨਾਲ ਤੁਹਾਨੂੰ ਆਹ ਕੀਟਨਾਸ਼ਕ ਦਿਆਂਗੇ, ਨਾਲ ਤੁਹਾਨੂੰ ਆਹ ਜਿਹੜੇ ਫਰਟੀਲਾਈਜ਼ਰ ਵਗੈਰਾ ਇਹ ਦਿਆਂਗੇ, ਤੁਸੀਂ
ਤਿਆਰ ਕਰੋ ਲੋਕਾਂ ਨੂੰ। ਉਹ ਕਿਸਾਨ ਉਹ ਕਿੱਥੇ ਜਾਵੇ ਜਿਹੜਾ ਝੋਨੇ ਤੋਂ 80,000 ਜਾਂ 40 ਤੋਂ 80 ਦੇ ਵਿੱਚ ਕਮਾ ਲੈਂਦਾ ਇੱਕ ਖੇਤ ਚੋਂ, ਤੇ ਜਦੋਂ ਦਾਲ ਬੀਜੂਗਾ ਦਾਲ ਨੇ ਉਹਨਾਂ ਝਾੜ ਨਹੀਂ ਦੇਣਾ, ਉਹਨੇ ਪੈਸੇ ਨਹੀਂ ਕਮਾਏ ਜਾਣੇ, ਫਿਰ ਕਿਸਾਨ ਕਿਉਂ ਡਿਵਰਸੀਫਾਈ ਕਰੂਗਾ ਆਪਣੇ ਖੇਤ ਦੇ ਉਹ ਤਾਂ। ਪਰ ਪੰਜਾਬ ਨੂੰ ਤਾਂ ਏਦਾਂ ਦੁਸ਼ਮਣ ਬਣਾ ਕੇ ਪੇਸ਼ ਕੀਤਾ ਜਾਂਦਾ ਆ। ਬਾਗੇ ਸਾਡੇ ਹੀ ਇੱਥੇ ਬਣਾਇਆ ਆ, ਤੇ ਸਰਹੱਦ ਤਾਂ ਗੁਜਰਾਤ ਨਾਲ ਵੀ ਲੱਗਦੀ ਆ, ਸਹੀ ਗੱਲ, ਰਾਜਸਥਾਨ ਨਾਲ ਵੀ ਲੱਗਦੀ ਆ। ਮੈਂ ਨਹੀਂ ਕਦੀ ਸੁਣਿਆ ਕੋਈ ਕਹਿੰਦਾ ਵੀ ਗੁਜਰਾਤ ਬਾਰਡਰ ਸਟੇਟ ਆ ਜਾਂ ਰਾਜਸਥਾਨ ਬਾਰਡਰ ਸਟੇਟ ਆ, ਪੰਜਾਬ ਵਾਲੀ ਕਹਿੰਦੇ ਇਹ ਬਾਰਡਰ ਸਟੇਟ ਆ। ਫਿਰ ਪੰਜਾਬ ਨੂੰ ਹੀ ਤਾਂ ਉਹਨਾਂ ਨੇ ਉੱਥੋਂ ਤੋੜ ਕੇ ਲੱਗ ਕੀਤਾ ਆ ਬਾਈ, ਸਾਨੂੰ ਨਾ ਡਰਾਵਾ ਦਊਗੇ, ਕੱਲ ਨੂੰ ਇਕੱਠੇ ਹੋ ਗਏ ਤਾਂ ਇਹ ਬਹੁਤ ਕੁਛ ਹੋ ਸਕਦੀਆਂ। ਪਰ ਅਸੀਂ ਜਿੱਦਾਂ ਪਹਿਲਾਂ ਜਾਂਦੇ ਸੀਗੇ ਉੱਥੇ ਜਾ ਕੇ ਸਾਡੇ ਜਿਹੜੇ ਬਜ਼ੁਰਗ ਸੀ ਉਹਨਾਂ ਘਰ ਲਏ, ਪ੍ਰਾਪਰਟੀਆਂ ਬਣਾਈਆਂ, ਅਸੀਂ ਉਹਨਾਂ ਦੀ ਰੀਸ ਕਰਦੇ ਜਾ ਕੇ ਅੱਜ ਵੀ। ਜੇ ਅਸੀਂ ਸਿਰਫ ਇਹ ਚੀਜ਼ ਔਖਾ ਹੋ ਗਿਆ ਹਾਂ ਵੀ ਅਸੀਂ ਸਿਰਫ ਨਾ, ਕਿਉਂਕਿ ਉਹਨਾਂ ਨੇ ਉਦੋਂ ਟੈਕਸ ਟੂਕਸ ਘੱਟ ਸੀ, ਸਾਡੇ ਵਾਲੇ ਹੁਣ ਜਾ ਕੇ ਜੇ ਤੁਸੀਂ ਘਰ ਲੈਣਾ PR ਲੈਣਾ, ਮੈਨੂੰ ਨਹੀਂ ਲੱਗਦਾ ਇੰਨਾ ਸੌਖਾ ਆ। ਤੁਸੀਂ ਫੈਕਟਰੀਆਂ ਦੀ ਗੱਲ ਕੀਤੀ ਵੀ 25,000 ਰੁਪਈਆ ਬੰਦੇ ਨੂੰ ਮਿਲੇ ਕੰਮ ਕਰੇ, ਪਰ ਇੱਥੇ 7,000 ਰੁਪਏ 'ਚ ਜਦੋਂ ਉਹਨਾਂ ਨੂੰ ਪ੍ਰਵਾਸੀ ਮਜ਼ਦੂਰ ਮਿਲ ਰਿਹਾ, ਉਹ ਕਿਉਂ 25,000 ਦੇਣਗੇ? ਇਹ ਵੀ ਵੱਡੀ ਗੱਲ ਹੈ। ਇਸ ਤੇ ਵੀ ਪੰਜਾਬ ਸਰਕਾਰ ਨੂੰ ਕੁਝ ਲਾਅ ਬਣਾਉਣੇ ਚਾਹੀਦੇ ਨੇ। ਅਸੀਂ ਤਾਂ ਆਪਣੇ ਬੱਚਿਆਂ ਨੂੰ ਸਗੋਂ ਚਾਅ ਨਾਲ ਉਹ ਸਕੂਲ ਲਾਉਂਦੇ ਆ ਜਿੱਥੇ ਪੰਜਾਬੀ ਬੋਲਣ ਤੇ ਜੁਰਮਾਨਾ ਹੁੰਦਾ। ਕਿ ਪੁੱਛ ਲਓ ਕਿਸੇ ਵੀ ਸਕੂਲ 'ਚ ਛੁੱਟੀ ਹੁੰਦੀ, ਬਾਹਰ ਖੜ ਜਾਓ, 10 ਬੱਚਿਆਂ ਨੂੰ ਪੁੱਛਿਓ, 10 ਚੋਂ 8 ਦਾ ਇਹ ਕਹਿਣਾ ਹੋਊਗਾ ਵੀ ਮੈਂ ਬਾਹਰ ਜਾਣਾ। ਜਿਹੜਾ ਫ੍ਰੀ ਪ੍ਰੈਸ ਵਾਲਾ ਉਹ ਸਿਰਫ ਗੱਲੇ ਰਹਿ ਗਈ, ਇੰਨਾ ਸੌਖਾ ਨਹੀਂਗਾ ਮੈਨੂੰ ਲੱਗਦਾ। ਫ੍ਰੀ ਪ੍ਰੈਸ ਕੀ ਤੁਸੀਂ ਉਦਾਂ ਹੀ ਕੋਈ ਗੱਲ ਕਰਕੇ ਦੇਖ ਲਓ ਸਰਕਾਰਾਂ ਦੇ ਖਿਲਾਫ ਜਾਂ ਕੋਈ ਹੋਰ ਸਿਸਟਮ ਦੇ ਖਿਲਾਫ, ਲੋਕੀ ਤੁਹਾਨੂੰ ਮਰਨ ਮਰਾਉਣ ਤੱਕ ਆ ਜਾਂਦੇ ਆ। ਖੁਸ਼ਾਮਦੀਦ। ਪੰਜਾਬੀ ਰੇਡੀਓ USA ਵੇਖ ਰਹੇ ਦੇਸ਼ ਵਿਦੇਸ਼ 'ਚ ਬੈਠੇ ਹੋਏ ਲੋਕਾਂ ਦਾ ਬਹੁਤ ਬਹੁਤ ਸਵਾਗਤ ਹੈ। ਪੋਡਕਾਸਟ ਤੁਸੀਂ ਪੰਜਾਬੀ ਰੇਡੀਓ USA ਦਾ ਸੁਣ ਰਹੇ ਹੋ। ਪੋਡਕਾਸਟ ਦਾ ਮੰਤਵ ਹੁੰਦਾ ਹੈ ਤੁਹਾਡੇ ਤੱਕ ਚੰਗੀਆਂ ਚੀਜ਼ਾਂ ਲੈ ਕੇ ਆਈਏ, ਤੁਹਾਡੇ ਤੱਕ ਅਜਿਹੀ ਜਾਣਕਾਰੀ ਲੈ ਕੇ ਆਈਏ ਜਿਹਦੇ ਤੋਂ ਅਸੀਂ ਕਿਤੇ ਨਾ ਕਿਤੇ ਆਪਣਾ ਧਿਆਨ ਆਪ ਹੀ ਭਟਕਾਇਆ ਹੋਇਆ। ਅਸੀਂ ਉਹਨਾਂ ਚੀਜ਼ਾਂ ਨੂੰ ਦੇਖਦੇ ਤਾਂ ਹੈ, ਪਰ ਅਸੀਂ ਅੱਖਾਂ ਫੇਰ ਵੀ ਬੰਦ ਹੀ ਰੱਖਦੇ ਹਾਂ, ਅਸੀਂ ਸੋਚ ਦੇ ਦਰਵਾਜ਼ੇ ਬੰਦ ਹੀ ਰੱਖਦੇ ਹਾਂ, ਅਸੀਂ ਉਹਨਾਂ ਚੀਜ਼ਾਂ 'ਤੇ ਸੋਚਣਾ ਨਹੀਂ ਚਾਹੁੰਦੇ। ਅੱਜ ਗੱਲਬਾਤ ਨੂੰ ਅੱਗੇ ਵਧਾਵਾਂਗੇ। ਗੱਲਬਾਤ ਕਰਨ ਦੇ ਲਈ ਸਾਡੇ ਨਾਲ ਮਨਦੀਪ ਸਿੰਘ ਦੀਪ ਬਾਈ ਹੁਣੀ ਮੌਜੂਦ ਰਹਿਣਗੇ। ਆਮ ਤੌਰ 'ਤੇ ਇਹਨਾਂ ਦੀਆਂ ਵੀਡੀਓਜ਼ ਅਸੀਂ ਸੋਸ਼ਲ ਮੀਡੀਆ 'ਤੇ ਵਾਇਰਲ ਹੁੰਦੀਆਂ ਵੇਖਦੇ ਹਾਂ। ਸੋਸ਼ਲ ਮੀਡੀਆ 'ਤੇ ਇਹ ਉਹ ਨਹੀਂ ਕੰਮ ਕਰਦੇ ਕਿ ਜਿੱਦਾਂ ਅਸੀਂ ਲਾਈਕ ਲੈਣ ਦੇ ਲਈ ਕੁਛ ਵੀ ਪੋਸਟ ਕਰ ਦਿੰਦੇ ਹਾਂ। ਅਕਸਰ ਦੇਖਦੇ ਹਾਂ ਵੱਡੀ ਗਿਣਤੀ ਅੱਜ ਕੱਲ੍ਹ ਪੰਜਾਬ ਦੇ ਟਿਕਟੋਕਰਾਂ ਦੀ, ਪੰਜਾਬ ਦੇ ਇਨਫਲੂਐਂਸਰਾਂ ਦੀ ਜਿਹੜੀ ਹੈਗੀ ਹੈ ਉਹ ਕਿਹੜੇ ਪਾਸੇ ਨੂੰ ਤੁਰੀ ਹੈ, ਤੁਸੀਂ ਸਾਰੇ ਜਾਣਦੇ ਹੋ। ਮੈਂ ਗੱਲ ਹੋਰ ਪਾਸੇ ਨਾਲ ਜਾਂਦੇ ਹੋਏ ਸਿੱਧਾ ਉਹਨਾਂ ਦਾ ਸਵਾਗਤ ਕਰਦੇ ਹਾਂ ਦੀਪ ਬਾਈ ਉਹਨਾਂ ਦਾ, ਉਸ ਤੋਂ ਬਾਅਦ ਗੱਲ ਅੱਗੇ ਤੋਰਾਂਗੇ। ਪਿਆਰ ਭਰੀ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ, ਦੇਖਣ ਵਾਲਿਆਂ ਨੂੰ ਵੀ ਸਤਿ ਸ਼੍ਰੀ ਅਕਾਲ ਜੀ। ਤੁਹਾਨੂੰ ਬਹੁਤ ਪਿਆਰ ਦਿਲ ਤੋਂ, ਤੁਸੀਂ ਸਾਡੇ ਕੋਲ ਆਏ ਆ, ਤੁਹਾਡਾ ਵੀ ਧੰਨਵਾਦ ਜੀ, ਤੁਸੀਂ ਮੌਕਾ ਦਿੱਤਾ। ਸੋ ਸਾਡੀ ਹਮੇਸ਼ਾ ਭਾਲ ਰਹਿੰਦੀ ਹੈ ਕਿ ਜਿਹੜੇ ਚੰਗੇ ਲੋਕ ਨੇ, ਜਿਹੜੇ ਚੰਗੀ ਜਾਣਕਾਰੀ ਰੱਖਦੇ ਨੇ ਤੇ ਪੰਜਾਬ ਦੇ ਪ੍ਰਤੀ ਜਿਹੜੀ ਸੁਹਿਰਦ ਸੋਚ ਰੱਖਦੇ ਨੇ, ਉਹਨਾਂ ਤੱਕ ਪਹੁੰਚ ਕੀਤੀ ਜਾਵੇ, ਉਹਨਾਂ ਦਾ ਆਈਡੀਆ ਅੱਗੇ ਰੱਖਿਆ ਜਾਵੇ। ਬਹੁਤ ਵਧੀਆ ਗੱਲ ਆ ਭਾਜੀ। ਤੁਹਾਡੇ ਪੰਜਾਬ ਦੇ ਵਿੱਚ ਤਾਂ ਵੈਸੇ ਬਹੁਤ ਜਾਣੇ ਹੈਗੇ ਆ ਜਿਹੜੇ ਬੋਲਦੇ ਆ, ਪਰ ਬਹੁਤ ਸਾਰੇ ਇੱਦਾਂ ਦੇ ਵੀ ਆ ਜਿਹੜੇ ਕਿ ਓਲੇ ਹੀ ਰਹਿ ਜਾਂਦੇ ਆ, ਲੋਕਾਂ ਦੇ ਸਾਹਮਣੇ ਆ ਨਹੀਂ ਪਾਉਂਦੇ। ਸੋ ਵਧੀਆ ਤਰੀਕਾ ਹੈ ਤੁਹਾਡਾ ਵੀ, ਜਿਹੜਾ ਤੁਸੀਂ ਲੱਭਦੇ ਆ ਪਿੰਡਾਂ 'ਚੋਂ ਜਾਂ ਆਪਣੇ ਪੰਜਾਬ 'ਚੋਂ ਜੇ ਕੋਈ ਬੋਲਦਾ ਨੌਜਵਾਨ ਉਹਨੂੰ ਅੱਗੇ ਲੈ ਕੇ ਆਉਂਦੇ ਆ। ਬਹੁਤ ਵਧੀਆ ਤੁਹਾਡਾ ਇਹ ਉਪਰਾਲਾ ਆ, ਬਹੁਤ ਵਧੀਆ ਗੱਲ ਹੈ ਜੀ। ਕੀ ਲੱਗਦਾ ਤੁਹਾਨੂੰ ਬੋਲਣ ਵਾਲੇ ਪੰਜਾਬ 'ਚ, ਜਿੱਦਾਂ ਤੁਸੀਂ ਕਿਹਾ ਵੀ ਬੋਲਣ ਵਾਲਿਆਂ ਨੂੰ ਤੁਸੀਂ ਅੱਗੇ ਲੈ ਕੇ ਆਉਂਦੇ ਆ, ਚਲੋ ਉਹ ਤਾਂ ਕਿੱਤਾ ਵੀ ਆ ਸਾਡਾ ਤੇ ਸਾਡਾ ਫਰਜ਼ ਵੀ ਬਣਦਾ ਹੈ ਪੰਜਾਬ 'ਚ ਰਹਿ ਕੇ ਪੰਜਾਬ ਪ੍ਰਤੀ ਗੱਲ ਕਰਨ ਲਈ, ਪਰ ਕੀ ਲੱਗਦਾ ਕਿ ਪੰਜਾਬ ਦੇ ਵਿੱਚ ਜਦੋਂ ਬੋਲਣ ਵਾਲਿਆਂ ਦੀ ਗਿਣਤੀ ਦੇਖਦੇ ਆ ਤੇ ਕੀ ਲੱਗਦਾ ਤੁਹਾਨੂੰ ਜ਼ਿਆਦਾ ਨੇ ਜਾਂ ਥੋੜੇ ਨੇ? ਇਹਦੇ ਪ੍ਰਤੀ ਕੀ ਰੁਝਾਨ ਆ? ਮੈਨੂੰ ਲੱਗਦਾ ਪੰਜਾਬ ਦੇ ਵਿੱਚ ਕਾਫੀ ਆ ਬੋਲਣ ਵਾਲੇ, ਪਰ ਦੇਖਣ ਵਾਲੇ ਘੱਟ ਗਏ। ਉਹ ਦੇਖਣ ਵਾਲੇ ਲੋਕ ਉਹ ਹੋ ਗਏ ਜਿੱਦਾਂ ਧੜਕ ਭੜਕ ਜ਼ਿਆਦੇ, ਜਾਂ ਕਹਿ ਲਓ ਅਸ਼ਲੀਲਤਾ, ਜਾਂ ਕਹਿ ਲਓ ਮੈਂ ਸਿੱਧੀ ਭਾਸ਼ਾ 'ਚ ਕਹਾਂ ਲੱਕ ਹਿਲਦੇ ਦੇਖਣ। ਹਾਂ, ਲੱਕ ਹਿਲਦੇ ਜੀ ਦੇਖਣ ਵਾਲੇ ਆ ਜ਼ਿਆਦਾਤਰ। ਉਹੀ ਮੈਨੂੰ ਲੱਗਦਾ ਆਡੀਅנס ਵੀ ਕਿ ਉਹੀ ਸਕਰੋਲ ਡਾਊਨ ਜ਼ਿਆਦਾ ਕਰਦੇ ਆ। ਜੇ ਕੋਈ ਚੱਜ ਦੀ ਚੀਜ਼ ਬੋਲਦਾ, ਚਾਹੇ ਪੰਜਾਬ ਬਾਰੇ ਵੀ ਕੋਈ ਬੋਲਦਾ, ਉਹਨੂੰ ਚੱਕ ਕੇ ਪਰੇ ਮਾਰਦੇ ਆ ਬਈ ਇਹਨੇ ਤਾਂ ਆਹੀ ਕੋਈ ਕਰਨਾ ਹੈ ਨਾ। ਮਤਲਬ ਮੈਨੂੰ ਲੱਗਦਾ ਲੋਕਾਂ ਦੇ ਦਿਮਾਗ ਵੀ ਐਡਿਕਟਡ ਹੋ ਚੁੱਕੇ ਆ ਉਹਨਾਂ ਚੀਜ਼ਾਂ ਲਈ, ਜਿੱਦਾਂ ਹੈ ਨਾ, ਮਤਲਬ ਕਿ ਪਰੋਸਿਆ ਹੀ ਇਸ ਹਿਸਾਬ ਦੀਆਂ ਚੀਜ਼ਾਂ ਜਾਂਦੀਆਂ ਕਿ ਬਸ ਉਹੀ ਹਿਸਾਬ ਕਿਤਾਬ ਜਿਹਾ ਚੱਲਦਾ। ਉਹੀ ਜਿਹੜੀ ਗੱਲ ਆ ਗਈ ਨਾ ਇਹਦੇ 'ਚ ਵੀ ਹੁਣ ਐਲਗੋਰਿਥਮ ਚੱਲਦਾ ਹਰੇਕ ਚੀਜ਼ ਦਾ। ਹਾਂ, ਐਲਗੋਰਿਥਮ ਤੁਸੀਂ ਇੱਕ ਵਾਰੀ ਕੋਈ ਚੀਜ਼ ਦੇਖ ਲਓਗੇ ਤੁਹਾਡੇ ਮੂਹਰੇ ਉਹੀ ਆਈ ਜਾਣਾ ਨਾ ਜੀ। ਤੁਸੀਂ ਇੱਕ ਦਾ ਲੱਕ ਹਿਲਦਾ ਆਊਗਾ ਉਹੀ ਦੇਖੀ ਜਾਣਾ ਨਾ। ਸਾਡਾ ਸਾਰਾ ਮੀਡੀਆ ਹੀ ਉਹਦੇ ਨਾਲ ਭਰ ਜਾਣਾ। ਮੰਨ ਲਓ ਮੈਂ ਇੱਕ ਘੋੜਿਆਂ ਵਾਲੀ ਵੀਡੀਓ ਲਾਈਕ ਕਰਤੀ, ਮੈਨੂੰ ਸ਼ੌਂਕੀ ਸਰਦਾਰ ਦਿਖਣ ਲੱਗ ਜਾਊਗਾ। ਜੇ ਮੈਂ ਕੋਈ ਤੜਕ ਫੜਕ ਵਾਲਾ ਚੈਨਲ ਮਾੜਾ ਜਿਹਾ ਫੋਲੋ ਕਰ ਲਿਆ ਵੀ ਫਲਾਨੀ ਜਗ੍ਹਾ ਬੰਦਾ ਕੁੱਟਤਾ, ਮੈਨੂੰ ਫਿਰ ਬੰਦੇ ਕੁੱਟਦੇ ਹੀ ਦਿਖੀ ਜਾਣਗੇ। ਇਹ ਕੰਮ ਜ਼ਿਆਦਾ ਹੋ ਗਿਆ। ਇਹ ਵੀ ਵੈਸੇ ਅਮਰੀਕਾ ਤੋਂ ਚੱਲਣ ਵਾਲੀ ਚੀਜ਼ ਹੈ।
ਐਲਗੋਰਿਥਮ ਉੱਥੋਂ ਫੋਲੋ ਹੁੰਦਾ ਹੈ, ਫਿਰ ਸਾਰਾ ਕੁਝ ਹੁੰਦਾ ਹੈ ਨਾ। ਪਰ ਦੇਖੋ ਨਾ, ਉਹ ਵੀ ਇੱਕ ਸਿਸਟਮ ਹੀ ਆ ਜਿਹੜਾ ਕਿ ਤੁਹਾਡੇ ਦਿਮਾਗ ਇੰਨੇ ਕੰਮ ਨਾ ਕਰਨ ਕਿ ਸਰਕਾਰਾਂ ਕੀ ਕਰ ਰਹੀਆਂ ਆ, ਜਾਂ ਜਿਹੜੇ ਬੜੇ ਬੜੇ ਕਾਰਪੋਰੇਟ ਵਰਲਡ ਆ ਉਹ ਦੁਨੀਆ ਨੂੰ ਕਿੱਦਾਂ ਕੰਟਰੋਲ ਕਰ ਰਹੇ ਆ, ਉੱਥੇ ਸਾਡਾ ਦਿਮਾਗ ਨਾ ਚੱਲੇ। ਅਸੀਂ ਸਿਰਫ ਆ ਜਿਹੜਾ ਸਾਡਾ ਇੰਟਰਟੇਨਮੈਂਟ ਆ ਜਿਹੜਾ ਕੁਛ ਕੁ ਟਾਈਮ ਦਾ ਹੁੰਦਾ, ਬਸ ਉਹ 'ਚ ਹੀ ਉਲਝੇ ਰਹੀਏ ਨਾ। ਮਤਲਬ ਇਹ ਵੀ ਮੈਨੂੰ ਲੱਗਦਾ ਇੱਕ ਤਰ੍ਹਾਂ ਨਾਲ ਜਿਹੜੀ ਵੀਕ ਜਨਤਾ ਪੈਦਾ ਕੀਤੀ ਜਾ ਰਹੀ ਹੈ, ਇਹਦਾ ਕਾਰਨ ਵੀ ਇੱਕ ਇਹ ਚੀਜ਼ਾਂ ਵੀ ਹੈਗੀਆਂ ਇਹਦੇ ਪਿੱਛੇ। ਜਿਹੜਾ ਕਮਜ਼ੋਰ ਜਨਤਾ ਆ ਉਹ ਕੱਲ੍ਹ ਨੂੰ ਕੋਈ ਵਾਧਾ ਘਾਟਾ ਹੁੰਦਾ ਆ, ਚਾਹੇ ਕਿਤੇ ਵੀ ਕੋਈ ਸਰਕਾਰ ਕਰਦੀ ਆ, ਚਾਹੇ ਕਾਰਪੋਰੇਟ ਵਰਲਡ ਕਰਦਾ। ਜਿੱਦਾਂ ਸਾਡੇ ਕਿਸਾਨੀ ਕਾਨੂੰਨ ਆਏ ਸੀਗੇ ਜਿਹੜੇ ਨਾ, ਕਾਰਪੋਰੇਟ ਵਰਲਡ ਨਹੀਂ ਸੀ ਨਾ, ਸਾਡੇ ਲੋਕ ਉੱਠ ਕੇ ਗਏ ਉੱਥੇ ਨਾ। ਮਤਲਬ ਮੈਨੂੰ ਲੱਗਦਾ ਕਿ ਇੱਦਾਂ ਦੀਆਂ ਚੀਜ਼ਾਂ ਜਿਹੜੀਆਂ ਜ਼ਿਆਦਾ ਆ ਰਹੀਆਂ ਸਮਾਜ ਦੇ ਵਿੱਚ, ਵੀ ਇੱਦਾਂ ਨੂੰ ਜ਼ਿਆਦਾ ਬੜਾਵਾ ਦਿੱਤਾ ਜਾਂਦਾ ਆ। ਉਹ ਦੇਖ ਲਓ ਤੁਸੀਂ, ਜੇ ਕੋਈ ਲੱਕ ਲਾਉਂਦਾ ਉਹਨਾਂ ਨੂੰ ਕਿੱਡੇ ਕਿੱਡੇ ਸਟਾਰ ਬਣ ਜਾਂਦੇ ਆ, ਉਹ ਮਿਲੀਅਨ ਲੋਕੀ ਕਿੰਨੇ ਕਿੰਨੇ ਪੈਸੇ ਦਿੰਦੇ ਆ ਨਾ। ਸਾਡੇ ਪੰਜਾਬੀ ਕੁੜੀਆਂ ਵੀ ਕਈ ਹੈਗੀਆਂ, ਤੁਹਾਨੂੰ ਪਤਾ ਹੀ ਆ ਨਾ। ਤੇ ਜੇ ਕੋਈ ਚੰਗੀ ਚੀਜ਼ ਕਰਦਾ ਹੈ ਤਾਂ ਉਹ ਬੰਦੇ ਦਾ ਆਪਣਾ ਰੋਟੀ ਪਾਣੀ ਵੀ ਇੱਥੇ। ਜਿਹੜੇ ਕਈ ਚੀਜ਼ਾਂ ਮੈਂ ਕਈ ਸੋਸ਼ਲ ਮੀਡੀਆ ਤੇ ਕੱਲ੍ਹ ਹੀ ਦੇਖਦਾ ਸੀ, ਇੱਕ ਬੰਦਾ ਬਾਈ ਕੋਈ ਸਰਦਾਰ ਸੀ, ਸ਼ਹਿਦ ਵੇਚਦਾ ਸੀਗਾ ਔਨਲਾਈਨ। ਹਾਂਜੀ। ਤੇ ਉਹ ਬੰਦਾ ਕਹਿੰਦਾ ਯਾਰ ਮੈਂ ਨਾ ਜਾਣੀ ਕਿ ਮਸੀਂ ਕਰਾ ਕੇ ਮੇਰਾ ਗੁਜ਼ਾਰਾ ਹੀ ਮਸੀਂ ਹੋ ਰਿਹਾ, ਜਾਣੀ ਕਿ ਉਹ ਇੱਕ ਚੰਗੀ ਚੀਜ਼ ਵੇਚ ਰਿਹਾ ਸੀ, ਉਹਦੇ ਗੁਣ ਦੱਸ ਕੇ ਵੀ, ਹੈ ਨਾ। ਪਰ ਮੈਨੂੰ ਉਹਦੀ ਗੱਲ ਦੇਖ ਕੇ ਬੜਾ ਹੈਰਾਨੀ ਹੋਈ। ਮੈਂ ਕਿਹਾ ਜੇ ਕੋਈ ਲੱਕ ਲਾਉਂਦੇ ਵਾਲੀ ਕੁੜੀ ਕਹਿੰਦੀ ਕਿ ਆਹ ਕੱਪੜਾ ਲੈ ਲਓ ਜਾਂ ਆਹ ਚੀਜ਼ ਲੈ ਲਓ, ਲੋਕੀ ਇੰਨੇ ਚੱਲ ਜਾਂਦੇ, ਉਹ ਬੰਦਾ ਇੰਨੀ ਵਧੀਆ ਚੀਜ਼ ਵੇਚ ਰਿਹਾ, ਉਹਦੀ ਵੇਖੇ ਨਹੀਂ ਰਹੀ। ਉਹ ਬੰਦੇ ਦੀ ਮੈਂ ਸੁਣਿਆ, ਉਹ ਕਹਿੰਦਾ ਯਾਰ ਮੈਂ ਹੁਣ ਛੱਡ ਕੇ ਕੋਈ ਹੋਰ ਧੰਦਾ ਕਰਨ ਦੀ ਸੋਚਣ ਲੱਗ। ਇੱਥੋਂ ਇਹ ਵੀ ਪਤਾ ਲੱਗਦਾ ਨਾ ਵੀ ਮਾਨਸਿਕਤਾ ਖੜੀ ਕਿੱਥੇ ਗਿਆ ਸਾਡੀ। ਹੁਣ ਇਹੀ ਗੱਲ ਕਰ ਰਹੇ ਸੀ ਬਾਈ, ਆਪਾਂ ਗੱਲ ਛੇੜ ਤਾਂ ਲਈ, ਪਰ ਬਹੁਤ ਸਾਰੇ ਲੋਕੀ ਕਹਿੰਦੇ ਨੇ ਐਵੇਂ ਅਵਲ ਟਬਲੀਆਂ ਮਾਰੀ ਜਾਂਦੇ ਆ, ਕੁਛ ਨਹੀਂ ਹੁੰਦਾ ਇੱਦਾਂ ਦਾ। ਪਰ ਕੀ ਇਹਦੇ 'ਚ ਕਿੰਨੀ ਕੁ ਸੱਚਾਈ ਆ ਵੀ ਸਾਰਾ ਕੁਝ ਪਲੈਨਡ ਹੁੰਦਾ, ਜੋ ਕੁਝ ਸਾਨੂੰ ਪਰੋਸਿਆ ਵੀ ਜਾ ਰਿਹਾ, ਜਿੱਧਰ ਨੂੰ ਅਸੀਂ ਜਾ ਰਹੇ ਹਾਂ। ਜਿੱਦਾਂ ਤੁਸੀਂ ਗੱਲ ਕਰਦੇ ਹੋ ਕਿ ਅਸੀਂ ਕਮਜ਼ੋਰ ਕੀਤੇ ਜਾ ਰਹੇ ਹਾਂ ਮਾਨਸਿਕ ਤੌਰ 'ਤੇ ਵੀ, ਸਰੀਰਕ ਤੌਰ 'ਤੇ ਤਾਂ ਅਸੀਂ ਖੁਰਾਕਾਂ ਨਾਲ ਹੋ ਹੀ ਰਹੇ ਹਾਂ। ਜਿਹੜੀ ਹੁਣ LGBTQ ਵਾਲੀ ਗੱਲ ਵੀ ਆਉਂਦੀ ਹੈ ਨਾ, ਇਹ ਸਾਰੀਆਂ ਕਮਜ਼ੋਰ ਕਰਨ ਦੀਆਂ, ਮਾਨਸਿਕ ਤੌਰ 'ਤੇ ਬੰਦੇ ਨੂੰ ਹੋਰ ਪਾਸੇ ਉਲਝਾਉਣ ਦੀਆਂ ਗੱਲਾਂ ਜਿਹੜੀਆਂ ਹੁੰਦੀਆਂ ਨਾ। ਨਹੀਂ, ਇਹ ਤਾਂ ਮੇਰਾ ਵੀਰ ਬਿਲਕੁਲ ਸਹੀ ਗੱਲ ਆ ਕਿ ਪਲੈਨਡ ਹੁੰਦਾ, ਇਹ ਸਾਰਾ ਕੁਝ ਪਲੈਨਡ ਹੁੰਦਾ ਆ। ਅਸੀਂ ਨਹੀਂ ਕਰਦੇ ਉਹਨੂੰ। ਬੜੇ ਬੜੇ ਕਾਰਪੋਰੇਟ ਵਰਲਡ ਆ, 1% ਜਿਹਨਾਂ ਨੂੰ ਅਸੀਂ ਲੋਕ ਕਹਿੰਦੇ ਆ, ਕਈ ਉਹਨਾਂ ਨੂੰ ਨਾਮ ਦੇਂਦੇ ਆ ਲੂਮੀਨਾਟੀ ਕਹਿੰਦੇ ਆ, ਜਾਂ ਕੋਈ ਕਹਿੰਦੇ ਆ ਕਿ ਕੁਛ ਪਾਵਰਸ ਆ ਜਿਹੜੀਆਂ ਨਾ, ਉਹ ਬਿਲਕੁਲ ਹੈ ਉਹ ਕੰਟਰੋਲ ਕਰਨਾ ਚਾਹੁੰਦੀਆਂ। ਉਹ ਚਾਹੁੰਦੀਆਂ ਕਿ ਕਮਜ਼ੋਰ ਲੋਕ ਪੈਦਾ ਹੋਣ। LGBTQ ਦਾ ਤੁਸੀਂ ਲੈ ਲਓ, ਇੱਕ ਬੰਦਾ ਜਿਹਨੂੰ ਇਹੀ ਨਹੀਂ ਪਤਾ ਮੈਂ ਔਰਤ ਆ ਜਾਂ ਮੈਂ ਮਰਦ ਆ, ਉਹ ਬੰਦਾ ਸਾਰੀ ਉਮਰ ਆਪਣੇ 'ਚ ਹੀ ਗਵਾਚਿਆ ਰਹੂਗਾ। ਉਹਨੇ ਕੱਲ੍ਹ ਨੂੰ ਕੋਈ ਸਰਕਾਰ ਵਾਧਾ ਘਾਟਾ ਕਰਦੀ ਆ ਮੰਨ ਲਓ ਕਿਤੇ ਵੀ, ਉਹ ਬੰਦਾ ਉੱਥੇ ਕਿੱਦਾਂ ਜਾਊਗਾ? ਉਹ ਤਾਂ ਵਿਚਾਰਾ ਆਪਣੇ ਆਪ 'ਚ ਹੀ ਉਲਝਿਆ ਫਿਰਦਾ, ਉਹ ਨਹੀਂ ਉੱਥੇ ਜਾਊਗਾ। ਉਹ ਤਾਂ ਉਹਦੀ ਸਾਰੀ ਜ਼ਿੰਦਗੀ ਇਸੇ 'ਚ ਲੰਘ ਜਾਣੀ, ਜਾਂ ਮੈਂ ਇਹਨੂੰ ਆਪਰੇਸ਼ਨ ਕਰਾ ਕੇ ਠੀਕ ਕਰ ਲਾਂ ਜਾਂ ਇੱਦਾਂ ਕਰ ਲਾਂ ਨਾ। ਉਹ ਬੰਦਾ ਸਮਾਜ 'ਚ ਕੁਛ ਵੀ ਵਾਧਾ ਘਾਟਾ ਹੋਊਗਾ ਉਹਦੇ ਲਈ ਕਦੀ ਵੀ ਅੱਗੇ ਨਹੀਂ ਆਊਗਾ। ਇੱਦਾਂ ਹੀ ਇਹਨਾਂ ਦੇ ਪਲੈਨਡ ਹੁੰਦੇ ਆ ਕਿ ਕਮਜ਼ੋਰ ਜਨਤਾ ਕਿੱਦਾਂ ਵੱਧ ਤੋਂ ਵੱਧ ਪੈਦਾ ਕੀਤੀ ਜਾਵੇ, ਗੁਲਾਮ ਪੈਦਾ ਕੀਤੇ ਜਾਣ, ਜਿਹੜੇ ਅਸੀਂ ਕੱਲ੍ਹ ਨੂੰ ਕੋਈ ਵੀ ਕੁਛ ਵੀ ਇਹਨਾਂ 'ਤੇ ਕਾਨੂੰਨ ਥੋਪਦੇ ਆ, ਜਾਂ ਕੋਈ ਵੀ ਅਸੀਂ ਕਾਰਪੋਰੇਟ ਵਰਲਡ ਵਾਲੇ ਥੋਪਦੇ ਆ ਜਿੱਦਾਂ, ਵੀ ਇਹ ਬੋਲਣ ਨਾ। ਮਤਲਬ ਇਹ ਸਿਸਟਮ ਹੀ ਇੱਦਾਂ ਚੱਲਦਾ। ਹੁਣ ਇਹ ਗੱਲ ਇੱਧਰ ਨੂੰ ਤੋਰੀ ਪਈ। ਇੱਕ ਗੱਲ ਹੋਰ ਇਹ 'ਚ ਨਿਊ ਵਰਲਡ ਆਰਡਰ ਦੀ ਬਹੁਤ ਗੱਲ ਹੁੰਦੀ ਆ। ਮੈਂ ਵੈਸੇ ਉਹਦੇ 'ਤੇ ਕੋਈ ਬਹੁਤੀ ਰਿਸਰਚ ਨਹੀਂ ਕੀਤੀ, ਪਰ ਉਹਦੇ ਬਾਰੇ ਜਾਣਨਾ ਚਾਹੁੰਦੇ ਨੇ ਬਹੁਤ ਲੋਕੀ ਵੀ ਨਿਊ ਵਰਲਡ ਆਰਡਰ ਦਾ ਰੌਲਾ ਜਿਹੜਾ ਪਾਇਆ ਜਾ ਰਿਹਾ, ਕੀ ਅਸਲ 'ਚ ਇਹ ਕੋਈ ਚੀਜ਼ ਹੈ? ਇਹ ਕੋਈ ਸ਼ੈ ਪਰੋਸੀ ਜਾਊਗੀ ਆਉਣ ਵਾਲੇ ਸਮੇਂ 'ਚ? ਕੋਈ ਕੰਟਰੋਲ ਕਰਨ ਦਾ ਨਵਾਂ ਤਰੀਕਾ ਇਖਤਿਆਰ ਕਰ ਲਿਆ ਜਿਨ੍ਹਾਂ ਨੇ ਕਰਨਾ? ਦੇਖੋ ਮੇਰਾ ਵੀਰ, ਨਿਊ ਵਰਲਡ ਆਰਡਰ ਦੇ ਨਾ ਜਿੱਦਾਂ ਉਹਦੇ ਲਈ ਧਾਰਨਾਵਾਂ ਬਹੁਤ ਆ ਲੋਕਾਂ ਦੀ। ਅੱਧੇ ਕੁ ਲੋਕੀ ਇਹਨਾਂ ਵਿੱਚ ਗੱਪਾਂ ਵੀ ਬਹੁਤ ਰੋੜਦੇ ਰਹਿੰਦੇ ਆ, ਜਿਨ੍ਹਾਂ ਨੂੰ ਕਹਿੰਦੇ ਨਹੀਂ ਆਪਣੇ ਕੌਨਸਪੀਰੇਸੀ ਆ, ਥਿਊਰੀ ਆ ਨਾ, ਮਤਲਬ ਕਿ ਗੱਪਾਂ ਹੀ ਆ। ਅੱਧੀ ਗੱਲ ਪਤਾ, ਅੱਧੀ ਆਪਣੇ। ਹਾਂ, ਮਤਲਬ ਕਿ ਨਹੀਂ ਪਤਾ ਹੁੰਦਾ ਹੈਗਾ। ਜਿਹੜੇ ਉਹ ਇਲਾਈਟਸ ਆ ਜਾਂ ਕੁਝ % ਬੰਦੇ ਆ, ਜੇ ਉਹ ਤੁਹਾਨੂੰ ਇਹ ਸਾਰੀਆਂ ਚੀਜ਼ਾਂ ਦੱਸਣ ਲੱਗ ਪੈਣ, ਮੈਨੂੰ ਤਾਂ ਲੱਗਦਾ ਨਹੀਂ ਗਾ, ਹੈ ਨਾ, ਕਿ ਐਡਾ ਪੋਸੀਬਲ ਹੈਗਾ ਆ। ਹਾਂ, ਨਿਊ ਵਰਲਡ ਆਰਡਰ ਕਹਿ ਸਕਦੇ ਆ ਕਿ ਕੁਛ % ਜਿਹੜੇ ਲੋਕ ਆ ਆਪਸ 'ਚ ਜੁੜੇ ਹੁੰਦੇ ਆ, ਉਹਨਾਂ ਵਿੱਚ ਪੋਲੀਟੀਸ਼ੀਅਨ ਹੋ ਗਏ, ਕਾਰਪੋਰੇਟ ਵਰਲਡ ਹੋ ਗਏ, ਉਹ ਇੰਡੀਆ ਵਾਲੇ ਕਿਤੇ ਅੱਗੇ ਜੁੜੇ ਹੋ ਆ, ਚਾਹੇ ਉਹ 20 ਦੇਸ਼ਾਂ ਦੀਆਂ ਜਿਹੜਾ ਹੋਇਆ ਜੀ ਸੰਮੇਲਨ ਹੋਇਆ, ਉਹਨਾਂ ਥਰੂ ਕਾਰਪੋਰੇਟ ਵਰਲਡ ਦੇ ਆਪਣੇ ਉਹਨਾਂ ਦੇ ਇਛਾਵਾਂ ਹੁੰਦੀਆਂ ਵੀ ਆਪਾਂ ਇੱਥੇ ਜਿਹੜੇ ਕੋਈ ਵੀ ਕੁਦਰਤੀ ਸਰੋਤ ਆਉਂਦੇ ਆ ਉਹਨਾਂ ਨੂੰ ਕਬਜ਼ਾ ਕਰ ਲਈਏ, ਜਾਂ ਦੁਨੀਆ ਦੇ ਵਿੱਚ ਆਉਣ ਵਾਲੇ ਸਮੇਂ ਦੇ ਵਿੱਚ ਜਿਹੜੀਆਂ ਉਪਜਾਊ ਜ਼ਮੀਨਾਂ ਉਹ ਬਹੁਤ ਘੱਟ ਏਰੀਏ ਦੇ ਵਿੱਚ ਰਹਿ ਜਾਣੀਆਂ, ਜਿਨ੍ਹਾਂ 'ਚੋਂ ਪੰਜਾਬ, ਹਰਿਆਣਾ, ਸਾਡਾ ਨਾਰਥ ਇੰਡੀਆ ਵੀ ਆਉਂਦਾ ਆ। ਸੋ ਉਹ ਵੀ ਉਹ ਚੀਜ਼ਾਂ 'ਤੇ ਹੈਗਾ ਵੀ ਇੱਥੋਂ ਅਸੀਂ ਇਹਨਾਂ 'ਤੇ ਕਬਜ਼ਾ ਕਰ ਲਈਏ। ਨਿਊ ਵਰਲਡ ਆਰਡਰ ਦੇ ਵਿੱਚ ਹੈ, ਉਹਨਾਂ ਦੀਆਂ ਪਾਲਿਸੀਆਂ ਹੈ ਜਿਹੜੀਆਂ ਚੱਲਦੀਆਂ ਪਈਆਂ, ਵਰਲਡ ਵਾਈਡ ਚੱਲਦੀਆਂ ਪਈਆਂ। ਅਸਲ ਦੇ ਵਿੱਚ ਉਹਨਾਂ ਦਾ ਮੇਨ ਮੰਤਵ ਇਹੀ ਆ ਕਿ ਕਮਜ਼ੋਰ ਲੋਕ ਪੈਦਾ ਕੀਤੇ ਜਾਣ, ਜਿਹੜੇ ਸਿਰਫ ਸਾਡੇ ਲਈ ਕੰਮ ਕਰਨ ਬਸ। ਜੇ ਅਸੀਂ ਕੱਲ੍ਹ ਨੂੰ ਕੋਈ ਵਾਧਾ ਘਾਟਾ ਵੀ ਕਰਦੇ ਹਾਂ, ਇਹਨਾਂ ਦਾ ਕੋਈ ਬੋਲਣ ਨਾ, ਸਿਰਫ ਇਹ ਕੰਮ ਕਰਨ ਜਾਣ, ਆ ਕੇ ਸੌਂ ਜਾਣ, ਸਵੇਰੇ ਫਿਰ ਕੰਮ 'ਤੇ ਜਾਣ। ਅਸੀਂ ਇਹਨਾਂ ਨੂੰ ਜਿਹੜਾ ਸੈਲਰੀ ਆ ਜਾਂ ਪੈਸਾ ਆ
ਮੈਨੂੰ ਲੱਗਦਾ ਉਹ ਵੀ ਉਹੀ ਛਾਪਦੇ ਆ ਜਿਹੜੇ ਕੁਛ ਕੁ ਬੰਦੇ ਆ, ਉਹ ਉੱਦਾਂ ਹੀ ਸਾਰੀ ਗੇਮ ਜਿੱਦਾਂ ਇੱਕ ਕਰੰਸੀ ਦੇ ਨਾਲ ਹੀ ਸਾਰੀ ਗੇਮ ਘੁਮਾਈ ਆ। ਅੱਜ ਤੁਸੀਂ ਦੇਖ ਲਓ ਸਾਡੇ ਵੀ ਇੱਥੇ ਨੋਰਮਲ ਬੰਦੇ ਦੀ ਜ਼ਿੰਦਗੀ ਇੱਦਾਂ ਹੋ ਗਈ ਆ, ਰੋਟੀ ਤੱਕ ਹੀ ਸੀਮਤ ਰਹਿ ਗਏ ਹਾਂ ਅਸੀਂ। ਸਵੇਰੇ ਜਾਈਦਾ, ਸ਼ਾਮ ਨੂੰ ਆ ਜਾਈਦਾ, ਮਤਲਬ ਕਿ ਉਹ ਇੱਕ ਇਹਨੂੰ ਮੈਟ੍ਰਿਕਸ ਕਹਿ ਲਓ, ਇਹਨੂੰ ਮਾਇਆ ਜਾਲ ਕਹਿ ਲਓ, ਜਿੱਦਾਂ ਸਾਡੇ ਆਪਣੇ ਪੰਜਾਬੀ ਭਾਸ਼ਾ ਦੇ ਵਿੱਚ ਇਹ ਸਿਸਟਮ ਤਾਂ ਹੈ। ਕੁਛ ਤਾਂ ਬੰਦੇ ਹੈ ਜਿਹੜੇ ਪਿੱਛੋਂ ਕੰਟਰੋਲ ਕਰਨ ਦੀਆਂ ਕੋਸ਼ਿਸ਼ਾਂ ਕਰ ਰਹੇ ਆ, ਪੂਰੀ ਮਾਨਵਤਾ ਨੂੰ ਕਰਨ ਦੀਆਂ ਕੋਸ਼ਿਸ਼ ਕਰ ਰਹੇ ਆ। ਇਹ ਚੀਜ਼ ਬਿਲਕੁਲ ਸੱਚਾਈ ਆ। ਕਹਿੰਦੇ ਕਰੰਸੀ ਜਿਹੜੀ ਉਹ ਸਿਰਫ ਡਿਜੀਟਲ ਤੇ ਡਿਜੀਟਲ ਹੀ ਰਹਿ ਜੂਗੀ, ਪੈਸਾ ਜਿਹੜਾ ਹੱਥਾਂ 'ਚ ਹੈ ਉਹ ਮਿੱਟੀ ਹੋ ਜੂਗਾ ਇੱਕ ਤਰੀਕੇ ਦੇ ਨਾਲ। ਕਰੰਸੀ ਵੀ ਉਨੀ ਹੀ ਆਪਾਂ ਖਰਚ ਸਕਾਂਗੇ ਜਿੰਨੀ ਉਹ ਚਾਹਣਗੇ ਵੀ ਇੰਨੀ ਇਹਨਾਂ ਤੋਂ ਰਹਿਣੀ ਚਾਹੀਦੀ ਹੈ। ਹਾਂ, ਇਹ ਚੀਜ਼ਾਂ ਚਾਈਨਾ ਹੋ ਗਿਆ, ਇੱਥੇ ਇਹ ਚੀਜ਼ਾਂ ਆਲਰੇਡੀ ਅਪਲਾਈ ਹੋ ਚੁੱਕੀਆਂ। ਅੱਛਾ ਜੀ। ਨਾਰਵੇ ਹੋ ਗਿਆ ਜਾਂ ਇੱਕ ਦੋ ਦੇਸ਼ ਹੋਰ ਆ ਯੂਰਪ ਦੇ, ਜਿੱਥੇ 70-80% ਚੀਜ਼ਾਂ ਅਪਲਾਈ ਹੋ ਚੁੱਕੀਆਂ ਆ। ਇੰਡੀਆ ਨੇ ਵੀ ਇਹ ਜਿਹੜੀ ਡਿਜੀਟਲ ਕਰੰਸੀ ਆ ਲਾਂਚ ਕੀਤੀ ਆ। ਬਹੁਤ ਸਾਰੇ ਦੇਸ਼ ਇਹ ਜਿਹੜੀ ਡਿਜੀਟਲ ਕਰੰਸੀ ਆ ਉਹਨੂੰ ਲਾਂਚ ਕਰ ਚੁੱਕੇ ਆ ਆਲਰੇਡੀ। ਜੀ। ਸੋ ਇਹਦਾ ਕਾਰਨ ਇਹੀ ਹੋਊਗਾ, ਹੁਣ ਤੁਹਾਨੂੰ ਮੰਨ ਲਓ ਤੁਸੀਂ ਕੈਸ਼ ਆ ਕਿਤੇ ਵੀ ਕਢਾ ਲੈਂਦੇ ਆ, ਤੁਸੀਂ ਕੱਲ੍ਹ ਨੂੰ ਵਰਤਦੇ ਆ ਕਿਤੇ ਵੀ, ਪਰ ਜੇ ਤੁਹਾਡੀ ਕੱਲ੍ਹ ਨੂੰ ਡਿਜੀਟਲ ਕਰੰਸੀ ਆ, ਮੰਨ ਲਓ ਗਵਰਨਮੈਂਟ ਨੇ ਕਰਤੀ, ਤੁਹਾਡੇ ਫੋਨ ਤੇ ਹੀ ਆ, ਤੁਹਾਡੇ ਨੰਬਰ ਆ ਰਹੇ ਆ ਸਿਰਫ, ਉਹ ਇੱਕ ਸਿਸਟਮ ਆ, ਉਹ ਕੱਲ੍ਹ ਨੂੰ ਕੋਈ ਵੀ ਹੈਕ ਕਰ ਸਕਦਾ, ਕਲੈਪਸ ਕਰ ਸਕਦਾ। ਜਾਂ ਕੱਲ੍ਹ ਨੂੰ ਸਰਕਾਰ ਨੇ ਕੁਝ ਲੱਗਦਾ ਕਿਸਾਨੀ ਬਿੱਲਾਂ ਵਰਗੇ ਕੋਈ ਬਿੱਲ ਲਿਆਤੇ, ਮੰਨ ਲਓ ਅਸੀਂ ਸਾਰੇ ਪੰਜਾਬ ਇੱਥੋਂ ਗਏ ਆ ਜੀ, ਭਰ ਕੇ ਜਾ ਰਹੇ ਆ, ਅਗਲਿਆਂ ਨੇ ਉਹ ਸਿਸਟਮ ਬੰਦ ਕਰਤਾ, ਤੁਹਾਡੇ ਕੋਲ ਪੈਸਾ ਹੀ ਕੋਈ ਨਹੀਂ। ਉੱਥੇ ਪੈਸਾ ਚਾਹੀਦਾ, ਤੁਸੀਂ ਤੇਲ ਪਾਓਗੇ ਟਰੈਕਟਰਾਂ ਤੇ, ਤੁਸੀਂ ਉੱਥੇ ਅੱਗੇ ਤਾਂ ਅਸੀਂ ਲੰਗਰ ਲਾ ਕੇ ਉੱਥੇ ਬੈਠੇ ਰਹੇ, ਤੁਹਾਡਾ ਉਹਨਾਂ ਨੇ ਸਾਰਾ ਬੰਦ ਕਰਤਾ ਡਿਜੀਟਲ ਕਰੰਸੀ, ਕੈਸ਼ ਤੁਹਾਡੇ ਕੋਲ ਹੈ ਕੋਈ ਨਹੀਂ, ਤੁਸੀਂ ਸਰਕਾਰਾਂ ਦੇ ਖਿਲਾਫ ਕਿੱਦਾਂ ਬੋਲੂਗੇ? ਓਬਵੀਅਸਲੀ ਇਹ ਚੀਜ਼ ਹੈਗੀ ਆ ਕਿ ਵੱਧ ਤੋਂ ਵੱਧ ਕੰਟਰੋਲ ਦਾ ਹੀ ਸਾਰਾ ਤਰੀਕਾ ਆ। ਇਹ ਚੀਜ਼ਾਂ ਹੈ। ਹੁਣ ਜਿਹੜਾ 3 ਦਿਨ ਕਿਸਾਨਾਂ ਨੇ ਵੀ ਇੱਥੇ ਧਰਨਾ ਦਿੱਤਾ, ਉਹਦੇ ਵਿੱਚ ਉਹਨਾਂ ਦੀਆਂ ਜਿਹੜੀਆਂ ਮੰਗਾਂ ਸੀਗੀਆਂ, ਉਹਦੇ ਵਿੱਚ ਡਿਜੀਟਲ ਕਰੰਸੀ ਦਾ ਵਿਰੋਧ ਵੀ ਉਹ ਐਂਟਰ ਕਰਾ ਕੇ ਆਏ ਆ। ਹਾਲਾਂਕਿ ਬਹੁਤ ਸਾਰੇ ਲੋਕਾਂ ਨੇ ਉਹ ਧਿਆਨ ਨਾਲ ਦੇਖਿਆ ਨਹੀਂ। ਹਾਂਜੀ, ਉਹ ਜਿਹੜਾ ਉਹਨਾਂ ਨੇ ਕੀਤਾ ਤਾਂ ਸੀਗਾ ਕਿ ਆਪਣੇ ਕਿਸਾਨਾਂ ਦੀਆਂ ਕੁਛ ਮੰਗਾਂ ਸੀ, ਪਰ ਉਹਦੇ ਵਿੱਚ ਇੱਕ ਇਹ ਮੰਗ ਵੀ ਸੀਗੀ ਕਿ ਡਿਜੀਟਲ ਕਰੰਸੀ ਜਿਹੜੀ ਆਊਗੀ ਉਹਦੇ ਲਈ ਅਸੀਂ ਖਿਲਾਫ ਆ। ਤੇ ਤੁਸੀਂ ਦੇਖ ਲਓ ਕਿ ਆ ਮੀਟਰ ਵੀ ਉਹ ਚਿੱਪ ਵਾਲੇ ਲੱਗ ਰਹੇ ਆ, ਠੀਕ ਹੈ ਨਾ ਜੀ, ਉਹ ਵੀ ਉਹ ਸਿਸਟਮ ਹੀ ਆ ਵੀ ਤੁਹਾਡੇ ਤੇ ਕੰਟਰੋਲ ਹੋਊਗਾ, ਪੈਸੇ ਦਊਂਗੇ, ਤੁਹਾਡੀ ਬਿਜਲੀ ਆਊਗੀ, ਜੇ ਵੱਧਾ ਘੱਟ ਆਊਗਾ ਅਗਲੇ ਕਹੂਗੇ ਚੱਲ ਵੀ। ਪਰ ਜੇ ਦੂਜਾ ਪਾਸਾ ਦੇਖੀਏ, ਲਿਬਰਲ ਪਾਸਾ ਵੀ ਦੇਖੀਏ, ਉਹਦੇ ਵੀ ਵਿਰੋਧ 'ਚ ਲੋਕ ਖੜ ਜਾਂਦੇ ਆ ਵੀ ਐਡਾ ਵੀ ਲਿਬਰਲ ਨਹੀਂ ਹੋਣਾ ਚਾਹੀਦਾ ਸਰਕਾਰਾਂ ਨੂੰ, ਲੋਕਾਂ ਦੇ ਹੱਕ ਦੀ ਗੱਲ ਹੀ ਜੇ ਕਰੀ ਜਾਣੀ ਆ ਫਿਰ ਉਹਦੇ ਨਾਲ ਵਿਕਾਸ ਕਹਿੰਦੇ ਹੌਲੀ ਹੋ ਜਾਂਦਾ ਕਿਸੇ ਵੀ ਦੇਸ਼। ਮੈਂ ਤੁਹਾਡੀ ਗੱਲ ਬਿਲਕੁਲ ਸਹਿਮਤ ਹਾਂ, ਪਰ ਸਰਕਾਰਾਂ ਸਾਰੇ ਲੋਕਾਂ ਨੂੰ ਕਦੀ ਵੀ ਖੁਸ਼ ਨਹੀਂ ਕਰ ਸਕਦੀ, ਹੈ ਨਾ ਜੀ, ਪਰ 70% ਤਾਂ ਖੁਸ਼ ਹੋਣ। ਜੇ ਤੁਹਾਡੀ ਬਹੁ ਗਿਣਤੀ ਖੁਸ਼ ਹੋਵੇ, ਹੈ ਨਾ, ਜੇ ਤੁਹਾਡੀ ਬਹੁ ਗਿਣਤੀ ਨੂੰ ਤੁਸੀਂ ਉਲਝਾਇਆ, ਉਹੀ ਤੁਹਾਡੇ ਤੋਂ ਨਿਰਾਸ਼ ਆ, ਮਤਲਬ ਕਿ ਸਰਕਾਰ ਕੁਛ ਬਹੁਤਾ ਵਧੀਆ ਕੰਮ ਨਹੀਂ ਕਰ ਰਹੀ। ਫਿਰ ਜੇ 70% ਨੂੰ ਦਬਾਉਣ ਲਈ ਵੀ ਇੱਦਾਂ ਦੀਆਂ ਚੀਜ਼ਾਂ ਵਰਤੀਆਂ ਜਾਊਗੀਆਂ, ਫਿਰ ਉਹਨੂੰ ਤੁਸੀਂ ਲੋਕਤੰਤਰ ਥੋੜ੍ਹੀ ਕਹੋਗੇ, ਉਹ ਤਾਂ ਫਿਰ ਡਿਕਟੇਟਰਸ਼ਿਪ ਹੀ ਹੋ ਗਿਆ ਨਾ। ਤੇ ਇੱਧਰ ਨੂੰ ਹੀ ਦੁਨੀਆ ਵੱਧ ਰਹੀ ਆ ਹੌਲੀ ਹੌਲੀ, ਹੈ ਨਾ ਜੀ। ਚਾਈਨਾ ਇਹ ਆਲਰੇਡੀ ਵੱਧ ਚੁੱਕਿਆ ਆ, ਇੰਡੀਆ ਵੀ ਹੁਣ ਜਿਸ ਹਿਸਾਬ ਨਾਲ ਚੀਜ਼ਾਂ ਚੱਲਦੀਆਂ ਪਈਆਂ ਤੁਹਾਡੇ ਸਾਹਮਣੇ ਹੀ ਆ, ਤੁਹਾਨੂੰ ਪਤਾ ਹੀ ਆ ਕਿ ਬਹੁ ਗਿਣਤੀ ਨੂੰ ਖੁਸ਼ ਕਰਨ ਲਈ ਘੱਟ ਗਿਣਤੀਆਂ ਨੂੰ ਦਬਾਇਆ ਜਾ ਰਿਹਾ, ਜਾਂ ਉਹਨਾਂ ਤੇ ਕਿਸੇ ਤੇ ਐਕਸਪੈਰੀਮੈਂਟ ਕਰ ਲਿਆ, ਜਾਂ ਉਹਨਾਂ ਤੇ ਕੋਈ ਸਿੰਗਰ ਆ ਪੰਜਾਬੀਆਂ ਦਾ, ਜਾਂ ਜੀ ਇਹ ਖਾਲਿਸਤਾਨੀ ਹੋ ਗਿਆ, ਜਾਂ ਇਹ ਕੋਈ ਪੰਜਾਬ ਦੀ ਗੱਲ ਕਰਦਾ ਬਈ ਉਹਦੇ ਤੇ ਟੈਗ ਲਾ ਦਿਓ ਨਾ। ਮਤਲਬ ਕਿ ਪੰਜਾਬ ਦੇ ਜਿੰਨੇ ਕੁ ਵੀ ਬੰਦੇ ਆ ਉਹਨਾਂ ਨੂੰ ਮਤਲਬ ਕਿ ਇਸ ਤਰ੍ਹਾਂ ਨਾਲ ਉਹ ਤਰੀਕਾ ਹੀ ਹੁੰਦਾ ਵੋਟਾਂ ਦੇ ਵਿੱਚ ਕਿ ਬਹੁ ਗਿਣਤੀ ਨੂੰ ਘੱਟ ਗਿਣਤੀ ਦਾ ਡਰਾਵਾ ਦਿਖਾਇਆ ਜਾਂਦਾ ਵੀ ਤੁਹਾਨੂੰ ਇਹ ਤੋਂ ਬਹੁਤ ਖਤਰਾ ਆ, ਬਚੋ ਤੁਸੀਂ ਇਹਨਾਂ ਤੋਂ, ਹੈ ਨਾ। ਜੇ ਅਸੀਂ ਇਹਨਾਂ ਨੂੰ ਨਾ ਦੱਬਿਆ, ਇਹਨਾਂ ਨੂੰ ਨਾ ਜੇਲ੍ਹਾਂ ਜੂਲਾਂ 'ਚ ਪਾਇਆ, ਜੇ ਨਾ ਇਹਨਾਂ ਨੂੰ ਦੱਬਿਆ, ਤੁਹਾਨੂੰ ਤਾਂ ਇਹ ਖਤਮ ਕਰ ਦਊਗੇ। ਹਾਲਾਂਕਿ ਬਹੁ ਗਿਣਤੀ ਨੂੰ ਘੱਟ ਗਿਣਤੀ ਕੁਛ ਵੀ ਨਹੀਂ ਕਰ ਸਕਦੀ ਹੁੰਦੀ, ਜਿਨ੍ਹਾਂ ਦੀ ਗਿਣਤੀ ਕਰੋੜਾਂ ਅਰਬਾਂ ਦੇ ਵਿੱਚ ਆ। ਉੱਥੇ ਜੇ ਮੂਹਰੇ 100 ਅਰਬ ਬੰਦਾ, 100 ਕਰੋੜ ਬੰਦਾ, ਤੁਸੀਂ 2 ਕਰੋੜਾਂ, ਤੁਸੀਂ ਕੁਛ ਵੀ ਨਹੀਂ ਕਰ ਸਕਦੇ ਹੈਗੇ, ਪਰ ਫਿਰ ਵੀ ਉਹਨਾਂ ਨੂੰ ਡਰਾਵਾ ਦਿੱਤਾ ਜਾਂਦਾ। ਨਤੀਜਾ ਤੁਹਾਡੇ ਸਾਹਮਣੇ ਹੀ ਆ, ਮੋਦੀ ਫਿਰ ਜਿੱਤ ਗਿਆ। ਪ੍ਰੋਪੇਗੈਂਡਾ ਘੜ ਲਿਆ ਜਾਂਦਾ ਵੀ ਇਹ ਹੋ ਜਾਣਾ, ਭਾਵੇਂ ਉਹ ਥੋੜੇ ਆ ਉਹ ਕਰ ਦੇਣਗੇ ਆਪਣੇ। ਹਾਂ, ਮਤਲਬ ਕਿ ਉਹ ਇੱਕ ਡਰਾਵਾ ਮਾਹੌਲ ਬਣਾ ਦਿੱਤਾ ਜਾਂਦਾ ਕਿ ਤੁਹਾਨੂੰ ਮੁਸਲਮਾਨਾਂ ਤੋਂ ਖਤਰਾ ਆ, ਜਾਂ ਹੋਰ ਘੱਟ ਜਿਹੜੀਆਂ ਨੀਵੀਆਂ ਜਾਤਾਂ ਜੀ ਇਹ ਸਾਡੇ ਲਈ ਏਦਾਂ ਕਰ ਸਕਦੀਆਂ। ਮਤਲਬ ਕਿ ਡਿਵਾਈਡ ਐਂਡ ਰੂਲ ਹੀ ਆ। ਪਰ ਇਹ ਗੱਲ 'ਚ ਮੈਂ ਪੰਜਾਬ ਦੀ ਸਿਫਤ ਕਰਦਾ ਵੀ ਪੰਜਾਬ ਵਾਲਾ ਜੇ ਹਿੰਦੂ ਸਿੱਖ ਵਾਲਾ ਰੌਲਾ ਲਾ ਲਈਏ ਕਦੀ ਨਹੀਂ ਪੈਂਦਾ, ਮੈਨੂੰ ਲੱਗਦਾ ਵੀ ਪਊਗਾ ਵੀ ਨਹੀਂ, ਕਿਉਂਕਿ ਇੱਥੋਂ ਦੇ ਲੋਕ ਬਹੁਤ ਸੁਹਿਰਦ ਨੇ ਜਾਤ ਪਾਤ ਦੇ ਮਾਮਲੇ 'ਚ। ਨਹੀਂ, ਮੈਂ ਤੁਹਾਡੀ ਗੱਲ ਨਾਲ ਬਿਲਕੁਲ ਸਹਿਮਤ ਹਾਂ। ਹੁਣ ਸਾਡੇ ਕਈ ਯਾਰ ਦੋਸਤ ਆ ਕਿ ਜਿਹੜੇ ਹਿੰਦੂ ਵੀ ਆ ਜਾਂ ਕੋਈ ਹੋਰ ਕਾਸਟਾਂ ਦੇ ਵੀ ਆ, ਆਪਾਂ ਉਹ ਚੀਜ਼ਾਂ ਦੇ ਵਿੱਚ ਮੈਨੂੰ ਨਹੀਂ ਲੱਗਦਾ ਕਿ ਪੰਜਾਬ ਉਸ ਤੱਕ ਹੈਗਾ ਆ। ਹਾਂ, ਕੁਛ % ਲੋਕ ਦੋਨੋਂ ਤਿੰਨੋਂ ਪਾਸਿਓਂ ਤੋਂ ਹੁੰਦੇ ਹੀ ਆ ਜਿਹੜੇ ਕਰਨ ਵਾਲੇ ਹੁੰਦੇ ਆ, ਪਰ ਜ਼ਿਆਦਾਤਰ ਲੋਕ ਇੱਦਾਂ ਦੇ ਆ ਕਿ ਜਿਹੜੇ ਹਰੇਕ ਦੇ ਜਿਹੜੇ ਕੋਈ ਪ੍ਰੋਗਰਾਮ ਹੁੰਦੇ ਪਰਿਵਾਰਾਂ ਦੇ ਵਿੱਚ ਸ਼ਾਮਲ ਹੁੰਦੇ ਆ। ਤੇ ਮੇਰੀ ਤਾਂ ਆਪ ਵੀ ਥਿਊਰੀ ਇਹੀ ਆ ਵੀ ਤੁਹਾਨੂੰ ਤੁਹਾਡਾ ਕਬੂਲ, ਸਾਨੂੰ ਸਾਡਾ ਕਬੂਲ, ਮਤਲਬ ਕੀ ਹੈ ਨਾ, ਬਸ ਠੀਕ ਆ। ਮਤਲਬ ਇਹਨਾਂ ਨੂੰ
ਧਾਰਮਿਕ ਕੱਟੜਤਾ ਜਿਆਦੇ ਇੰਨੀ ਕੋਈ ਵਧੀਆ ਗੱਲ ਤਾਂ ਹੈ ਨਹੀਂ। ਸਹੀ ਗੱਲ ਹੈ, ਇਹਨਾਂ ਨੇ ਉਸ ਚੀਜ਼ ਨੂੰ ਧਾਰ ਬਣਾ ਲਿਆ, ਉਹਦੇ ਨਾਲ ਹੀ ਚੱਲਦੇ। ਪਰ ਹੁਣ ਤੁਸੀਂ ਦੇਖੋ ਨਾ ਕਿ ਪੋਲਿਟਿਕਸ ਇਹਦੇ ਬੇਸ ਤੇ ਹੋ ਰਹੀ ਆ, ਕਿ ਧਰਮ ਦੇ ਆਧਾਰ ਤੇ ਹੋ ਰਹੀ ਆ ਨਾ, ਲੋਕਾਂ ਨੂੰ ਡਿਵਾਈਡ ਕਰਕੇ ਉਸੇ ਹਿਸਾਬ ਨਾਲ ਹੋ ਰਹੀ ਆ। ਬਹੁ ਗਿਣਤੀ ਨੂੰ ਧਰਮ ਦਾ ਨਾਂ ਦੇ ਕੇ ਇਕੱਠਾ ਕੀਤਾ ਜਾ ਰਿਹਾ ਤੇ ਘੱਟ ਗਿਣਤੀਆਂ ਨੂੰ ਆਪਣੇ ਨਾਲੋਂ ਤੋੜ ਕੇ ਉਹਨਾਂ ਦੀ ਵੋਟ ਲੈ ਕੇ ਜਿੱਤ ਰਹੇ। ਤਾਂ ਪੋਲਿਟਿਕਸ ਆ ਇਸ ਵੇਲੇ ਚੱਲ ਰਹੀ ਆ। ਇਹ ਇੱਥੇ ਇੱਕ ਹੋਰ ਗੱਲ ਮੇਰੇ ਦਿਮਾਗ 'ਚ ਆ ਰਹੀ ਸੀ ਵੀ ਕਿਸੇ ਵੀ ਪਾਰਟੀ ਦੀ ਗੱਲ ਕਰ ਲਈਏ, ਕਿਸੇ ਵੀ, ਚਾਹੇ ਉਹ ਖੇਤਰੀ ਹੈ ਚਾਹੇ ਉਹ ਨੈਸ਼ਨਲ ਪੱਧਰ ਦੇ ਉੱਪਰ ਆ, ਜਦੋਂ ਪਾਰਟੀ ਸੱਤਾ 'ਚ ਨਹੀਂ ਹੁੰਦੀ ਹੈ ਉਸਲੇ ਤਾਂ ਉਹ ਗੱਲ ਕਰਦੇ ਨੇ ਲੋਕਾਂ ਦੀ, ਲੋਕਾਂ ਪ੍ਰਤੀ ਉਹ ਉਹਨਾਂ ਨੂੰ ਮੁੱਦੇ ਚੇਤੇ ਆਉਂਦੇ ਨੇ ਵੀ ਯਾਰ ਆਹ ਲੋਕਾਂ ਦਾ ਆਹ ਕੰਮ ਫਸਿਆ ਹੋਇਆ ਹੈ, ਆਹ ਲੋਕਾਂ ਨੂੰ ਇੱਥੇ ਹੱਕ ਮਿਲਣੇ ਚਾਹੀਦੇ ਨੇ, ਨਹੀਂ ਮਿਲ ਰਹੇ। ਪਰ ਜਿੱਦਾਂ ਹੀ ਸੱਤਾ 'ਚ ਪਾਰਟੀ ਕੋਈ ਵੀ ਆ ਜਾਂਦੀ ਆ, ਸੱਤਾ 'ਚ ਆਉਂਦਿਆਂ ਹੀ ਉਹਨਾਂ ਲਈ ਆਪਣੀ ਪਾਰਟੀ ਇੰਪੋਰਟੈਂਟ ਹੋ ਜਾਂਦੀ ਹੈ, ਨਾ ਕਿ ਉਹ ਲੋਕ ਜਿਨ੍ਹਾਂ ਨੇ ਉਹਨਾਂ ਨੂੰ ਜਿਤਾਇਆ। ਉਹ ਪਾਰਟੀ ਲਈ ਫਿਰ ਉਹ ਹੋਰ ਸਟੇਟਾਂ 'ਚ ਵੀ ਜਾਣਗੇ। ਮੰਨ ਲਓ ਗੱਲ ਤਾਂ ਤੁਸੀਂ ਸਮਝ ਹੀ ਗਏ ਮੈਂ ਕਿੱਥੇ ਕਰ ਰਿਹਾ। ਇਹ ਸਿਸਟਮ ਕਦੋਂ ਖਤਮ ਹੋ ਸਕਦਾ, ਕਿਵੇਂ ਖਤਮ ਹੋ ਸਕਦਾ? ਇਹ ਦੇਖੋ ਜੀ, ਜਿਹੜਾ ਸਾਡਾ ਪੋਲੀਟੀਕਲ ਸਿਸਟਮ ਆ ਨਾ ਇਸ ਵੇਲੇ ਉਹ ਸੈਂਟਰਲਾਈਜ਼ਡ ਹੋ ਰਿਹਾ, ਕੇਂਦਰੀਕਰਨ ਕਰ ਦਿੱਤਾ ਗਿਆ ਉਹਦਾ। ਠੀਕ ਆ ਜੀ, ਕਿ ਜਿਹੜੀਆਂ ਖੇਤਰੀ ਪਾਰਟੀਆਂ ਸੀਗੀਆਂ ਖਤਮ ਹੋ ਚੁੱਕੀਆਂ, ਬਹੁਤ ਸਾਰੇ ਰਾਜਾਂ ਦੇ ਵਿੱਚੋਂ ਬੜੇ ਤਰੀਕੇ ਨਾਲ ਖਤਮ ਕੀਤੀਆਂ ਗਈਆਂ। ਜਿਹੜੀਆਂ ਖਤਮ ਸੋਖ ਲਈਆਂ ਨਾ ਉਹਨੇ, ਇੱਕ ਪਾਰਟੀ ਨੇ ਸੋਖ ਲਈਆਂ। ਹਾਂ, ਮਤਲਬ ਕਿ ਬੜੇ ਤਰੀਕੇ ਨਾਲ ਖਤਮ ਕੀਤੀਆਂ ਗਈਆਂ। ਜਿਹੜੀਆਂ ਖਤਮ ਹੋ ਗਈਆਂ ਉਹਨਾਂ ਨੂੰ ਵੀ ਨਹੀਂ ਪਤਾ ਲੱਗਾ ਕਿ ਕਿੱਦਾਂ ਹੋ ਗਈਆਂ। ਹਰਿਆਣੇ ਦੀ ਦੇਖ ਲਓ ਤੁਸੀਂ, ਚਟਾਲਾ ਹੁਣੀ ਕਿੱਥੇ ਗਏ? ਆਪਣੀ ਖੇਤਰੀ ਪਾਰਟੀ ਸੀਗੀ ਜਿਹੜੀ ਬੜੀ, ਸ਼੍ਰੋਮਣੀ ਅਕਾਲੀ ਦਲ, ਹੈ ਨਾ ਜੀ। ਹਾਲਾਂਕਿ ਹੋਰ ਵੀ ਹੈਗੀਆਂ, ਪਰ ਜਿਹੜੀਆਂ ਸੱਤਾ 'ਚ ਰਹੀਆਂ ਮੈਂ ਉਹਨਾਂ ਦੀ ਗੱਲ ਕਰੂੰਗਾ ਨਾ, ਉਹ ਇਸ ਵੇਲੇ ਤੁਸੀਂ ਦੇਖ ਲਓ ਕਿੱਥੇ ਸਟੈਂਡ ਕਰ ਰਹੇ ਆ। ਉਹ ਬੜੀ ਪਲੈਨਿੰਗ ਨਾਲ ਉਹਨਾਂ ਨੂੰ ਖਤਮ ਕਰ ਦਿੱਤਾ ਗਿਆ। ਕੋਈ ਵੀ ਜਿਹੜੀ ਖੇਤਰ ਦੀ ਪਾਰਟੀ ਆ ਉਹ ਬਹੁਤ ਜ਼ਰੂਰੀ ਹੁੰਦੀ ਆ ਜੇ ਤੁਸੀਂ ਆਪਣੇ ਖੇਤਰ ਦੀਆਂ ਮੰਗਾਂ ਜਾਂ ਹਿੱਤ ਅੱਗੇ ਰੱਖਣੇ ਆ। ਜੇ ਤੁਹਾਡੇ ਕੋਲ ਖੇਤਰ ਦੀ ਪਾਰਟੀ ਨਹੀਂ ਹੈਗੀ, ਤੁਸੀਂ ਜੋ ਆਪਣੀਆਂ ਲੋਕਲ ਡਿਮਾਂਡਸ ਹੋਊਗੀਆਂ, ਆਪਣੇ ਖੇਤਰ ਦੀਆਂ ਲੋਕਾਂ ਦੀਆਂ ਇਛਾਵਾਂ ਹੋਊਗੀਆਂ ਜਾਂ ਜਿਹੜੇ ਉਹਨਾਂ ਦੀਆਂ ਲੋੜਾਂ ਹੋਊਗੀਆਂ, ਉਹਨਾਂ ਨੂੰ ਉੱਪਰ ਨਹੀਂ ਪਹੁੰਚਾ ਸਕਦੇ। ਇਹ ਗੱਲ ਮੇਰੀ ਲਿਖ ਕੇ ਲੈ ਲਓ। ਤੁਸੀਂ ਹੁਣ ਵੀ ਦੇਖਿਆ ਹੋਣਾ, ਹੁਣ ਚੋਣਾਂ ਦੇ ਨਤੀਜੇ ਆਏ ਆ, ਸਾਡੀ ਜਿਹੜੀ ਮੌਜੂਦਾ ਗੌਰਮੈਂਟ ਦੇ ਸੀਗੇ ਉਹ ਵੀ ਜਾ ਕੇ ਬਾਹਰ ਕਰਦੇ ਰਹੇ, ਉਹ ਵੀ ਇੱਕ ਨੈਸ਼ਨਲ ਪਾਰਟੀ ਬਣ ਗਏ। ਉਹਨਾਂ ਦੀਆਂ ਇਛਾਵਾਂ ਹੁਣ ਵੱਡੀਆਂ ਹੋ ਚੁੱਕੀਆਂ ਸੀ, ਪੰਜਾਬ ਉਹਨਾਂ ਲਈ ਛੋਟਾ ਹੋ ਚੁੱਕਿਆ ਸੀ, ਹੈ ਨਾ। ਉਹ ਇੱਕ ਪੂਰੇ ਇੰਡੀਆ ਲੈਵਲ ਤੇ ਦੇ ਦਿੱਤੀ। ਪਰ ਇਹਦੇ ਮੁਕਾਬਲੇ ਜੇ ਕਿਤੇ ਖੇਤਰੀ ਪਾਰਟੀ ਹੁੰਦੀ, ਉਹ ਸਾਡੀਆਂ ਜਿਹੜੀਆਂ ਲੋੜਾਂ ਨੂੰ ਮੁੱਖ ਰੱਖਦੇ। ਸੋ ਮੈਨੂੰ ਲੱਗਦਾ ਪੋਲੀਟੀਕਲ ਸਿਸਟਮ ਜਾਣ ਬੁੱਝ ਕੇ ਇਦਾਂ ਦਾ ਕਰ ਦਿੱਤਾ ਗਿਆ ਕਿ ਇੱਕ ਦੋ ਪਾਰਟੀਆਂ ਦੇ ਹੱਥ ਹੀ ਆ। ਸੋ ਇਹ ਮੈਨੂੰ ਲੱਗਦਾ ਕਿ ਇਹ ਇੱਕ ਤਰ੍ਹਾਂ ਨਾਲ ਜਿੱਦਾਂ ਜ਼ਿਆਦਾ ਕੇਂਦਰੀਕਰਨ ਕਰ ਦਿੱਤਾ ਗਿਆ, ਜਿੱਦਾਂ ਰਾਜਾਂ ਦੀਆਂ ਜਿਹੜੀਆਂ ਸ਼ਕਤੀਆਂ ਸੀ ਉਹ ਪਾਰਟੀਆਂ ਨੇ ਉਠਾਉਣੀਆਂ ਸੀ। ਜਦੋਂ ਖੇਤਰੀ ਪਾਰਟੀਆਂ ਖਤਮ ਕਰਤੀਆਂ, ਸਾਡੀਆਂ ਮੰਗਾਂ ਅੱਗੇ ਕਿੱਦਾਂ ਜਾਣੀਆਂ? ਇਹ ਆਉਣ ਵਾਲੇ ਸਮੇਂ 'ਚ ਇਹ ਜਿਹੜੀ ਚੀਜ਼ ਆ ਬਹੁਤ ਵੱਡੇ ਰੂਪ 'ਚ ਸਾਹਮਣੇ ਆਊਗੀ। ਇੱਥੇ ਦੋ ਗੱਲਾਂ ਹੁਣ ਬਾਈ ਜੀ। ਇੱਕ ਗੱਲ ਇਹ ਆ ਵੀ ਖੇਤਰੀ ਪਾਰਟੀ ਦੀ ਜਿੱਦਾਂ ਗੱਲ ਕੀਤੀ, ਜਿਹੜੀ ਖੇਤਰੀ ਪਾਰਟੀ ਹੋਊਗੀ ਉਹਦਾ ਇਤਿਹਾਸ ਵੀ ਦੇਖ ਲਓ ਜਾਂ ਹੁਣ ਵੀ ਦੇਖ ਲਓ, ਉਹ ਪਾਰਟੀ ਆਪਣੇ ਸੂਬੇ ਨੂੰ ਪਹਿਲਾਂ ਰੱਖ ਕੇ ਗੱਲ ਕਰੂਗੀ, ਕਿਉਂਕਿ ਉਹਨੇ ਨਾਲ ਦੇ ਸੂਬੇ 'ਚ ਚੋਣਾਂ ਨਹੀਂ ਲੜਦੀਆਂ। ਉਹਨੇ ਇਹ ਨਹੀਂ ਕਹਿਣਾ ਵੀ ਹਰਿਆਣੇ ਨੂੰ ਵੀ ਪਾਣੀ ਦੇਣਾ, ਜਿਹੜਾ ਆਪਾਂ ਦੇਖਦੇ ਹਾਂ, ਹੈ ਨਾ। ਤੇ ਹੁਣ ਜਦੋਂ ਇਸ ਤੋਂ ਬਾਅਦ ਜਿਹੜੀ ਗੱਲ ਹੈ, ਹੁਣ ਲਾ ਲਓ ਬੀਜੇਪੀ ਵਰਗੀ ਪਾਰਟੀ ਹੈ ਨਾ, ਉਹਨੇ ਪਹਿਲਾਂ ਰੱਖਣਾ ਹੈ ਵੀ ਦੂਸਰੇ ਰਾਜ 'ਚ ਵੀ ਚੋਣਾਂ ਲੜਦੀਆਂ, ਯਾਰ ਇੱਥੇ ਵੀ ਲੜਦੀਆਂ। ਜੇ ਹਰਿਆਣੇ ਨੂੰ ਚੰਡੀਗੜ੍ਹ ਨਾ ਦਿੰਦੇ ਆ ਜਾਂ ਉਹਦੇ 'ਚੋਂ ਹਿੱਸਾ ਕੱਢ ਕੇ ਕਹਿੰਦੇ ਵੀ ਚੰਡੀਗੜ੍ਹ ਲਓ ਵੀ ਪੰਜਾਬੀ, ਉਹ ਤੁਹਾਡੇ ਪਿੰਡ ਜਾੜ ਕੇ ਬਣਿਆ, ਤੁਸੀਂ ਲੈ ਲਓ, ਤੇ ਹਰਿਆਣੇ ਵਾਲੇ ਲੋਕਾਂ ਨੂੰ ਉਹ ਕੀ ਮੂੰਹ ਦਿਖਾਉਣਗੇ? ਇਹ ਹੋ ਗਿਆ ਨੈਸ਼ਨਲ ਪਾਰਟੀ ਦਾ ਪੱਖ। ਪਹਿਲਾਂ ਜਿਹੜਾ ਦੱਸਿਆ ਉਹ ਹੋ ਗਿਆ ਰੀਜਨਲ ਪਾਰਟੀ ਦਾ ਪੱਖ। ਇੱਥੇ ਹੁਣ ਇਹ ਜਿਹੜੇ ਵਖਰੇਵੇਂ ਨੇ, ਇਹ ਆਮ ਜਨਤਾ ਦੇ, ਆਮ ਜਿਹੜਾ ਪਿੰਡ 'ਚ ਬੈਠਾ ਹੋਇਆ ਬਜ਼ੁਰਗ ਆ, ਉਹਦੀ ਸਮਝ 'ਚ ਨਹੀਂ ਆਉਂਦੇ। ਉਹ ਸਿਰਫ ਕੀ ਦੇਖਦੇ ਨੇ ਵੀ ਫਲਾਣੇ ਟਾਈਮ 'ਚ ਬਾਦਲ ਨੇ ਸਾਡਾ ਬਿਜਲੀ ਦਾ ਬਿੱਲ ਮਾਫ ਕੀਤਾ ਸੀ, ਫਲਾਣੇ ਟਾਈਮ 'ਚ ਉਹਨੇ ਸਾਡੀਆਂ ਖੇਤਾਂ ਦੇ ਵਿੱਚ ਜਿਹੜੀ ਬਿਜਲੀ ਆਉਂਦੀ ਸੀ ਉਹ ਮਾਫ ਕਰ ਦਿੱਤੀ। ਹਾਲਾਂਕਿ ਉਹ ਜੈਨੋਸਾਈਡ ਸਾਬਿਤ ਹੋਇਆ ਹੁਣ ਤੱਕ। ਜੇ ਅੱਜ ਉਹ ਬਿਜਲੀ ਅਸੀਂ ਖਰੀਦਦੇ ਹੁੰਦੇ ਮੁੱਲ ਪੈਸੇ ਭਰ ਕੇ, ਤਾਂ ਸਾਡੀ MSP ਵੀ ਸਾਡੇ ਕੋਲ ਹੁੰਦੀ ਨਾ। ਬਹੁਤ ਸਾਰੇ ਪਾਸਿਆਂ ਤੋਂ ਮਾਰ ਵੀ ਖਾਂਦੇ ਆ। ਸੋ ਇਹ ਜਿਹੜੀ ਚੀਜ਼ ਹੈ, ਇਹ ਆਮ ਲੋਕਾਂ ਤੱਕ ਕਿਵੇਂ ਪਹੁੰਚਾਈ ਜਾ ਸਕਦੀ ਹੈ? ਆਮ ਲੋਕਾਂ ਨੂੰ ਕਿੱਦਾਂ ਇਹ ਗੱਲਾਂ ਸਮਝ ਆ ਸਕਦੀਆਂ ਵੀ ਉਹ ਇਸ ਗੱਲ ਨੂੰ ਵੀ ਸੁਹਿਰਦ ਹੋਣ ਵੀ ਨਹੀਂ, ਆਹ ਨੈਸ਼ਨਲ ਪਾਰਟੀ ਦਾ ਆਹ ਫਰਕ ਹੁੰਦਾ, ਜਿਹੜੀ ਰੀਜਨਲ ਪਾਰਟੀ ਉਹਦਾ ਆਹ ਫਰਕ ਹੁੰਦਾ? ਦੇਖੋ ਮੇਰਾ ਵੀਰ, ਮੈਂ ਤਾਂ ਇਹ ਗੱਲ ਕਰਦਾ ਕਿ ਜਿਹੜੇ ਆਉਣ ਵਾਲੀ ਆਪਣੀ ਨਵੀਂ ਜਨਰੇਸ਼ਨ ਆ, ਉਹ ਇਹ ਚੀਜ਼ਾਂ ਬਖੂਬੀ ਉਹਨਾਂ ਨੂੰ ਸਮਝਣੀਆਂ ਚਾਹੀਦੀਆਂ। ਹਾਲਾਂਕਿ ਉਹ ਸਮਝਦੇ ਨਹੀਂ ਗੇ। ਮੈਂ ਆਪਣੀ ਜਿਹੜੀ ਯੰਗ ਜਨਰੇਸ਼ਨ ਆ ਉਹਦੇ ਵਿੱਚ ਇਹ ਚੀਜ਼ ਬਹੁਤ ਹੀ ਵੱਡੇ ਤਰੀਕੇ ਨਾਲ ਨੋਟ ਕੀਤੀ ਆ ਕਿ ਪੋਲੀਟੀਕਲ ਜਾਂ ਦੇਸ਼ ਦੇ ਮਸਲਿਆਂ ਵੱਲ ਉਹਨਾਂ ਦਾ ਧਿਆਨ ਹੀ ਨਹੀਂ ਗਾ। ਤੁਸੀਂ ਕਦੀ ਵੀ ਦੇਖ ਲਓ, ਪਿੰਡਾਂ 'ਚ ਜਿਹੜੇ ਸਰਪੰਚ ਵੀ ਬਣਦੇ ਆ ਉਹੀ ਬਣਦੇ ਹੋਊਗੇ ਜਿਹੜੇ 20-25 ਸਾਲ ਤੋਂ ਬਣੀ ਜਾਂਦੇ ਆ, ਹੈ ਨਾ। ਉਹੀ ਲੀਡਰ ਆ, ਚਾਹੇ ਜਿਹੜੀ ਮਰਜ਼ੀ ਪਾਰਟੀ ਦੇ ਆ ਗਏ ਆ, ਉਹ ਕਿਸੇ ਨਾ ਕਿਸੇ ਲੀਡਰ ਦੇ PA ਰਹੇ ਆ ਜਾਂ ਉਹਨਾਂ ਦੇ ਪਰਿਵਾਰਾਂ 'ਚੋਂ ਆ, ਉਹੀ ਮੁਹਰੇ ਆਏ ਆ। ਇਹ ਸੱਚਾਈ ਆ।
ਨਵਾਂ ਬੰਦਾ ਕੋਈ ਨਹੀਂ ਆ ਰਿਹਾ। ਨਵਾਂ ਬੰਦਾ ਅੱਜ ਵੀ ਸਾਡਾ ਇਹੀ ਸੋਚਦਾ ਅਸੀਂ ਸਰਕਾਰੀ ਨੌਕਰੀ ਲੈ ਲਈਏ, ਅਸੀਂ ਆਈਲੈਟ ਕਰ ਲਈਏ, ਅਸੀਂ ਬਾਹਰ ਚੱਲ ਜਾਈਏ। ਇੱਕ ਇੱਥੇ ਬਾਈ ਮੈਂ ਛੋਟੀ ਜੀ ਤੁਹਾਡੀ ਗੱਲ ਕੱਟ ਕੇ ਵਿੱਚ ਐਡ ਕਰ ਦਿਆਂ, ਇਹ ਵੀ ਕਿਹਾ ਜਾਂਦਾ ਨਾ ਪੋਲੀਟਿਕਸ ਗੰਦੀ ਚੀਜ਼ ਆ, ਇਹ ਕਹਿ ਕੇ ਨੌਜਵਾਨਾਂ ਨੂੰ ਪਾਸੇ ਕਰਤਾ। ਨਹੀਂ ਦੇਖੋ ਨਾ, ਓਸ਼ੋ ਨੇ ਇੱਕ ਗੱਲ ਕਹੀ ਸੀਗੀ, ਉਹਦੀ ਕਈ ਗੱਲਾਂ ਉਹ ਵਧੀਆ ਕਰ ਦਿੰਦਾ। ਕਹਿੰਦਾ ਉਹਨੂੰ ਕਿਸੇ ਨੇ ਪੁੱਛਿਆ ਕਿ ਜਿਹੜਾ ਤੁਹਾਡੇ ਦੇਸ਼ ਦਾ ਇੰਡੀਆ ਦਾ ਸਿਸਟਮ ਆ ਬਹੁਤ ਗੰਦਾ ਆ, ਕੀ ਕਾਰਨ ਆ? ਕਹਿੰਦਾ ਉਹਦਾ ਕਾਰਨ ਆ ਚੰਗੇ ਲੋਕ। ਕਹਿੰਦਾ ਜੀ ਚੰਗੇ ਲੋਕ? ਕਹਿੰਦਾ ਜੀ ਉਹ ਕਿੱਦਾਂ? ਕਹਿੰਦਾ ਬਿਲਕੁਲ ਚੰਗੇ ਲੋਕ ਆ, ਚੰਗੇ ਲੋਕ ਅੱਗੇ ਨਹੀਂ ਆਉਂਦੇ, ਇਸ ਲਈ ਜਿਹੜੇ ਗਲਤ ਹੁੰਦੇ ਉਹਨਾਂ ਨੂੰ ਮੌਕਾ ਮਿਲ ਜਾਂਦਾ, ਅਗਲੇ ਫਿਰ ਤੁਹਾਡੇ ਜੁੱਤੀਆਂ ਮਾਰਦੇ ਆ, ਲੁੱਟਦੇ ਆ, ਫਿਰ ਤੁਸੀਂ ਕਹਿੰਦੇ ਹਾਏ ਤੌਬਾ ਹਾਏ ਤੌਬਾ, ਹਨਾ। ਇਹ ਸਿਸਟਮ ਸੱਚੀ ਗੱਲ ਏਦਾਂ ਹੀ ਆ। ਜੇ ਸਾਡਾ ਬੰਦਾ ਆਪਣਾ ਨੌਜਵਾਨ ਵੀ ਕੋਈ ਚਾਹਵੇ ਨਾ ਮੈਂ ਪੋਲੀਟਿਕਸ ਚ ਆਉਣਾ, ਹਾਲਾਂਕਿ ਮੈਂ ਹੀ ਕਹਿਦਾ ਅੱਧਿਆਂ ਨੇ ਮੇਰਿਆਂ ਨੇ ਲੱਤਾਂ ਖਿੱਚਣੀਆਂ, ਇਹ ਤਾਂ ਜੀ ਆਊਗਾ ਪੈਸੇ ਕਮਾਊਗਾ, ਹਾਲਾਂਕਿ ਸਾਡੇ ਲੋਕਾਂ ਨਾਲ ਧੋਖਾ ਹੀ ਇੰਨਾ ਹੋ ਚੁੱਕਿਆ, ਯਕੀਨ ਹੀ ਨਹੀਂ ਕਰਦੇ ਹੈਗੇ, ਹਨਾ। ਪਰ ਕਿਸੇ ਨੂੰ ਤਾਂ ਅੱਗੇ ਆਉਣਾ ਪਊਗਾ, ਇਹ ਚੀਜ਼ ਕਰਨੀ ਪਊਗੀ। ਕਦੋਂ ਤੱਕ ਤੁਸੀਂ ਉਹ ਪੁਰਾਣੀਆਂ ਪਾਰਟੀਆਂ ਵੱਲੋਂ ਦੇਖੀ ਜਾਓਗੇ? ਮੈਂ ਤਾਂ ਇਹ ਚੀਜ਼ ਬਹੁਤ ਸ਼ਿੱਦਤ ਨਾਲ ਚਾਹੁੰਦਾ ਕਿ ਪੰਜਾਬ ਦੇ ਨੌਜਵਾਨ ਉੱਠਣ, ਕੋਈ ਉਹਨਾਂ ਦੀ ਆਪਣੀ ਪਾਰਟੀ ਹੋਵੇ, ਉਹ ਆਪਣੇ ਪੰਜਾਬ ਦੇ ਜਿਹੜੇ ਤੁਹਾਡੇ ਇਸ ਵੇਲੇ ਦੇ ਮਸਲੇ ਆ। ਸਾਨੂੰ ਨਹੀਂ ਮਸਲਾ ਹੈਗਾ ਜੀ ਬਾਦਲ ਦੇ ਖੇਤਾਂ ਨੂੰ ਪਾਣੀ ਕਿਵੇਂ ਲੱਗਦਾ, ਘੋੜੇ ਕਿਵੇਂ ਲੈ ਆਉਂਦੇ ਹੈ ਨਾ ਜੀ, ਸਾਨੂੰ ਇਹਨਾਂ ਮਸਲਿਆਂ ਨਾਲ ਕੋਈ ਨਹੀਂ ਗਾ। ਜਿਹੜੇ ਅਸਲੀ ਜਿਹੜੇ ਨੌਜਵਾਨਾਂ ਦੇ ਮਸਲੇ ਆ ਉਹਨਾਂ ਵੱਲ ਜ਼ਿਆਦਾ ਧਿਆਨ ਦੇਣ ਦੀ ਲੋੜ ਆ। ਦੂਸਰੀ ਤੁਸੀਂ ਗੱਲ ਕੀਤੀ ਸੀ ਖੇਤਰੀ ਪਾਰਟੀ ਤੇ ਨੈਸ਼ਨਲ ਪਾਰਟੀ ਦੀ ਗੱਲ ਨਾ, ਵੀ ਖੇਤਰੀ ਪਾਰਟੀ ਦੀ ਲੋੜ ਕਿਉਂ ਆ ਪੰਜਾਬ 'ਚ, ਉਹ ਤਾਂ ਤੁਹਾਨੂੰ ਆਪਾਂ ਦੱਸੇ ਚੁੱਕਿਆ। ਹੁਣ ਨੈਸ਼ਨਲ ਪਾਰਟੀ ਲਾ ਲਓ ਤੁਸੀਂ, ਨੈਸ਼ਨਲ ਪਾਰਟੀਆਂ ਦਾ ਫੋਕਸ ਪੰਜਾਬ ਵੱਲ ਹੁੰਦਾ ਹੀ ਨਹੀਂ। ਸਾਡੇ ਤੋਂ ਉਹਨਾਂ ਨੇ 12-13 MP ਦੀਆਂ ਸੀਟਾਂ ਲੈਣੀਆਂ, ਉਹ ਕਹਿੰਦੇ ਸਾਨੂੰ ਨਹੀਂ ਚਾਹੀਦੀਆਂ, ਉਹ ਕਹਿੰਦੇ ਸਾਨੂੰ ਚਾਹੀਦੀਆਂ ਬਿਹਾਰ ਜਿੰਨੀਆਂ ਨਹੀਂ, ਉਹ ਕਹਿੰਦੇ ਸਾਨੂੰ ਚਾਹੀਦੀਆਂ ਨਹੀਂ। ਭਾਜੀ ਜਿਹੜਾ ਜਨਸੰਖਿਆ ਦੇ ਅੰਕੜੇ ਆ ਨਾ, ਇਹ ਕਦੀ ਪੜ੍ਹ ਕੇ ਦੇਖਿਓ 5-6 ਰਾਜਾਂ 'ਚ ਹੀ ਸਭ ਤੋਂ ਜ਼ਿਆਦਾ ਆ ਸੀਟਾਂ, ਵੀ ਉੱਥੇ ਜ਼ਿਆਦਾ ਆ MP ਦੀਆਂ, ਚ ਯੂਪੀ, ਗੁਜਰਾਤ, ਬਿਹਾਰ, ਇਹ ਮੱਧ ਪ੍ਰਦੇਸ਼। ਜਿਹੜਾ ਪ੍ਰਧਾਨ ਮੰਤਰੀ ਬਣਨਾ ਆ ਉਹ ਤਾਂ ਇਹ 6-7 ਰਾਜ ਮਿਲ ਕੇ ਡਿਸਾਈਡ ਕਰ ਦਿੰਦੇ ਆ। ਤੁਹਾਡੀਆਂ 13 ਨੂੰ ਤਾਂ ਉਹ ਕਹਿੰਦੇ ਕੋਈ ਚੱਕਰ ਨਹੀਂ ਗਾ ਕਿ ਤੁਹਾਨੂੰ ਕੋਈ ਚੀਜ਼ ਦਈਏ ਨਾ ਦਈਏ। ਇਹ ਚੀਜ਼ ਨੂੰ ਜਿਹੜੀ ਖੇਤਰੀ ਪਾਰਟੀ ਹੋਊਗੀ ਉਹੀ ਅੱਗੇ ਆ ਕੇ ਲੈ ਕੇ ਆ ਸਕਦੀ ਆ। ਨੈਸ਼ਨਲ ਪਾਰਟੀਆਂ ਦਾ ਐਡਾ ਹੈ ਹੀ ਨਹੀਂ ਗਾ ਕਿ ਪੰਜਾਬ ਨੂੰ ਕਰੀਏ ਆਪਾਂ ਅਟਰੈਕਟ ਕਰੀਏ, ਜਾਂ ਇਹਦੇ ਲਈ ਜੇ ਕੋਈ ਮੰਗਾ ਇਹਦੇ ਨੂੰ ਅਸੀਂ ਸੁਣੀਏ। ਸੋ ਜਿਹੜੇ ਹੁਣ ਮੈਂ ਤੁਹਾਨੂੰ ਗੱਲ ਕੀਤਾ ਕਿ ਅੰਕੜੇ ਇਦਾਂ ਦੇ ਆ ਜਨਸੰਖਿਆ ਦੇ, ਕਿ ਜਨਸੰਖਿਆ ਹੈਗੀ ਉੱਥੇ ਆ, ਕਹਿ ਤਾਂ ਦਿੰਦੇ ਆ ਕਿ ਭਾਰਤ ਦੀ ਜਨਸੰਖਿਆ ਵੱਧ ਗਈ, ਵਧੇ ਕਿਹੜੇ ਏਰੀਏ 'ਚ ਆ ਉਹ ਵੀ ਤਾਂ ਦੇਖਣਾ। ਸਹੀ ਗੱਲ ਆ, ਪੰਜਾਬ 'ਚ ਤਾਂ ਘਟ ਰਹੀ ਆ। ਪੰਜਾਬ ਦੇ ਜਿਹੜੇ ਮੂਲ ਨਿਵਾਸੀ ਲੋਕ ਆ ਉਹਨਾਂ ਦੀ ਜਨਸੰਖਿਆ ਤਾਂ ਤੁਹਾਨੂੰ ਪਤਾ ਹੀ ਆ ਕਿ ਕਿੱਥੇ ਚਲ ਗਈ ਆ, ਹਨਾ। ਅੰਕੜੇ ਇਸ ਵੇਲੇ ਜੇ ਦੇਖੇ ਜਾਣ ਤਾਂ ਜਿਹੜਾ ਕਹਿੰਦੇ ਨੇ ਅੰਕੜੇ, ਵੈਸੇ ਜੇ ਦੇਖੀ ਅੰਕੜੇ ਮੇਰਾ ਵੀਰ ਇਹ ਕਹਿ ਰਿਹਾ ਇਸ ਵੇਲੇ ਜਿਹੜੇ ਪੰਜਾਬ ਦੇ ਵਿੱਚ ਬਾਹਰੋਂ ਪ੍ਰਵਾਸ ਆ ਰਿਹਾ, ਜਿਸ ਹਿਸਾਬ ਨਾਲ ਇਸ ਵੇਲੇ ਜੋ ਮੈਨੂੰ ਲੱਗਦਾ ਹਾਲਾਤ 50-50 ਆ। 50% ਅਸੀਂ ਮੂਲ ਨਿਵਾਸੀ ਆ, 50% ਲੋਕ ਉਹ ਆ ਜਿਹੜੇ ਬਾਹਰਲੇ ਜਿਹੜੀਆਂ ਸਟੇਟਾਂ ਤੋਂ ਆ ਕੇ ਰਹਿ ਰਹੇ ਆ ਨਾ। ਇਹ ਤੁਸੀਂ ਦੇਖ ਲਿਓ ਕਿ ਆਉਣ ਵਾਲੇ 10-15 ਸਾਲਾਂ ਤੱਕ ਇਹ ਚੀਜ਼ ਬਹੁਤ ਇੱਕ ਵੱਡਾ ਰੂਪ ਲੈ ਕੇ ਸਾਹਮਣੇ ਆਊਗੀ। ਬਰਾਬਰ ਦੇ ਸ਼ਹਿਰੀ ਬਣ ਜਾਣਗੇ। ਹਾਂ, ਬਰਾਬਰ ਦੇ ਸ਼ਹਿਰੀ ਬਣੂਗੇ ਬਾਈ। ਫਿਰ ਤੁਹਾਡੀ ਤੁਸੀਂ ਆਪਾਂ ਹੁਣ ਤਾਂ ਰੌਲਾ ਪਾਉਂਦੇ ਆ ਕਿ ਆ ਪੰਜਾਬੀ ਨਹੀਂ ਇੱਥੇ ਪੜ੍ਹਾਉਂਦੇ ਜਾਂ ਏਦਾਂ ਨਹੀਂ ਗਾ, ਜਦ ਪੰਜਾਬੀ ਓ ਨਹੀਂ ਰਹਿਣਾ ਤਾਂ ਪੰਜਾਬੀ ਕਿੱਥੋਂ ਰਹੂਗੀ? ਇੱਥੇ ਮੈਂ ਇੱਕ ਹੋਰ ਗੱਲ ਐਡ ਕਰਦਾ, ਜਿੱਦਾਂ ਤੁਸੀਂ ਕਿਹਾ ਨਾ ਪੰਜਾਬੀ ਨਹੀਂ ਪੜ੍ਹਾਉਂਦੇ, ਪੰਜਾਬੀ ਕਿਹਨੂੰ ਪੜ੍ਹਾਉਣ? ਤੁਸੀਂ ਸਰਕਾਰੀ ਸਕੂਲਾਂ 'ਚ ਜਾ ਕੇ ਆਂਕੜੇ ਦੇਖੋ, ਵੱਡੀ ਗਿਣਤੀ ਉੱਥੇ ਰਾਮ, ਸ਼ਾਮ, ਗੋਪਾਲ ਇੱਦਾਂ ਦੇ ਬੱਚੇ ਪੜ੍ਹ ਰਹੇ ਆ ਜਿਹੜੇ ਕਿ ਪ੍ਰਵਾਸੀ ਨੇ। ਮੈਂ ਤੁਹਾਨੂੰ ਗੱਲ ਕੀ ਦੱਸਦਾ, ਇੱਕ ਜਿਹੜਾ ਦਿਹਾੜੀਦਾਰ ਮਜ਼ਦੂਰ ਆ ਉਹਨੂੰ ਤਾਂ ਉਹ ਟੀਚਰ ਪੜ੍ਹਾ ਰਿਹਾ ਜਿਹੜਾ 60-70 ਹਜ਼ਾਰ ਰੁਪਈਆ ਲੈ ਰਿਹਾ। ਜਿਹੜਾ ਕੋਈ ਮਾੜੇ ਮੋਟੇ ਘਰੋਂ ਆ ਜਿਹਨੇ ਪ੍ਰਾਈਵੇਟ ਸਕੂਲਾਂ 'ਚ ਬੱਚਾ ਲਾਇਆ ਉਹਨੂੰ 5-10 ਹਜ਼ਾਰ ਜਿਹੜਾ ਲੈ ਰਿਹਾ ਟੀਚਰ ਉਹ ਪੜ੍ਹਾ ਰਿਹਾ। ਠੀਕ ਹੈ ਨਾ। ਤੁਸੀਂ ਇਹ ਦੇਖੋ ਕਿ ਉਹ ਹੁਣ ਜਿਹੜਾ ਪੰਜਾਬ ਸਕੂਲ ਸਿੱਖਿਆ ਬੋਰਡ ਦੇ ਸਾਰੇ ਟੀਚਰ ਆ, ਵਧੀਆ ਪੜ੍ਹਾਈ ਲੈ ਕੇ ਬੰਦਾ ਉੱਥੇ ਤੇ ਜਾ ਸਕਦਾ, ਹੈ ਨਾ ਜੀ। ਇਹ ਇੱਥੇ ਮੈਂ ਤੁਹਾਡੀ ਗੱਲ ਵਾਰ-ਵਾਰ ਕੱਟ ਰਿਹਾ, ਮਾਫੀ ਚਾਹੁੰਦਾ। ਇੱਥੇ ਇੱਕ ਗੱਲ ਬਹੁਤ ਚੰਗੀ ਕਿਸੇ ਨੇ ਕਹੀ ਸੀ, ਕਹਿੰਦੇ ਜਿਹਨੂੰ ਬਹੁਤ ਵਧੀਆ ਪੜ੍ਹਾਉਣਾ ਆਉਂਦਾ ਉਹ ਪ੍ਰਾਇਮਰੀ ਸਕੂਲ 'ਚ ਸ਼ੁਰੂ ਕਰਦਾ, ਜਿਹਨੂੰ ਥੋੜ੍ਹਾ ਜਿਹਾ ਘੱਟ ਪੜ੍ਹਾਉਣਾ ਆਉਂਦਾ, ਜਿਹਦਾ ਤਜਰਬਾ ਨਹੀਂ ਹਾਲੇ ਪੜ੍ਹਾਉਣ 'ਚ, ਜਾਂ ਫਿਰ ਉਹ ਪ੍ਰੋਫੈਸਰ ਵਾਲੇ ਪਾਸੇ ਨੂੰ ਚਲੇ ਜਾਂਦਾ। ਸਭ ਤੋਂ ਵਧੀਆ ਤਾਂ ਉਹ ਹੀ ਪੜ੍ਹਾ ਸਕਦਾ ਨਾ ਜਿਹੜਾ ਹਾਲੇ ਸ਼ਰਾਰਤੀ ਬੱਚੇ ਨੂੰ ਬਿਠਾ ਲੈਂਦਾ ਵੀ ਤੂੰ ਏ ਲਿਖ, ਤੂੰ ਊੜਾ ਲਿਖ, ਹੈ ਨਾ। ਇਹ ਵੱਡੀ ਗੱਲ ਹੈ। ਇਹ ਤੁਹਾਡੀ ਗੱਲ ਬਿਲਕੁਲ ਸਹੀ ਆ। ਪਰ ਜਿਹੜੀ ਗੱਲ ਆਪਾਂ ਉੱਤੇ ਆਵਾਂਗੇ ਮੇਨ ਮੁੱਦੇ ਤੇ, ਵੀ ਜਿਹੜੇ ਸਾਡੇ ਡੈਮੋਗ੍ਰਾਫਿਕ ਜਿਹੜੇ ਜਨਸੰਖਿਅਕ ਅੰਕੜੇ ਆ ਉਹ ਕਿੱਦਾਂ ਬਦਲ ਰਹੇ ਆ ਜੀ। ਜਦੋਂ ਵੀ ਅਸੀਂ ਗੱਲ ਕਰੀ ਦੀ ਹੈ ਕਿ ਪ੍ਰਵਾਸੀ ਬਾਹਰੋਂ ਆ ਕੇ ਇੱਥੇ ਬਹੁਤ ਆ ਰਹੇ ਆ, ਵੀ ਇਸ ਲਈ ਜਿਹੜੇ ਕਾਨੂੰਨ ਕੁਝ ਬਣਾਉਣੇ ਚਾਹੀਦੇ ਆ ਪੰਜਾਬ ਸਰਕਾਰ ਨੂੰ ਕਿ ਇੱਥੇ ਆ ਕੇ ਜ਼ਮੀਨ ਨਾ ਲੈ ਸਕਣ, ਇਹਨਾਂ ਦੇ ਆਧਾਰ ਕਾਰਡ ਵਗੈਰਾ ਨਾ ਬਣਾ ਸਕਣ। ਤੇ ਬਹੁਤ ਸਾਰੇ ਆਪਣੇ ਲੋਕ ਇਸ ਚੀਜ਼ ਦਾ ਵਿਰੋਧ ਕਰਦੇ ਹੁੰਦੇ ਆ ਕਿ ਬਾਈ ਤੁਸੀਂ ਇੰਡੀਆ 'ਚ ਰਹਿੰਦੇ ਆ, ਤੁਸੀਂ ਵੀ ਤਾਂ ਉੱਧਰ ਜਾ ਕੇ ਕੰਮ ਕਰਦੇ ਹੀ ਆ, ਤੁਸੀਂ ਹੋਰ ਸਟੇਟਾਂ 'ਚ ਜਾ ਕੇ ਕੰਮ ਕਰਦੇ ਆ। ਪਰ ਮੈਂ ਜਿੰਨੇ ਵੀ ਇਹ ਲੋਕ ਹੁੰਦੇ ਆ ਉਹਨਾਂ ਨੂੰ ਇੱਕ ਚੀਜ਼ ਇਹ ਚੀਜ਼ ਦੱਸਣੀ ਚਾਹੁੰਦਾ, ਬੇਸ਼ੱਕ ਪੰਜਾਬੀ ਲੋਕ ਸਾਡੇ ਰਾਜਸਥਾਨ 'ਚ ਆ, ਬੇਸ਼ੱਕ ਅਸੀਂ ਯੂਪੀ 'ਚ ਰਹਿੰਦੇ ਆ, ਪਰ ਕਿਤੇ ਵੀ ਅਸੀਂ ਜਿਹੜੇ ਜਨਸੰਖਿਅਕ ਅੰਕੜੇ ਉਹਨਾਂ ਦੇ ਕਢਾ ਕੇ ਦੇਖ ਲਿਓ, ਉਹ 80% ਹੋਊਗੇ, 10-20% ਬਾਹਰਲੇ ਹੋਊਗੇ। ਕਿਸੇ ਵੀ
ਇੰਡੀਆ ਦੇ ਰਾਜ ਦੇ ਵਿੱਚ ਇਸ ਤਰ੍ਹਾਂ ਦੇ ਨਾਲ ਅੰਕੜੇ ਨਹੀਂ ਬਦਲੇ ਹੈਗੇ। ਇਹ ਬਦਲੇ ਗਏ ਆ ਜਾਂ ਆਪ ਬਦਲੇ ਗਏ ਆ ਸਰਕਾਰਾਂ ਦੁਆਰਾ, ਏਜੰਸੀਆਂ ਦੁਆਰਾ, ਜਾਂ ਨੈਚੁਰਲੀ ਬਦਲ ਹੋ ਗਏ, ਇਹਦੇ ਬਾਰੇ ਮੈਂ ਨਹੀਂ ਗੱਲ ਕਰਦਾ। ਪਰ ਇਸ ਟਾਈਮ ਜਿਹੜੀ ਸਾਡੇ ਇੱਥੇ ਪ੍ਰਵਾਸੀ ਮਜ਼ਦੂਰ, ਪ੍ਰਵਾਸੀ ਭਾਰਤੀ ਜਿਹੜੇ ਆਏ ਆ, ਉਹਨਾਂ ਦੀ ਜਨਸੰਖਿਆ ਇਸ ਵੇਲੇ 50-50 ਆ। ਇਹ ਪੰਜਾਬ, ਇਹ ਇੰਡੀਆ ਦੇ ਕਿਸੇ ਵੀ ਹੋਰ ਰਾਜ 'ਚ ਇਹ ਚੀਜ਼ ਹੈ ਨਹੀਂ ਗੀ, ਪੰਜਾਬ 'ਚ ਹੀ ਹੋਈ ਆ। ਫਿਰ ਉਹ ਲੋਕ ਕਹਿੰਦੇ ਆ ਵੀ ਤੁਸੀਂ ਕੱਲ੍ਹ ਹੀ ਇੱਦਾਂ ਕਰਦੇ ਆ ਵੀ ਪੰਜਾਬ ਦੇ ਹੀ ਤਾਂ ਬਾਹਰ ਜਾਂਦੇ ਆ ਯਾਰ। ਅਸੀਂ ਇੰਨੀ ਤਾਦਾਦ 'ਚ ਨਹੀਂ ਜਾਂਦੇ ਕਿ ਅਸੀਂ ਯੂਪੀ 'ਚ ਜਾ ਕੇ ਯੂਪੀ ਵਾਲਿਆਂ ਦੀ ਜਨਸੰਖਿਆ ਘਟਾ ਦਈਏ ਤਾਂ ਆਪਣੀ ਵਧਾ ਦਈਏ। ਏਦਾਂ ਨਹੀਂ ਹੋਇਆ। ਕੈਨੇਡਾ 'ਚ ਏਦਾਂ ਕਰਦੇ, ਨਾ ਕੈਨੇਡਾ, ਇੰਗਲੈਂਡ, ਅਮਰੀਕਾ, ਉਹਨਾਂ ਦੇਸ਼ਾਂ ਦੀ ਤਾਂ ਪਾਲਿਸੀ ਆ ਉਸਤਾਦ। ਉਹਨਾਂ ਦੇਸ਼ਾਂ ਦੀ ਪਾਲਿਸੀ ਆ ਕਿ ਅਸੀਂ 70% ਤੋਂ ਘੱਟ ਆਪਣੀ ਜਨਸੰਖਿਆ ਨਹੀਂ ਵਧਣ ਦੇਣੀ। ਉਨੇ ਕੁ PR ਜਾਂ ਜਿਨ੍ਹਾਂ ਨੂੰ ਉਹਨਾਂ ਨੇ ਸਿਟੀਜ਼ਨ ਦੇਣੀ ਆ, ਉਨੇ ਕਾਰਡ ਕੱਢਦੇ ਆ। ਉਹ ਇੰਨੇ ਬੇਵਕੂਫ ਨਹੀਂ ਗੇ ਕਿ ਦੂਸਰੇ 60% ਕਰ ਲੈਣ ਤੇ ਆਪ ਨਿਵਾਸੀ ਘਟ ਜਾਣ ਤੇ ਬਾਹਰਲੇ ਵੱਧ ਜਾਣ। ਹੁਣ ਜੇ ਕੱਲ੍ਹ ਨੂੰ ਸਾਡੀ ਮੂਲ ਨਿਵਾਸੀਆਂ ਦੀ ਇੱਥੇ ਜਨਸੰਖਿਆ ਘਟ ਜਾਂਦੀ ਆ, ਮੰਨ ਲਓ ਉਹਨਾਂ ਦੀ ਵੱਧਦੀ ਆ, ਜੋ ਕਿ ਦਿਖ ਰਿਹਾ ਕਿ ਵਧੂਗੀ, ਠੀਕ ਹੈ ਜੀ। ਪਿੰਡਾਂ ਦੇ ਸਰਪੰਚ ਬਣ ਰਹੇ ਨੇ। ਹਾਂਜੀ, ਪਿੰਡਾਂ ਦੇ ਸਰਪੰਚ ਬਣ ਰਹੇ ਆ। ਅਗਲਿਆਂ ਦੇ ਬੱਚੇ 6-6 7-7 ਆ, ਆਪਣੇ ਬੱਚੇ 1-1 2 ਆ, ਹਨਾ। ਸਾਡੇ ਲੋਕ ਹਵਾਲਾ ਦੇਣ ਦੇ ਆ, ਪੜ੍ਹਾਈ ਮਹਿੰਗੀ ਆ ਜਾਂ ਕੁਛ ਵੀ ਆ, ਪਰ ਅਗਲੇ ਚਲੋ ਪਾਲੀ ਜਾਂਦੇ ਆ ਨਾ। ਉਹਨਾਂ ਨੇ ਜਦੋਂ ਬਰਾਬਰ ਆਉਣਾ ਹੈ ਆਪਣੇ, ਸੋ ਆਟੋਮੈਟਿਕਲੀ ਜਿਹੜੇ ਪੋਲੀਟੀਸ਼ੀਅਨ ਹੈਗੀ, ਸਾਡੀ ਰਾਜਨੀਤੀ ਵੀ ਹੈਗੀ ਆ, ਉਹ ਪੰਜਾਬ ਦੀ ਬਦਲੂਗੀ, ਬਿਲਕੁਲ ਬਦਲੂਗੀ। ਹਾਂ, ਉਹਨਾਂ ਦੇ ਹੱਕ ਦੇ ਫੈਸਲੇ ਹੋਣਗੇ, ਉਹਨਾਂ ਦੇ ਹੱਕ ਦੀਆਂ ਪਾਲਿਸੀਆਂ ਬਣਨਗੀਆਂ, ਇਹ ਸਾਰਾ ਕੁਝ ਹੋਊਗਾ ਨਾ। ਇਹ ਤਾਂ ਸਾਰਾ ਕੁਝ ਵੋਟਾਂ ਲਈ ਹੁੰਦਾ। ਜੇ ਤੁਹਾਡੇ ਕੋਲ 10 ਵੋਟਾਂ ਆ, ਮੈਂ ਤੁਹਾਡੀ ਸੁਣੂਗਾ, ਮੇਰੀਆਂ 2 ਰਹਿ ਜਾਣੀਆਂ, ਮੇਰੀ ਕੌਣ ਸੁਣੂਗਾ? ਇਹ ਚੀਜ਼ਾਂ ਹੋਣੀਆਂ ਆ ਬਾਈ, ਇਹ ਸੱਚਾਈ ਆ ਗੱਲ। ਜਿੱਦਾਂ ਆਪਾਂ ਪੰਜਾਬ ਦੇ ਹੱਕ 'ਚ ਕਈ ਵਾਰੀ ਗੱਲ ਕਰਦੇ ਆ, ਆਪਾਂ ਕਹਿੰਦੇ ਵੀ ਸਾਨੂੰ ਪਾਣੀ ਚਾਹੀਦਾ, ਅਸੀਂ ਹਰਿਆਣੇ ਨੂੰ ਨਹੀਂ ਦੇਣਾ, ਜਾਂ ਫਿਰ ਖਾਲਿਸਤਾਨ ਦੀ ਮੰਗ ਉੱਠਦੀ ਆ, ਤੇ ਇਹ ਵੀ ਅੱਗੇ ਜਾ ਕੇ ਕੋਈ ਚੱਕੂਗਾ ਹੀ ਨਹੀਂ। ਜਿੱਦਾਂ ਮਿਕਸਚਰ ਹੋਈ ਜਾਊਗਾ ਲੋਕਾਂ ਦਾ, ਜੇ 10 ਜਾਣੇ ਹੁਣ ਚੱਕਦੇ ਆ, ਉਹ 5 ਰਹਿ ਜਾਣਗੇ। ਬੇਸ਼ੱਕ ਮੰਗ ਠੀਕ ਹੈ, ਗਲਤ ਹੈ, ਆਪਾਂ ਉਸ ਸੰਦਰਭ 'ਚ ਨਹੀਂ ਜਾਂਦੇ, ਪਰ ਮੰਗ ਉੱਠਣੋਂ ਹਟ ਜਾਣੀ ਜਿੱਦਾਂ ਵਧੀ ਜਾਣੀ। ਦੇਖੋ, ਪਾਣੀ ਵਾਲਾ ਤਾਂ ਮਸਲਾ ਮੇਨ ਹੈਗਾ ਹੀ ਆ ਕਿ ਹਰਿਆਣੇ ਨੂੰ ਤਾਂ ਜਮਨਾ ਹੀ ਲਾਗੇ ਤੋਂ ਲੱਗਦੀ ਹੈ ਨਾ, ਉਹ ਉੱਥੋਂ ਵੀ ਲੈ ਸਕਦੇ ਆ। ਉਹ ਚਲੋ ਭਗਵੰਤ ਮਾਨ ਨੇ ਵੀ ਇਸ ਚੀਜ਼ ਬਾਰੇ ਵਧੀਆ ਗੱਲ ਕਹੀ ਸੀ, ਮੈਂ ਉਸ ਚੀਜ਼ ਨੂੰ ਵਧੀਆ ਸਮਝਿਆ ਨਾ। ਤੇ ਜਿਹੜੀ ਗੱਲ ਹੈਗੀ ਆ ਕਿ ਅਲੱਗ ਰਾਜ ਦੀ ਜਾਂ ਹੋਰ ਹੈਗਾ, ਉਹ ਇਕੱਲੇ ਪੰਜਾਬ 'ਚ ਨਹੀਂ, ਹੋਰ ਬਹੁਤ ਸਾਰੇ ਰਾਜ ਆ ਜਿੱਥੋਂ ਕਿ ਉੱਠਦੀ ਰਹਿੰਦੀ ਆ। ਅਸਲ ਦੇ ਵਿੱਚ ਇੰਡੀਆ ਜਿਹੜਾ ਆ, ਵੱਖ-ਵੱਖ ਜਿਹੜੇ ਰਾਜ ਸੀਗੇ, ਉਹਨਾਂ ਦਾ ਰਾਜਾਂ ਦਾ ਮੇਲ ਆ, ਹਾਂ ਨਾ, ਸਮੂਹ ਆ। ਉਹ ਲੋਕਾਂ ਦੇ ਕਸਟਮ ਅਲੱਗ ਆ, ਕਿਸੇ ਦਾ ਧਰਮ ਅਲੱਗ ਆ, ਕਿਤੇ ਕੁਛ ਹੈਗੀਆਂ ਚੀਜ਼ਾਂ, ਹਨਾ। ਸੋ ਉਹ ਉੱਠਦੇ ਰਹਿੰਦੇ ਹੁੰਦੇ ਆ। ਪਰ ਹਾਂ, ਤੁਹਾਡੀ ਗੱਲ ਇਹ ਬਿਲਕੁਲ ਸਹੀ ਆ ਕਿ ਜੇ ਸਾਡੀ ਜਨਸੰਖਿਆ ਪੰਜਾਬ 'ਚ ਹੀ ਘਟਦੀ ਆ, ਕੱਲ੍ਹ ਨੂੰ ਕੁਛ ਵੀ ਵਾਧਾ ਘਾਟਾ ਹੁੰਦਾ, ਕੁਛ ਵੀ ਕੱਲ੍ਹ ਨੂੰ ਮੰਨ ਲਓ ਕੋਈ ਹੋਰ ਕਾਨੂੰਨ ਲੈ ਕੇ ਆਉਂਦੇ, ਜਿੱਦਾਂ ਆਹ ਬਿੱਲ ਆਏ ਸੀਗੇ। ਸੋ ਜਿੱਦਾਂ ਹੁਣ ਮੈਂ ਤਾਂ ਦੇਖਦਾ ਜਦੋਂ ਕਾਨੂੰਨ ਉਹ ਬਿੱਲ ਆਏ ਸੀਗੇ ਕਿਸਾਨੀ, ਤਾਂ ਉਦੋਂ ਅਸੀਂ 40-50 ਪਿੰਡ 'ਚੋਂ ਸੀਗੇ ਜਿਹੜੇ ਮੁੰਡੇ ਸੀਗੇ, ਅਸੀਂ ਮਤਲਬ ਕਿ ਧਰਨੇ ਜਾਂ ਮੋਰਚਿਆਂ 'ਚ ਜਾਈਦਾ ਸੀਗਾ। ਜੇ ਮੈਂ ਹੁਣ ਉਹਨਾਂ 50 ਚੋਂ ਦੇਖਾਂ, ਉਹ ਉਹਨਾਂ 'ਚੋਂ 30 ਜਾਣੇ 30 ਬਾਹਰ ਚਲੇ ਗਏ ਜੀ, ਉਹ ਰਹਿ ਗਏ 10-15 ਰਹਿ ਚੁੱਕੇ, ਹਨਾ। ਮਤਲਬ ਇਸ ਹਿਸਾਬ ਨਾਲ ਇਹ ਚੀਜ਼ਾਂ ਬਦਲ ਰਹੀਆਂ ਆ। ਫਿਰ ਕੱਲ੍ਹ ਨੂੰ ਜੇ ਕੱਲ੍ਹ ਸਾਡੇ ਕੋਲ ਡਾਂਗ ਸੂਟਾ ਮਾਰੂਗਾ, ਅਗਲਿਆਂ ਦੀ ਜਨਸੰਖਿਆ ਜ਼ਿਆਦਾ ਹੋਣੀ ਆ, ਸਾਡੀ ਘੱਟ ਹੋਣੀ ਆ, ਅਸੀਂ ਕਿੱਥੋਂ ਬਾਅਦ? ਇੱਕ ਹੋਰ ਚੀਜ਼ ਹੋ ਸਕਦੀ ਨਾ ਇੱਥੇ, ਜੇ ਕੁਝ ਪੰਜਾਬ ਤੇ ਇੱਦਾਂ ਦੀ ਅਣਹੋਣੀ ਵਾਪਰਦੀ ਵੀ ਆ, ਪੰਜਾਬ ਕਿਸੇ ਦਾਬੂ ਮਾਰਦੇ ਹੇਠ ਆਉਂਦਾ ਵੀ ਆ, ਅਗਲੇ ਝੋਲਾ ਚੱਕਣਗੇ, ਆਪਣੀ ਮੂਲ ਸਟੇਟ 'ਚ ਚੱਲ ਜਾਣਗੇ, ਆਪਾਂ ਫਿਰ ਬੈਠੇ ਰਹਿ। ਚਲੋ, ਜਦੋਂ ਕੋਈ ਉੱਥੇ ਪ੍ਰਾਪਰਟੀ ਲੈ ਲੈਂਦਾ ਹੁੰਦਾ ਆ, ਏਦਾਂ ਤਾਂ ਨਹੀਂ ਕੁਛ ਵੀ ਕਰਦਾ ਹੁੰਦਾ ਹੈਗਾ। ਇਹਨਾਂ ਨੇ ਫਿਰ ਤਾਂ ਇੱਥੇ ਹੀ, ਜਿੱਦਾਂ ਹੁਣ ਸਾਡੇ ਲੋਕ ਬਾਹਰ ਜਾ ਕੇ ਬਸੇ ਹੋਏ, ਇਹ ਵੀ ਇੱਥੇ ਬਸੂਗੇ। ਪਰ ਠੀਕ ਆ, ਪੰਜਾਬ ਦੇ ਵਿੱਚ ਇੰਨੀ ਛੇਤੀ ਨਹੀਂ ਆਉਣਾ ਹੈਗਾ। ਪਰ ਫਿਰ ਵੀ ਕਈ ਆਪਣੇ ਲੋਕ ਕਹਿੰਦੇ ਆ ਕਿ ਯਾਰ ਪੰਜਾਬੀ ਤਾਂ ਪਹਿਲਾਂ ਵੀ ਘੱਟੇ ਹੀ ਸੀਗੇ, ਭਈ ਸ਼ੇਰ ਜੰਗਲ 'ਚ ਘੱਟੇ ਹੁੰਦੇ ਆ ਨਾ, ਏਦਾਂ ਆਪਣੇ ਲੋਕ ਜ਼ਿਆਦਾ ਕਹਿੰਦੇ ਆ ਨਾ। ਆਪਣੇ ਆਪ ਨੂੰ ਹੌਸਲਾ ਦੇਣਾ, ਜਿੱਦਾਂ ਹੌਸਲਾ ਦਿੰਦੇ ਆ ਨਾ। ਮੈਂ ਫਿਰ ਕਹਿੰਦਾ ਹੁੰਦਾ, ਮੈਂ ਕਿਹਾ ਯਾਰ ਇੰਨੇ ਵੀ ਨਾ ਘੱਟ ਜਾਣਗੇ ਜਿੱਦਾਂ ਮੋਦੀ ਚੀਤੇ ਬਾਹਰੋਂ ਲੈ ਕੇ ਆਇਆ ਸੀ ਨਾ, ਉਹ ਵੀ ਨਹੀਂ ਬਚੇ ਮੁੜ ਕੇ, ਆਪਣਾ ਵੀ ਏਦਾਂ ਦਾ ਹਾਲ ਨਾ ਹੋ ਜਾਏ। ਸਹੀ ਗੱਲ। ਸੋ ਜ਼ਰੂਰ ਮੈਂ ਬਾਹਰ, ਜਿੱਦਾਂ ਪ੍ਰਵਾਸ ਦੀ ਗੱਲ ਕਰ ਲਓ, ਪ੍ਰਵਾਸ ਤੇ ਆ ਜਾਂਦੇ ਆ ਹੁਣ ਆਪਾਂ। ਹਾਂ, ਪ੍ਰਵਾਸ ਤੇ ਆ ਲਓ ਜੀ, ਕਿ ਮੇਰੇ ਨਾਲ ਦੇ ਵੀ ਮੈਂ ਤੁਹਾਨੂੰ ਕਿਹਾ ਕਿ ਮੋਸਟਲੀ ਚਲੇ ਜਾ ਹੀ ਚੁੱਕੇ ਹੋ, ਹਨਾ ਜੀ। ਮੈਂ ਪ੍ਰਵਾਸ ਨੂੰ ਕਦੀ ਗਲਤ ਨਹੀਂ ਮੰਨਦਾ ਜੀ, ਠੀਕ ਆ ਜੀ। ਪ੍ਰਵਾਸ ਅੱਜ ਦਾ ਨਹੀਂ ਚੱਲਿਆ, ਇਹ ਹਜ਼ਾਰਾਂ ਲੱਖਾਂ ਸਾਲਾਂ ਤੋਂ ਚੱਲਦਾ। ਕੋਈ ਪਹਿਲਾਂ ਘੋੜੇ ਜਾਂ ਸੋਨਾ ਲੈਣ ਜਾਂਦੇ। ਕਿਉਂਕਿ ਇੱਥੇ ਮੈਂ ਤੁਹਾਡੀ ਗੱਲ ਕਰਦਾ ਬਾਈ, ਇਹ ਇੱਕ ਗੱਲ ਇੱਥੇ ਪਹਿਲਾਂ ਆਪਾਂ ਐਡ ਕਰ ਲਈਏ, ਫੇਰ ਹੀ ਅੱਗੇ ਤੁਰਦੇ ਹਾਂ। ਹੁਣ ਆਪਾਂ ਗੱਲਾਂ ਤਾਂ ਕਰੀ ਜਾਂਦੇ, ਬਹੁਤ ਸਾਰੇ ਲੋਕ ਥੱਲੇ ਇਹ ਕਮੈਂਟ ਕਰਦੇ, ਮੈਂ ਆਪਣੇ ਹੀ ਦੀ ਨਹੀਂ ਗੱਲ ਕਰਦਾ, ਮੈਂ ਬਹੁਤੇ ਸੋਸ਼ਲ ਮੀਡੀਆ ਤੇ ਜਿਹੜੇ ਪਲੇਟਫਾਰਮ ਅਲੱਗ-ਅਲੱਗ ਨੇ ਉਹਨਾਂ ਤੇ ਦੇਖਦੇ ਆ, ਜਦੋਂ ਕਮੈਂਟ ਥੱਲੇ ਕਹਿੰਦੇ, ਸਾਰੇ ਗੱਲ ਕਰਦੇ ਆ ਵੀ ਪੰਜਾਬ ਤੇ ਆਹ ਹੋ ਗਿਆ, ਆਹ ਹੋ ਗਿਆ, ਆਹ ਹੋ ਗਿਆ। ਕਿਸੇ ਤੋਂ ਕੋਈ ਸਬੂਤ ਹੈਗਾ, ਕੋਈ ਇਹ ਦੱਸ ਸਕਦਾ ਵੀ ਸੱਚੀ ਪੰਜਾਬ ਦੇ ਨਾਲ ਹੀ ਵਿਤਕਰਾ ਕੀਤਾ ਜਾਂਦਾ? ਆਪਾਂ ਕਹਿ ਤਾਂ ਦਿੰਦੇ ਹਰੇਕ ਵਾਰੀ ਵੀ ਪੰਜਾਬ ਹਮੇਸ਼ਾ ਟਾਰਗੇਟ ਤੇ ਰਹਿੰਦਾ, ਕਿ ਇਹ ਗੱਲ 'ਚ ਤਰਕ ਹੈ ਕਿ ਸੱਚੀ ਇਹ ਗੱਲ ਹੈ? ਤੁਹਾਡਾ ਇਹਦੇ ਬਾਰੇ ਕੀ ਪ੍ਰਤੀਕਰਮ ਹੈ? ਫਿਰ ਆਪਾਂ ਮਾਈਗ੍ਰੇਸ਼ਨ ਨਾਲ ਤੁਰਦੇ ਹਾਂ। ਦੇਖੋ, ਪੰਜਾਬ ਦੇ ਨਾਲ ਤਾਂ ਬਿਲਕੁਲ ਹੀ ਕੀਤਾ ਜਾਂਦਾ ਆ। ਜਿਹੜੇ ਵਾਅਦੇ ਕਰਕੇ ਸਾਨੂੰ ਆਜ਼ਾਦੀ ਦਿੱਤੀ ਗਈ ਸੀ, ਜੋ ਇੱਕ ਜਿਹੜੀ ਸਟੇਟ ਹੋਊਗੀ, ਜੋ ਕਿਹਾ ਗਿਆ ਸੀ ਉਸ ਸਮੇਂ ਕਿ ਤੁਸੀਂ ਉੱਥੇ ਆਜ਼ਾਦੀ ਦਾ ਆਨੰਦ ਮਾਣੋਗੇ, ਤੁਹਾਡੇ ਸਪੈਸ਼ਲ ਇੱਕ ਤੁਹਾਡਾ ਰਾਜ ਹੋਊਗਾ,
ਤੁਹਾਡੇ ਆਪਣੀਆਂ ਪਾਲਿਸੀਆਂ ਹੋਊਗੀਆਂ, ਤੁਸੀਂ ਜਿਹੜੇ ਵੀ ਆਪਣੇ MSPਆਂ ਦਾ ਮੁੱਦਾ ਲੈ ਲਓ ਵੀ ਤੁਹਾਡੇ ਆਪਣੇ ਹੋਊਗੇ, ਤੁਸੀਂ ਵਪਾਰ ਨੀਤੀ ਤੁਹਾਡੀ ਆਪਣੀ ਹੋਊਗੀ। ਮਤਲਬ ਇਹ ਚੀਜ਼ਾਂ ਹੈਗੀਆਂ ਸੀ ਜਿਹੜੀਆਂ ਹੁਣ ਨਹੀਂ ਮਿਲ ਰਹੀਆਂ ਹੈਗੀਆਂ। ਇਹ ਵਿਤਕਰਾ ਹੀ ਆ। ਅਸੀਂ ਪੰਜਾਬ ਨੇ ਹੀ ਆਪਣਾ ਸਾਰਾ ਆਪਣੀ ਜ਼ਮੀਨ ਦੀ ਵੰਡ ਹੋਈ ਆ, ਜਦੋਂ ਵੀ ਵੰਡ ਹੋਈ ਆ ਪਾਕਿਸਤਾਨ ਦੇ ਨਾਲ ਸਾਡੇ ਹੀ ਲੱਖਾਂ ਲੋਕ ਮਰੇ ਸੀਗੇ। ਨੁਕਸਾਨ ਵੀ ਸਾਨੂੰ ਹੀ ਝੱਲਣੇ ਸੀਗੇ। ਸਾਨੂੰ ਹੌਸਲਾ ਅਫਜ਼ਾਈ ਜਾਂ ਸਾਨੂੰ ਇੱਕ ਉਹ ਹੋਪ ਦੇ ਕੇ ਹੀ ਨਾਲ ਰੱਖਿਆ ਗਿਆ ਸੀ ਕਿ ਹਾਂ ਬਈ ਤੁਹਾਨੂੰ ਇੱਥੇ ਸਾਰੀਆਂ ਚੀਜ਼ਾਂ ਮਿਲੂਗੀਆਂ। ਸ਼ਹੀਦੀਆਂ ਵੀ ਸਭ ਤੋਂ ਵੱਧ ਸਾਡੇ ਲੋਕਾਂ ਨੇ ਪੰਜਾਬੀਆਂ ਨੇ ਕੀਤੀਆਂ। ਬਿਲਕੁਲ ਉਸ ਦੇ ਆਧਾਰ ਤੇ ਹੀ ਜੇ ਮੰਨ ਲੈਂਦੇ ਵੀ ਇਹਨਾਂ ਨੇ ਇੰਨੀਆਂ ਕੁਰਬਾਨੀਆਂ ਕੀਤੀਆਂ ਨੇ, ਇਸ ਆਧਾਰ ਤੇ ਇਹਨਾਂ ਦਾ ਇੰਨਾ ਕੁ ਹੱਕ ਬਣਦਾ ਵੀ ਇਹ ਜੋ ਕਹਿਣ ਉਹ ਸਾਨੂੰ ਦੇਣਾ ਚਾਹੀਦਾ। ਹਾਂ, ਬਸ਼ਰਤੇ ਕਿ ਉਹ ਨਿਆਂ ਸੰਗਤ ਹੋਵੇ, ਉਹ ਸਹੀ ਮੰਗ ਹੋਵੇ, ਕਿਸੇ ਨਾਲ ਧੱਕਾ ਨਾ ਹੋਵੇ। ਹਾਂ, ਉਹ ਤਾਂ ਚੀਜ਼ਾਂ ਹੈਗੀਆਂ ਹੀ ਆ। ਹੁਣ ਤੁਸੀਂ ਪਾਣੀ ਵਾਲਾ ਹੀ ਮਸਲਾ ਲੈ ਲਓ, ਇਹਦੇ ਵਿੱਚ ਵੀ ਕਹਿ ਦਿੱਤਾ ਜਾਂਦਾ ਹੈ ਕਿ ਬਈ ਨਹੀਂ ਜੀ ਇੱਥੇ ਬਾਕੀ ਰਾਜਾਂ ਨੂੰ ਵੀ ਜਾਊਗਾ। ਹਾਲੇ ਕਿ ਸੈਂਟਰਲ ਗੌਰਮੈਂਟਸ ਹੀ ਕਹਿੰਦੀਆਂ, ਜਦ ਕਿ ਰਿਪੇਰੀਅਨ ਲਾਅ ਇਹੀ ਕਹਿੰਦਾ ਹੈ ਕਿ ਇੱਥੇ ਜਿਹੜੀਆਂ ਸਟੇਟਾਂ ਰਹਿੰਦੀਆਂ ਉਹਨਾਂ ਦਾ ਹੀ ਹੁੰਦਾ ਹੈ ਨਾ। ਸੋ ਮਤਲਬ ਇਹ ਤਾਂ ਹੁੰਦਾ ਹੀ ਆ, ਧੱਕਾ ਤਾਂ ਹੋ ਹੀ ਰਿਹਾ ਆ। ਬਹੁਤ ਸਾਰੀਆਂ ਚੀਜ਼ਾਂ ਨੂੰ ਲੈ ਕੇ ਧੱਕਾ ਹੋ ਰਿਹਾ। ਸਿੱਧੀ ਜੀ ਗੱਲ ਹੈ, ਜਿਹੜੀ ਆਪਾਂ ਰਿਪੇਰੀਅਨ ਲਾਅ ਦੀ ਵੀ ਗੱਲ ਕਰਦੇ ਹਾਂ, ਉਹਨੂੰ ਪਤਾ ਨਹੀਂ ਕਿਉਂ ਇੰਨਾ ਉਲਝਾ ਲਿਆ ਜਾਂਦਾ। ਆਮ ਲੋਕ, ਆਮ ਵਿਅਕਤੀ ਦੀ ਗੱਲ ਸਮਝ ਦੇ ਵਿੱਚ ਵੀ ਨਹੀਂ ਆਉਂਦੀ। ਵੀ ਸਿੱਧੀ ਜੀ ਗੱਲ ਤਾਂ ਇਹ ਆ ਵੀ ਜਿਹੜੀ ਜਗ੍ਹਾ ਤੋਂ ਲੰਘ ਰਿਹਾ ਪਾਣੀ, ਪਹਿਲਾ ਹੱਕ ਉਹਨਾਂ ਦਾ ਆ। ਕਿਸੇ ਵੀ ਤਰੀਕੇ ਦੇ ਨਾਲ ਆਪ ਮਨੁੱਖ ਦੁਆਰਾ ਬਣਾ ਕੇ ਉਹ ਪਾਣੀ ਦੀ ਵੰਡ ਨਹੀਂ ਕੀਤੀ ਜਾ ਸਕਦੀ ਨਾ। ਗੱਲ ਤਾਂ ਇਹ ਹੈ। ਹਾਂਜੀ ਹਾਂਜੀ, ਉਹ ਤਾਂ ਇਹ ਤਾਂ ਜਿਹੜੇ ਇੰਟਰਨੈਸ਼ਨਲ ਲਾਅ ਆ, ਰਿਪੇਰੀਅਨ ਲਾਅ, ਉਹਦੇ ਵਿੱਚ ਇਹੀ ਕਿਹਾ ਗਿਆ ਕਿ ਜਿੱਥੇ ਵੀ ਕੋਈ ਕੁਦਰਤੀ ਸਰੋਤ ਮਿਲਦੇ ਆ, ਪਹਿਲਾ ਹੱਕ ਉੱਥੇ ਦੇ ਜਿਹੜੇ ਵਸਨੀਕ ਹੁੰਦੇ ਆ ਉਹਨਾਂ ਦਾ ਹੀ ਹੁੰਦਾ, ਮੂਲ ਵਸਨੀਕਾਂ ਦਾ ਹੁੰਦਾ, ਹਨਾ। ਚਾਹੇ ਉਹ ਪਾਣੀ ਆ, ਚਾਹੇ ਹੋਰ ਕੋਈ ਚੀਜ਼ਾਂ ਵੀ ਆ। ਪਰ ਇੱਦਾਂ ਕਿੱਥੇ ਕੀਤਾ ਜਾਂਦਾ। ਉਹੀ ਚੀਜ਼ਾਂ ਆ ਜਾਂਦੀਆਂ ਪਿੱਛੇ, ਕਾਰਪੋਰੇਟ ਵਰਲਡ ਆ ਜਾਂਦੇ ਆ, ਪੋਲੀਟੀਕਲ ਲੋਕ ਆ ਜਾਂਦੇ ਆ, ਜਿਨ੍ਹਾਂ ਦੇ ਆਪਣੇ ਹਿੱਤ ਹੁੰਦੇ ਆ, ਉਹਨਾਂ ਚੀਜ਼ਾਂ ਦਾ ਸਾਰਾ ਕੁਝ ਵੇਚ ਦਿੱਤਾ ਜਾਂਦਾ। ਜੀ ਮੈਂ ਇੱਥੇ ਦਰਸ਼ਕਾਂ ਦੇ ਤੱਕ ਇਹ ਗੱਲ ਜ਼ਰੂਰ ਦੱਸਦਾ। ਪਹਿਲੀ ਗੱਲ ਇਹ ਕਿ ਰਿਪੇਰੀਅਨ ਲਾਅ ਦੀ ਆਪਾਂ ਗੱਲ ਤਾਂ ਕਰਦੇ ਹਾਂ, ਪੰਜਾਬ ਤੋਂ ਪਾਣੀਆਂ ਦਾ ਇੱਕ ਹੱਕ ਆਪਾਂ ਸੂਆ ਕੱਸੀ ਛੋਟੇ ਤੋਂ ਛੋਟਾ ਵੀ ਆਪ ਨਹੀਂ ਕੱਢ ਸਕਦੇ। ਉਹ ਬਹੁਤ ਸਮਾਂ ਪਹਿਲਾਂ, ਇਹ 20ਵੀਂ ਸਦੀ ਦੇ ਵਿੱਚ ਹੀ ਸ਼ਾਇਦ ਉਹ ਸਾਰੇ ਹੱਕ ਸਾਡੇ ਤੋਂ ਖੋਹ ਲਏ ਸੀ ਸੈਂਟਰ ਨੇ, ਆਪਣੇ ਉਹਦੇ ਅੰਡਰ ਕਰ ਲਏ ਸੀ, ਉਹਦੀਆਂ ਧਾਰਾਵਾਂ ਬਦਲ ਕੇ ਸਾਰੀਆਂ। ਤੇ ਦੂਸਰਾ, ਉਸ ਤੋਂ ਬਾਅਦ ਜਦੋਂ ਆਪਾਂ ਪਾਣੀ ਦੀ ਗੱਲ ਅੱਗੇ ਵੀ ਕਰਦੇ ਹਾਂ, ਸੂਏ ਕੱਸੀ ਨਹਿਰਾਂ, ਉਹ ਤਾਂ ਆਪਾਂ ਨਹੀਂ ਕੱਢ ਸਕਦੇ ਹੈ ਨਾ। ਹੁਣ ਉਹ ਜਦੋਂ ਉਹਨਾਂ ਦੇ ਅੱਖ ਥੱਲੇ ਆ ਗਿਆ, ਫਿਰ ਉਸ ਤੋਂ ਬਾਅਦ ਉਹਨਾਂ ਨੇ ਸਾਨੂੰ ਦਿੱਤੀ ਹਰੀ ਕ੍ਰਾਂਤੀ। ਹਰੀ ਕ੍ਰਾਂਤੀ ਵੀ ਮੇਰੇ ਪੱਧਰ ਤੇ ਤਾਂ ਮੈਂ ਇਹਨੂੰ ਜੈਨੋਸਾਈਡ ਮੰਨਦਾ, ਕਿਉਂਕਿ ਹਰੀ ਕ੍ਰਾਂਤੀ ਦੇ ਨਾਲ ਜੇ ਫਸਲ ਵੀ ਆਈ, ਪੰਜਾਬ ਦਾ ਕਿਸਾਨ ਖੁਸ਼ਹਾਲ ਹੋਇਆ। ਪੰਜਾਬ ਦਾ ਕਿਸਾਨ ਨੂੰ ਐਂ ਲੱਗਾ ਵੀ ਹੁਣ ਮੈਂ ਆ ਵੀ ਕਰ ਸਕਦਾ, ਮੈਂ ਗੱਡੀ ਲੈ ਸਕਦਾ, ਵੱਡਾ ਟਰੈਕਟਰ ਲੈ ਸਕਦਾ, ਮੈਂ ਆਪਣੀ ਕੁੜੀ ਦਾ ਵਿਆਹ ਧੜੱਲੇ ਦੇ ਨਾਲ ਵੱਡੀ ਸ਼ਾਨੋ ਸ਼ੌਕਤ ਨਾਲ ਕਰ ਸਕਦਾ। ਇਹ ਸਾਰੀਆਂ ਚੀਜ਼ਾਂ ਮੈਂ ਤਾਂ ਜੈਨੋਸਾਈਡ ਮੰਨਦਾ। ਇੱਕ ਤਰੀਕੇ ਦੇ ਨਾਲ ਸਾਨੂੰ ਮਾਰਤਾ, ਕੀਟਨਾਸ਼ਕ ਦੇ ਕੇ ਮਾਰਤਾ ਸਾਨੂੰ। ਦੇਖੋ, ਇਹ ਹਰੀ ਕ੍ਰਾਂਤੀ ਅਸਲ ਦੇ ਵਿੱਚ ਮੁੱਦਾ ਆਇਆ ਕਿੱਦਾਂ? 1965 ਤੱਕ ਪੰਜਾਬ ਭਾਵੇਂ ਕਿ ਆਜ਼ਾਦ ਹੋਇਆ ਸੀਗਾ ਦੇਸ਼, ਭਾਵੇਂ ਕਿ ਬਾਕੀ ਦੇਸ਼ਾਂ ਦੇ ਵਿੱਚ ਭੁੱਖਮਰੀ ਸੀ, ਬੰਗਾਲ ਵਾਲਾ ਬਹੁਤ ਭੁੱਖਮਰੀ ਸੀ, ਪਰ ਪੰਜਾਬ ਹਰਿਆਣਾ ਜਿਹੜਾ ਸਾਡਾ ਨਾਰਥ ਹਲ ਦੀ ਸਾਈਡ ਸੀਗਾ, ਇੱਥੇ ਲੋਕ ਵਧੀਆ ਰੋਟੀ ਪਾਣੀ ਖਾ ਰਹੇ ਸੀ, ਵੰਡਮੀਆਂ ਫਸਲਾਂ ਬੀਜਦੇ ਸੀ, ਕਣਕ, ਕੋਈ ਛੋਲੇ, ਕਦੀ ਕੁਛ, ਕੋਈ ਜਵਾਰ, ਡਾਇਵਰਸਿਫਿਕੇਸ਼ਨ ਸੀ। ਹਾਂ, ਮਤਲਬ ਕੀ ਹੈ ਨਾ, ਕਈ ਫਸਲਾਂ ਬੀਜਦੇ ਸੀਗੇ ਲੋਕੀ, ਹੈਲਥੀ ਸੀ, ਖਾਂਦੇ ਸੀ। ਆਹ ਖਾਦਾਂ ਖੂਦਾਂ ਮਾਰਕੀਟ ਤੇ ਡਿਪੈਂਡ ਹੈ ਨਹੀਂ ਸੀ, ਸਿੱਧਾ ਹਿਸਾਬ ਆ ਨਾ, ਮਾਰਕੀਟ ਤੇ ਡਿਪੈਂਡ ਹੈ ਨਹੀਂ ਸੀ। ਮੇਰੇ ਕੋਲ ਛੋਲੇ ਵਾਧੂ ਹੋ ਗਏ, ਮੈਂ ਤੈਨੂੰ ਦੇਤੇ, ਥੋੜੇ ਕਣਕ ਲੈ ਲਈ, ਕਿਸੇ ਕੋ ਮੱਕੀ ਲੈ ਲਈ। ਸੇਪੀ ਇਦਾਂ ਹੁੰਦੀ ਸੀ ਪਿੰਡਾਂ ਦੇ ਵਿੱਚ। ਸੇਪੀ ਜੇ ਕੋਈ ਕੰਮ ਕਰਦਾ ਨਾ, ਕੋਈ ਲੱਕੜ ਦਾ ਕੰਮ ਕਰਦਾ, ਮਤਲਬ ਉਹਨੂੰ ਦਾਣੇ ਦੇ ਦੇਣੇ, ਇਹ ਕੰਮ ਚੱਲਦਾ ਸੀ। ਮਤਲਬ ਕਿ ਕਰੰਸੀ ਵਾਲਾ ਸਿਸਟਮ ਨਹੀਂ ਸੀ। ਅਸੀਂ ਉਹ ਮਾਇਆ ਜਾਲ 'ਚ ਫਸੇ ਹੋਏ ਨਹੀਂ ਸੀਗੇ। ਫਿਰ ਜਦੋਂ 1965 ਦੇ ਵਿੱਚ ਆਪਣੇ ਇਹ ਚੱਲੀ ਆ ਸਾਰੀ ਭੁੱਖਮਰੀ ਆਈ ਆ ਉਧਰਲੀ ਸਾਈਡ ਤੇ, ਫਿਰ ਜਿਹੜੇ ਉਸ ਸਮੇਂ ਦੇ ਵਜ਼ੀਰ ਸੀਗੇ, ਉਹ ਉਦੋਂ ਅਮਰੀਕਾ ਕੋਲ ਕਣਕ ਬਹੁਤ ਹੁੰਦੀ ਸੀ, ਉਹ ਪਹਿਲਾਂ ਤਾਂ ਇੰਡੀਆ ਨੂੰ ਕਣਕ ਦਿੰਦੇ ਰਹੇ, ਫਿਰ ਉਹਨਾਂ ਨੇ ਕਣਕ ਦੇਣੀ ਬੰਦ ਕਰ ਦਿੱਤੀ। ਫਿਰ ਉਹਨਾਂ ਨੇ, ਜਿਹੜੇ ਸਾਡੇ ਇੱਥੇ ਵਜ਼ੀਰ ਸੀ, ਉਹਨਾਂ ਨੇ ਕਿਹਾ ਵੀ ਸਾਨੂੰ ਤਾਂ ਹੁਣ ਦਿਓ ਤੁਸੀਂ, ਵੀ ਸਾਡੇ ਤਾਂ ਭੁੱਖਮਰੀ ਬਹੁਤ ਆ। ਫਿਰ ਉਹਨਾਂ ਨੇ ਕਣਕ ਨਹੀਂ ਦਿੱਤੀ, ਉਹਨਾਂ ਨੇ ਕਿਹਾ ਤੁਹਾਨੂੰ ਹਾਈਬ੍ਰਿਡ ਬੀਜ ਦਿਆਂਗੇ, ਨਾਲ ਤੁਹਾਨੂੰ ਆਹ ਕੀਟਨਾਸ਼ਕ ਦਿਆਂਗੇ, ਨਾਲ ਤੁਹਾਨੂੰ ਆਹ ਜਿਹੜੇ ਫਰਟੀਲਾਈਜ਼ਰ ਵਗੈਰਾ ਇਹ ਦਿਆਂਗੇ, ਤੁਸੀਂ ਤਿਆਰ ਕਰੋ ਲੋਕਾਂ ਨੂੰ। ਪਹਿਲਾਂ ਤਾਂ ਪੰਜਾਬ ਹਰਿਆਣੇ ਵਾਲੇ ਲੋਕ ਮੰਨੇ ਨਹੀਂ। ਇਹ ਮੈਂ ਤੁਹਾਨੂੰ 1965 ਹਰੀ ਕ੍ਰਾਂਤੀ ਦੀ ਗੱਲ ਕਰਦਾ। ਫਿਰ ਸਰਕਾਰ ਨੇ ਫ੍ਰੀ ਦੇਤਾ, MSP ਵੀ ਉਦੋਂ ਹੀ ਦਿੱਤੀ ਆ ਕਣਕ ਤੇ, ਕਿ ਤੁਹਾਨੂੰ ਪਹਿਲਾਂ ਹੀ ਫਿਕਸ ਪ੍ਰਾਈਸ ਦਿੱਤਾ, ਤੁਹਾਡੀ ਇੰਨੀ ਕਣਕ ਚੱਕਾਂਗੇ। ਠੀਕ ਆ ਜੀ, ਲੋਕੀ ਫ੍ਰੀ ਮਿਲ ਰਿਹਾ ਸਾਰਾ ਕੁਝ, ਲੋਕੀ ਲਾਲਚ ਲੱਗ ਗਿਆ ਜੀ। ਉਧਰ ਟਿਊਬਲਾਂ ਦੇ ਜਿਹੜੇ ਕਨੈਕਸ਼ਨ ਸੀਗੇ ਧੜ ਵੰਡਣੇ ਸ਼ੁਰੂ ਕਰ ਦਿੱਤੇ ਨਾ ਜੀ। ਉਹ ਜਦੋਂ ਸਾਡੀ ਧਰਤੀ ਦੇ ਵਿੱਚ ਤਾਕਤ ਹੀ ਇੰਨੀ ਸੀਗੀ, 2-4 ਸਾਲ ਉਹ ਫਰਟੀਲਾਈਜ਼ਰ ਵੀ ਇੰਨੇ, ਜਾਂ ਉਹਨਾਂ ਨੇ ਕੀਟਨਾਸ਼ਕ ਵੀ ਬਹੁਤ ਨਾਮਾਤਰ ਯੂਜ਼ ਕੀਤੇ, ਪਰ ਹੌਲੀ ਹੌਲੀ ਜ਼ਮੀਨ, ਤੁਹਾਨੂੰ ਪਤਾ ਹੀ ਆ ਕਿ ਉਹ ਜਦੋਂ ਕੀਟਨਾਸ਼ਕ ਜਾਂ ਤੁਸੀਂ ਹੋਰ ਯੂਜ਼ ਕਰਦੇ ਆ, ਫਿਰ ਕੁਦਰਤੀ ਖੇਤੀ ਵਾਲੀ ਉਹ ਉੱਤੇ ਲੱਗ ਗਈ ਸਾਰੀ। ਫਿਰ ਹੁਣ ਕਿਸਾਨਾਂ ਦੀ ਆਮਦਨ, ਕਣਕ ਘਟਣ ਲੱਗ ਪਈ,
ਉਹਨਾਂ ਨੂੰ ਵੱਧ ਕੀਟਨਾਸ਼ਕ ਪਾਉਣੇ ਪੈਂਦੇ ਸੀ, ਫਰਟੀਲਾਈਜ਼ਰ ਵੱਧ ਪਾਉਣੇ ਪੈਂਦੇ ਸੀਗੇ, ਉਧਰ ਹਾਈਬ੍ਰਿਡ ਜਿਹੜੇ ਫ੍ਰੀ ਦਿੱਤੇ ਸੀਗੇ ਉਹਨਾਂ ਦੇ ਰੇਟ ਵੀ ਵੱਧ ਗਏ। ਠੀਕ ਹੈ ਜੀ। ਫਿਰ ਜਿਹੜਾ ਤੁਹਾਨੂੰ ਅੱਗੇ ਤਾਂ ਹਲਾ ਹੁਲਾ ਨਾ ਕਰਦੇ ਸੀਗੇ, ਫਿਰ ਟਰੈਕਟਰ ਆ ਗਏ, ਫਿਰ ਡੀਜ਼ਲਾਂ ਦੇ ਰੇਟ ਵੱਧ ਗਏ, ਖਰਚੇ ਵੱਧ ਗਏ। ਪਰ ਜਿਹੜਾ ਕਿਸਾਨਾਂ ਨੇ ਉਹ ਜਿਹੜੇ 2-4 ਸਾਲ ਹਰੀ ਕ੍ਰਾਂਤੀ ਨਾਲ ਵਧੀਆ ਦੇਖਿਆ ਸੀਗਾ, ਉਹ ਉਸੇ ਹੀ ਆਸ 'ਚੋਂ ਜ਼ਿਆਦਾ ਪੈਸੇ ਲਾਈ ਗਏ, ਜਿਹਦਾ ਨਤੀਜਾ ਇਹ ਹੋ ਗਿਆ ਕਿ ਸਾਡੀ ਜਿਹੜੀ ਪਰੰਪਰਾਗਤ ਖੇਤੀ ਸੀਗੀ ਠੁੱਸ ਹੋ ਗਈ, ਮਤਲਬ ਖਤਮ ਹੋ ਗਈ, ਥੱਲੇ ਲੱਗ ਗਈ ਕਹਿ ਲਓ। ਹਾਲੇ ਝੋਨਾ ਵੀ ਬਾਅਦ 'ਚ ਏਦਾਂ ਹੀ ਦਿੱਤਾ ਗਿਆ। ਝੋਨਾ ਵੀ ਇਸੇ ਹਰੀ ਕ੍ਰਾਂਤੀ ਦੇ ਅਧੀਨ ਹੀ ਅੱਗੇ ਥੋੜ੍ਹੇ ਸਾਲਾਂ ਬਾਅਦ ਫਿਰ ਉਹਨਾਂ ਨੇ ਕਿਹਾ ਵੀ ਤੁਸੀਂ ਝੋਨਾ ਲਾਓ ਜੀ। ਝੋਨਾ ਪੰਜਾਬ ਤਾਂ ਖਾਂਦਾ ਨਹੀਂ ਗਾ, ਬਾਕੀ ਸਾਰੇ ਰਾਜਾਂ ਨੂੰ ਦੇਈਦੇ ਅਸੀਂ ਚੌਲ ਵਗੈਰਾ ਉਗਾ ਕੇ ਨਾ। ਉਹ ਵੀ ਬੜੀ ਸਕੀਮ ਨਾਲ ਸਿਸਟਮ ਕੀਤਾ ਗਿਆ, ਜਿਹਦੇ ਨਤੀਜੇ ਹੁਣ ਸਾਹਮਣੇ ਆ ਰਹੇ ਆ। ਤੁਸੀਂ ਵੀ ਦੇਖਿਆ ਹੋਣਾ, ਇੱਕ ਤਾਂ ਸਾਡੀਆਂ ਜ਼ਮੀਨਾਂ ਜ਼ਹਿਰੀ ਹੋ ਚੁੱਕੀਆਂ ਹੈ ਨਾ। ਕੋਈ ਤੁਸੀਂ ਕੁਦਰਤੀ ਖੇਤੀ ਕਰਦੇ ਹੋ, ਉਹ ਚੀਜ਼ ਹੁੰਦੀ ਨਹੀਂ ਗੀ। ਪਰ ਹੁਣ ਬਹੁਤ ਸਾਰੇ ਲੋਕੀ ਆ ਜਿਹੜੇ ਮੈਂ ਦੇਖਦਾ ਕਿ ਕੁਦਰਤੀ ਖੇਤੀ ਵੱਲ ਮੁੜ ਰਹੇ। ਮੈਂ ਖੁਦ ਆਪਣੇ ਘਰ ਖਾਣ ਲਈ ਮੈਂ ਲਾਈ ਆ ਸੋਨਾ ਮੋਤੀ ਕਣਕ ਪੁਰਾਣਾ, ਪਰ ਉਹਦਾ ਝਾੜ ਉਹੀ ਗੱਲ ਆ ਜਾਂਦੀ ਆ ਵੀ ਉਹਦਾ ਝਾੜ ਘੱਟ ਨਿਕਲਦਾ ਆ। ਜੇ ਅਸੀਂ ਉਹਨੂੰ ਵਪਾਰਕ ਤੌਰ ਤੇ ਲਾਈਏ ਤਾਂ ਫਿਰ ਜੇ ਅਸੀਂ ਉਹ ਦੂਜੀ ਕਣਕ ਦਾ ਰੇਟ ਹੁੰਦਾ, ਜੇ ਅਸੀਂ ਉਹ ਤੋਂ ਡਬਲ ਮੰਗੀਏ ਫਿਰ ਲੋਕ ਦਿੰਦੇ ਨੀ ਗੇ। ਫਿਰ ਕਿਸਾਨ ਕੋ ਮਜਬੂਰੀ ਨਾਲ ਉਹੀ ਆਪਸ਼ਨ ਆ। ਇਹਦੇ 'ਚ ਉਹ ਵੀ ਗੱਲ ਆ ਜਾਂਦੀ ਨਾ, ਰੌਲਾ ਤਾਂ ਪਾਉਂਦੀਆਂ ਸਰਕਾਰਾਂ ਕ੍ਰੌਪ ਡਿਵਰਸੀਫਿਕੇਸ਼ਨ ਕਰੋ ਨਾ, ਡਿਵਰਸੀਫਾਈ ਕਰੋ ਚੀਜ਼ਾਂ ਨੂੰ, ਹੋਰ ਚੀਜ਼ਾਂ ਉਗਾਓ। ਪਿੱਛੇ ਜੇ ਮੂੰਗੀ ਬੀਜੋ ਸੀ ਕਹਿੰਦੇ ਸੀ, ਤੇ ਉਹ ਮੁੜ ਕੇ ਮੰਡੀਆਂ ਦੇ ਵਿੱਚ ਰੁਲੀ ਆ, ਉਹ ਸਾਰੀ ਨਾ ਚੱਕੀ ਸਰਕਾਰ ਨੇ। ਸਰਕਾਰ ਵਾਅਦੇ ਤੋਂ ਭੱਜ ਜਾਂਦੀ ਆ। ਹੁਣ ਇੱਥੇ ਕ੍ਰੌਪ ਡਿਵਰਸੀਫਿਕੇਸ਼ਨ ਦੀ ਜਦੋਂ ਗੱਲ ਆਉਂਦੀ ਆ, ਮੰਨ ਲਓ ਜਿੱਥੇ ਕਪਾਹ ਬੀਜੀ ਜਾ ਸਕਦੀ ਆ ਉਹ ਕਪਾਹ ਬੀਜਦਾ, ਜਿੱਥੇ ਦਾਲ ਬੀਜੀ ਜਾ ਸਕਦੀ ਆ ਦਾਲ ਬੀਜਦਾ। ਪਰ ਉਹ ਕਿਸਾਨ ਉਹ ਕਿੱਥੇ ਜਾਵੇ ਜਿਹੜਾ ਝੋਨੇ ਤੋਂ 80,000 ਜਾਂ 40 ਤੋਂ 80 ਦੇ ਵਿੱਚ ਕਮਾ ਲੈਂਦਾ ਇੱਕ ਖੇਤ ਚੋਂ। ਤੇ ਜਦੋਂ ਦਾਲ ਬੀਜੂਗਾ, ਦਾਲ ਨੇ ਉਨਾ ਝਾੜ ਨਹੀਂ ਦੇਣਾ, ਉਨੇ ਪੈਸੇ ਨਹੀਂ ਕਮਾਏ ਜਾਣੇ। ਫਿਰ ਕਿਸਾਨ ਕਿਉਂ ਡਿਵਰਸੀਫਾਈ ਕਰੂਗਾ ਆਪਣੇ ਖੇਤ ਦੇ ਵਿੱਚ? ਉਹ ਤਾਂ ਤੁਹਾਡੀ ਗੱਲ ਸਹੀ ਹੈ ਨਾ। ਫਿਰ ਉਹਦਾ ਰੌਲਾ ਤਾਂ ਇਹੀ ਆ ਵੀ ਜਿਹੜਾ ਖੇਤੀ ਦੇ ਜਿਹੜਾ MSP ਦਾ ਆਪਣੇ ਰਾਜ ਕੋਲ ਚਾਹੀਦਾ ਆ, ਜਾਂ ਸਾਨੂੰ ਸਾਡੇ ਨਾਲ ਲੱਗਦੇ ਜਿਹੜੇ ਰਾਜ ਆ ਹੋਰ ਮਤਲਬ ਹੋਰ ਦੇਸ਼ ਆ, ਉੱਥੇ ਤੱਕ ਸਾਡੀ ਖੇਤੀ ਦਾ ਵਪਾਰ ਹੋਣਾ ਚਾਹੀਦਾ। ਪਾਕਿਸਤਾਨ ਦੀ ਗੱਲ ਉੱਠਦੀ ਹਾਂ, ਪਾਕਿਸਤਾਨ ਲਾ ਲਓ ਤੁਸੀਂ। ਪਾਕਿਸਤਾਨ ਦੇ ਨਾਲ ਤੁਸੀਂ ਸੈਂਟਰ ਏਸ਼ੀਆ ਤੱਕ ਜਾ ਸਕਦੇ ਆ, ਕਜ਼ਾਕਿਸਤਾਨ ਤੱਕ ਜਾ ਸਕਦੇ ਆ, ਸਾਡੇ ਟਰੱਕ ਜਾ ਸਕਦੇ ਆ, ਬਹੁਤ ਕੁਝ ਹੋ ਸਕਦਾ ਹੈ ਵਪਾਰਕ ਜੇ ਕਰਨਾ ਚਾਹਣ ਸਰਕਾਰਾਂ। ਪਰ ਪੰਜਾਬ ਨੂੰ ਤਾਂ ਏਦਾਂ ਦੁਸ਼ਮਣ ਬਣਾ ਕੇ ਪੇਸ਼ ਕੀਤਾ ਜਾਂਦਾ ਆ। ਬਾਗੇ ਸਾਡਾ ਹੀ ਇੱਥੇ ਬਣਾਇਆ ਆ, ਤੇ ਸਰਹੱਦ ਤਾਂ ਗੁਜਰਾਤ ਨਾਲ ਵੀ ਲੱਗਦੀ ਆ, ਸਹੀ ਗੱਲ, ਰਾਜਸਥਾਨ ਨਾਲ ਵੀ ਲੱਗਦੀ ਆ, ਉੱਥੇ ਵੀ ਉਹ ਬਣਾਉਣ। ਹਾਂ, ਇੱਥੇ ਮੈਂ ਇਹ ਗੱਲ ਮੇਰੇ ਵੀ ਦਿਮਾਗ 'ਚ ਹੁਣੇ ਹੀ ਆਈ ਆ ਵੀ ਮੈਂ ਨਹੀਂ ਕਦੀ ਸੁਣਿਆ ਕੋਈ ਕਹਿੰਦਾ ਵੀ ਗੁਜਰਾਤ ਬਾਰਡਰ ਸਟੇਟ ਆ ਜਾਂ ਰਾਜਸਥਾਨ ਬਾਰਡਰ ਸਟੇਟ ਆ। ਪੰਜਾਬ ਵਾਲੀ ਕਹਿੰਦੇ ਇਹ ਬਾਰਡਰ ਸਟੇਟ ਆ। ਫਿਰ ਪੰਜਾਬ ਨੂੰ ਹੀ ਤਾਂ ਉਹਨਾਂ ਨੇ ਉੱਥੋਂ ਤੋੜ ਕੇ ਲੱਗ ਕੀਤਾ ਆ। ਬਾਈ ਸਾਨੂੰ ਨਾ ਡਰਾਵਾ ਦਊਗੇ, ਕੱਲ ਨੂੰ ਇਕੱਠੇ ਹੋ ਗਏ ਤਾਂ ਇਹ ਬਹੁਤ ਕੁਛ ਹੋ ਸਕਦੀਆਂ। ਸਹੀ ਗੱਲ ਆ, ਇਹ ਚੀਜ਼ਾਂ ਇਹ ਜ਼ਰੂਰੀ ਆ ਡਰਾਵਾ। ਬਾਗਾ ਵੀ ਤਾਂ ਹੀ ਬਣਾਇਆ ਆ, ਇੱਕ ਦੂਏ ਨਾਲ ਉਧਰੋਂ ਨਾਅਰੇ ਲੱਗਦੇ ਆ, ਉਧਰੋਂ ਨਾਅਰੇ ਲੱਗਦੇ ਆ। ਉਹ ਇੱਕ ਮਾਹੌਲ ਪੈਦਾ ਕਰਕੇ ਰੱਖਿਆ ਜਾਂਦਾ ਹੈ ਕਿ ਦੁਸ਼ਮਣੀ ਆ ਹਨਾ। ਉਹ ਸਰਹੱਦ ਤਾਂ ਰਾਜਸਥਾਨ 'ਚ ਵੀ ਲੱਗਦੀ ਆ, ਫਿਰ ਗੁਜਰਾਤ 'ਚ ਵੀ ਲੱਗਦੀ ਆ, ਉੱਥੇ ਨਹੀਂ ਪਰੇਡਾਂ ਹੁੰਦੀਆਂ, ਉੱਥੇ ਨਹੀਂ ਹੁੰਦੀਆਂ। ਇਹ ਬੜਾ ਸਿਸਟਮ ਚੱਲਦਾ ਬਾਈ, ਤੁਹਾਨੂੰ ਪਤਾ ਹੀ ਆ ਨਾ। ਵਿੱਚ ਇਹ ਅਡਾਨੀਆਂ ਦੀਆਂ ਜਿਹੜੀਆਂ ਪੋਰਟਾਂ ਉੱਥੋਂ ਘੁੰਮ ਕੇ ਕਰਾਚੀ ਨੂੰ ਸਮਾਨ ਜਾਊਗਾ, ਪਰ ਇੱਥੋਂ ਸਿੱਧਾ ਜਿੱਥੇ 100 ਕਿਲੋਮੀਟਰ ਦੀ ਦੂਰੀ ਤੇ ਲਾਹੌਰ ਪੈਂਦਾ, 50 ਕਿਲੋਮੀਟਰ ਦੀ ਦੂਰੀ ਤੇ ਲਾਹੌਰ ਪੈਂਦਾ, ਉੱਥੋਂ ਸਿੱਧੀ ਗੱਡੀ ਨਹੀਂ ਜਾਣ ਦੇਣੀ। ਫਿਰ ਉਹੀ ਮੈਂ ਤੁਹਾਨੂੰ ਉਹੀ ਚੀਜ਼ਾਂ ਮੈਂ ਹਮੇਸ਼ਾ ਹੀ ਕਰਦਾ ਹੁੰਦਾ ਕਿ ਇਹੀ ਕਾਰਪੋਰੇਟ ਵਰਲਡ ਆ, ਠੀਕ ਆ, ਜਿਨ੍ਹਾਂ ਲੜਾਈਆਂ ਪਾਈਆਂ ਹੁੰਦੀਆਂ ਉਹੀ ਮੰਤਰੀ ਸੰਤਰੀ ਹੁੰਦੇ ਆ। ਮੈਂ ਤਾਂ ਇਹੀ ਕਹਿੰਦਾ ਨਾ ਕਿ ਇਹਨਾਂ ਦੇ ਨਿਆਣੇ ਬਾਰਡਰਾਂ ਤੇ ਖੜੇ ਕਰੋ। ਜਿਹੜੇ ਕਾਰਪੋਰੇਟ ਵਰਲਡ ਆ ਜਾਂ ਮੰਤਰੀਆਂ ਦੇ ਕੋਈ ਲੜਾਈ ਨਹੀਂ ਲੱਗਣੀ ਹੈਗੀ, ਕਦੀ ਵੀ ਨਹੀਂ ਲੱਗਣੀ। ਲੜਾਈ ਖਤਮ ਹੋ ਜਾਣੀ ਆ ਬਾਈ, ਹਮੇਸ਼ਾ ਉਹ ਸ਼ਾਂਤੀ ਦੇ ਰਾਹ ਤੇ ਚੱਲਣ ਨੂੰ ਕਹਿਣ। ਲੜਾਈ ਸਿਰਫ ਆਮ ਲੋਕਾਂ ਨੂੰ ਉਲਝਾਉਣ ਲਈ ਹੁੰਦੀ ਆ ਕਿ ਇਹਨਾਂ ਦਾ ਧਿਆਨ ਨਾ ਜਾਵੇ, ਅਸੀਂ ਇੱਧਰ ਜਿਹੜੇ ਇਹਨਾਂ ਦੇ ਰਿਸੋਰਸਸ ਹੈਗੇ ਉਹਨਾਂ ਨੂੰ ਲੁੱਟੀ ਲੱਟੀ ਜਾਈਏ, ਬਸ ਇਹ ਆਪਸ ਚ ਦੇਈ ਜਾਣ, ਇੱਥੇ ਬਸ ਇੱਥੇ ਨਾਅਰੇ ਲਾਈ ਜਾਣ, ਚੱਕ ਦਿਓ, ਰੱਖ ਦਿਓ, ਮਾਰ ਦਿਓ ਨਾ। ਹੁਣ ਬਾਈ ਗੱਲ ਮਾਈਗ੍ਰੇਸ਼ਨ ਦੀ ਜਿਹੜੀ ਆਪਾਂ ਕਰ ਰਹੇ ਸੀ ਉਹਦੇ ਤੇ ਆਉਂਦੇ ਆ। ਵਿਦੇਸ਼ਾਂ 'ਚ ਆਪਣੇ ਨੌਜਵਾਨ ਜਾਂਦੇ ਨੇ ਅੱਜ ਕੱਲ੍ਹ ਤਾਂ, ਜਿਹੜੀਆਂ ਵੀਡੀਓਜ਼ ਸਪੈਸ਼ਲੀ ਕੈਨੇਡਾ ਤੋਂ ਆ ਰਹੀਆਂ ਬਹੁਤ ਹੀ ਦਿਲ ਦਿਖਾਉਣ ਵਾਲੀਆਂ ਨੇ। ਮੈਂ ਕੱਲ੍ਹ ਹੀ ਵੀਡੀਓ ਦੇਖ ਰਿਹਾ ਸੀ, ਇੱਕ ਨੌਜਵਾਨ ਵਿਚਾਰਾ ਪਾਰਕ ਦੇ ਬਹੁਤ ਸਾਈਡ ਜੀ ਤੇ ਜਾ ਕੇ ਇੱਕ ਵੈਸੇ ਝੁੱਗੀ ਜੀ ਪਾ ਕੇ ਕੈਂਪ ਜਿਹਾ ਲਾ ਕੇ 6 ਜਣੇ ਰਹਿ ਰਹੇ ਸੀ, ਹਨਾ, ਕੁੜੀ ਵੀ ਸੀ ਸ਼ਾਇਦ। ਹਾਂ, ਕਿੱਡੀ ਗੰਭੀਰ ਸਮੱਸਿਆ ਬਣੀ ਹੋਈ। ਅਸੀਂ ਇੱਥੋਂ ਇਹ ਕਹਿ ਕੇ ਇਹ 20-25 ਲੱਖ ਰੁਪਈਆ ਜਿਹੜਾ ਬੰਦਾ ਲਾ ਕੇ ਬਾਈ ਭੇਜ ਰਿਹਾ, ਉਹ 20-25 ਲੱਖ ਇੱਥੇ ਵੀ ਇਨਵੈਸਟ ਕੀਤਾ ਜਾ ਸਕਦਾ। ਪਰ ਆਪਾਂ ਕਹਿੰਦੇ ਵੀ ਇੱਥੋਂ ਉਨੀ ਰਿਟਰਨ ਨਹੀਂ ਨਿਕਲਣੀ, ਉਨਾ ਪੈਸਾ ਬਣਨਾ ਨਹੀਂ। ਜੇ 20-25 ਲੱਖ ਲਾ ਕੇ ਹੁਣ ਉੱਥੇ ਭੇਜਿਆ, ਜੇ ਇੱਥੇ ਰਹਿੰਦਾ ਵਿਅਕਤੀ 25-30 ਕਿੱਲਿਆਂ ਦਾ ਮਾਲਕ ਉੱਥੇ ਜਾ ਕੇ ਇਸ ਤਰ੍ਹਾਂ ਪਾਰਕ 'ਚ ਰਹਿਣ ਨੂੰ ਮਜਬੂਰ ਆ, ਤੇ ਫਿਰ ਕਿੱਧਰ ਨੂੰ ਜਾ ਰਹੀ ਮਾਨਸਿਕਤਾ ਪੰਜਾਬੀਆਂ ਦੀ, ਜਾਂ ਫਿਰ ਅਸੀਂ ਕੀ ਲੋਚ ਕੇ ਬਾਹਰ ਭੇਜ ਰਹੇ ਹਾਂ? ਦੇਖੋ, ਮੈਂ ਪ੍ਰਵਾਸ ਦੇ ਇਹਦਾ ਅਗੇਂਸਟ ਨਹੀਂ ਗਾ, ਨਹੀਂ ਹੋਣਾ ਵੀ ਨਹੀਂ ਚਾਹੀਦਾ। ਮੈਂ ਇਹ ਕਹਿੰਦਾ ਹੁੰਦਾ ਕਿ ਪ੍ਰਵਾਸ ਸਾਡੇ ਬਜ਼ੁਰਗ, ਹਰੇਕ ਦਾ ਭੂਆ
ਤਾਇਆ, ਚਾਚਾ, ਮਾਮਾ ਇੱਕ ਅੱਧਾ ਬਾਹਰ ਹੋਊਗਾ ਹੀ ਹੋਊਗਾ। ਮੈਂ ਸਿੱਧੀ ਗੱਲ ਕਹਿਣਾ, ਆਪਾਂ ਦੋਵੇਂ ਬੈਠੇ ਆ, ਕਿਤੇ ਨਾ ਕਿਤੇ ਸਾਡੇ ਤਾਂ ਇੱਕ ਦੇ ਦਿਲ 'ਚ ਵੀ ਹੋਊਗੀ। ਮੈਂ ਕਹੂੰਗਾ ਮੇਰੇ ਦਿਲ 'ਚ ਹੋਊਗੀ। ਮੈਂ ਕਹਿੰਦਾ ਜੇ ਸਾਡੇ ਪੰਜਾਬ ਦੀ ਨੁਹਾਰ ਬਦਲੀ ਆ, ਇਹ ਪ੍ਰਵਾਸੀਆਂ ਨੇ ਬਦਲੀ ਆ। ਖਾਸ ਤੌਰ ਤੇ ਆਪਾਂ ਦੁਆਬੇ 'ਚ ਬੈਠੇ। ਹਾਂ, ਦੁਆਬੇ 'ਚ ਨਾ ਇਹ ਸਰਕਾਰਾਂ ਨੇ ਥੋੜੀ ਕੁਛ ਕੀਤਾ। ਪਰ ਉਦੋਂ ਜਾਣ ਦਾ ਤਰੀਕਾ ਇਹ ਸੀਗਾ, ਹਰੇਕ ਦੇ ਘਰ ਮੇਰੇ ਫਾਦਰ ਸਾਹਿਬ ਹੁਣੀ ਲਾ ਲਓ ਵੀ 7-8 ਭੈਣ ਭਰਾ ਸੀ, ਹਨਾ। 3-4 ਮੇਰੇ ਫਾਦਰ ਸਾਹਿਬ ਹੁਣੀ ਫੌਜੀ ਸੀਗੇ, 3-4 ਇੱਥੇ ਸੀ, 2 ਬਾਹਰ ਚਲੇ ਗਏ। ਠੀਕ ਹੈ ਨਾ। ਉਦੋਂ ਉਹ ਚੀਜ਼ ਠੀਕ ਸੀ ਵੀ ਤੁਸੀਂ ਇੰਨੇ ਜਾਣੇ ਹੈਗੇ ਆ, ਤੁਹਾਡੀ ਪਾਪੂਲੇਸ਼ਨ ਹੈਗੀ ਆ, ਤੁਸੀਂ ਪਿੱਛੇ ਕਰ ਸਕਦੇ। ਹੁਣ ਹਰੇਕ ਦੇ ਘਰ ਇੱਕ ਆ, ਠੀਕ ਆ, ਜਾਂ 2 ਆ, ਵੱਧ ਤੋਂ ਵੱਧ, ਹਨਾ। ਜੇ ਆਪਾਂ ਉਹਨਾਂ ਨੂੰ ਭੇਜ ਦਾਂਗੇ ਫਿਰ ਤਾਂ ਪਿੱਛੇ ਤੁਹਾਨੂੰ ਆਪ ਹੀ ਫਿਰ ਜਿਹੜੇ ਡੈਮੋਗ੍ਰਾਫਿਕ ਅੰਕੜੇ ਆ ਫਿਰ ਉਹ ਆਪ ਹੀ ਚੇਂਜ ਹੋਣੇ ਆ ਨਾ ਜੀ। ਫਿਰ ਉਹ ਤਾਂ ਹੋ ਵੀ ਰਹੇ ਆ ਨਾ। ਸੋ ਬਾਹਰ ਜਾਣਾ ਮੇਰੇ ਹਿਸਾਬ ਨਾਲ ਪ੍ਰੋਬਲਮ ਨਹੀਂ ਸੀ। ਪਰ ਅਸੀਂ ਜਿੱਦਾਂ ਪਹਿਲਾਂ ਜਾਂਦੇ ਸੀਗੇ, ਉੱਥੇ ਜਾ ਕੇ ਸਾਡੇ ਜਿਹੜੇ ਬਜ਼ੁਰਗ ਸੀ ਉਹਨਾਂ ਘਰ ਲੈ, ਪ੍ਰਾਪਰਟੀਆਂ ਬਣਾਈਆਂ, ਅਸੀਂ ਉਹਨਾਂ ਦੀ ਰੀਸ ਕਰਦੇ ਜਾ ਕੇ ਅੱਜ ਵੀ। ਜੇ ਅਸੀਂ ਸਿਰਫ ਇਹ ਚੀਜ਼, ਔਖਾ ਹੋ ਗਿਆ ਹੁਣ। ਹਾਂ, ਅਸੀਂ ਸਿਰਫ ਨਾ, ਕਿਉਂਕਿ ਉਹਨਾਂ ਨੇ ਉਦੋਂ ਟੈਕਸ ਟੂਕਸ ਘੱਟ ਸੀ। ਸਾਡੇ ਵਾਲੇ ਹੁਣ ਜਾ ਕੇ ਜੇ ਤੁਸੀਂ ਘਰ ਲੈਣਾ, PR ਲੈਣਾ, ਮੈਨੂੰ ਨਹੀਂ ਲੱਗਦਾ ਇੰਨਾ ਸੌਖਾ ਆ। ਪਰ ਜੇ ਅਸੀਂ ਅੱਜ ਵੀ ਪ੍ਰਵਾਸ ਇਹ ਸੋਚ ਕੇ ਜਾਈਏ ਕਿ ਅਸੀਂ ਪੈਸੇ ਕਮਾਉਣੇ ਆ, 5-7 ਸਾਲ ਲਾਉਣੇ ਆ, ਵਧੀਆ ਪੈਸੇ ਲੈ ਕੇ ਆਉਣੇ ਆ, ਇੱਥੇ ਕੁਛ ਸਿਸਟਮ ਇੱਦਾਂ ਦਾ ਅਪਲਾਈ ਕਰਨਾ ਹੈ ਕਿ ਅਸੀਂ 5-7 ਜਾਣੇ ਹੋਰਾਂ ਨੂੰ ਵੀ ਰੁਜ਼ਗਾਰ ਦੇ ਸਕੀਏ, ਉਹ ਚੀਜ਼ ਲੈ ਕੇ ਆਉਣੀ ਜ਼ਰੂਰੀ ਆ ਸਾਡੇ ਨੌਜਵਾਨਾਂ ਨੂੰ। ਜਾਓ। ਪਰ ਮੈਂ ਇਹ ਚੀਜ਼ ਕਹਿੰਦਾ ਹੁੰਦਾ ਕਿ ਸਟੱਡੀ ਨਾਲੋਂ ਕੋਈ ਵਰਕ ਪਰਮਿਟ ਜਾਂ ਕੋਈ ਸਕਿੱਲ ਵਰਕ ਪਰਮਿਟ ਵੀਜ਼ੇ ਹੈਗੇ ਆ ਬਹੁਤ ਸਾਰੇ ਨਾ, ਉਹਨਾਂ ਤੇ ਜਾਓ। ਕਿਉਂਕਿ ਸਟੱਡੀ ਤੇ ਬਹੁਤ ਸਾਰਾ ਪੈਸਾ ਲੱਗਦਾ ਹੈ। ਜੇ ਤੁਸੀਂ ਬਾਹਰ ਵੀ ਜਾਣਾ ਹੈ, ਕੋਈ ਸਕਿੱਲਡ ਲੈ ਕੇ ਜਾਓ ਜਿਹਦੇ ਨਾਲ ਤੁਸੀਂ ਇੱਥੇ ਰੁਜ਼ਗਾਰ ਕਰੋਗੇ। ਪਰ ਉੱਧਰ ਜਾ ਕੇ ਤੁਸੀਂ ਉਹ ਟੈਕਸਾਂ ਵਾਲੇ ਚੱਕਰ 'ਚ ਨਾ ਪਾਓ, ਪੈਸੇ ਕਮਾਓ, 5 ਸਾਲ ਲਾਓ, 7 ਸਾਲ ਲਾਓ, ਵਾਪਸ ਆਓ। ਇਹ ਹੁਣ ਪਹਿਲਾਂ ਵਾਲਾ ਸਾਹਮਣਾ ਨਹੀਂ ਰਿਹਾ ਕਿ ਸਾਡੇ 5-5, 7-7 ਭਰਾ ਆ, 2-4 ਉੱਧਰ ਰਹਿ ਲੂਗੇ, ਹੁਣ 2-2 ਜਾਣੇ ਆ ਅਸੀਂ। ਸੋ ਮੈਂ ਇਹਦੇ ਖਿਲਾਫ ਨਹੀਂ ਜਾਣਾ ਚਾਹੀਦਾ। ਪਰ ਇੱਕ ਟਾਈਮ ਪੀਰੀਅਡ ਲੈ ਕੇ, ਇੱਕ ਪੂਰਾ ਆਪਣਾ ਗੋਲ ਲੈ ਕੇ, ਮੈਂ ਇੰਨੇ ਪੈਸੇ ਕਮਾਉਣੇ ਆ ਤੇ ਮੈਂ ਟੈਕਸਾਂ ਜਾਂ ਮੈਂ ਗੱਡੀਆਂ ਗੁੱਡੀਆਂ ਵਾਲੇ ਚੱਕਰ 'ਚ ਨਾ ਫਸਾਂ। ਕਮਾ ਕੇ ਔਖਾ ਸੌਖਾ ਵਾਪਸ ਇੱਥੇ ਪਿੰਡ 'ਚ ਲਾਈਏ, ਕੋਈ ਏਦਾਂ ਦਾ ਰੁਜ਼ਗਾਰ ਫਿੱਟ ਕਰ ਦਈਏ ਕਿ ਅਸੀਂ ਇੱਥੇ ਹੀ ਜ਼ਮੀਨ ਕਿਉਂ ਨਾ ਆਪਣੀ ਬਣਾਈਏ। ਅਸੀਂ ਜੇ ਸਾਡੇ ਕੋਲ ਜਦੋਂ ਅਸੀਂ ਗਏ ਆ 4 ਖੇਤ ਸੀ, ਆਉਂਦਿਆਂ ਨੂੰ 8 ਹੋਣ, ਅਸੀਂ ਇਦਾਂ ਦਾ ਸਿਸਟਮ ਅਪਲਾਈ ਕਰੀਏ। ਕਿਉਂਕਿ ਹੁਣ ਜਿੱਦਾਂ ਰੋਡ ਬਣ ਰਿਹਾ, ਦਿੱਲੀ ਕਟੜਾ ਜੰਮੂ ਐਕਸਪ੍ਰੈਸ ਹਾਈਵੇ ਜਿਹੜਾ ਬਣ ਰਿਹਾ, ਉਹਦੇ ਤੋਂ ਬਾਅਦ ਤਾਂ ਜ਼ਮੀਨਾਂ ਦੇ ਰੇਟ ਧੜੱਲੇ ਨਾ ਵਧਣੇ। ਜਦੋਂ ਕਜ਼ਾਕਿਸਤਾਨ ਤੱਕ ਜਿਹੜੀ ਆਪਾਂ ਤੁਸੀਂ ਗੱਲ ਕੀਤੀ ਆ, ਜਦੋਂ ਰੋਡ ਸੱਚੀ ਖੁੱਲੂਗਾ, ਉਹ ਖੁੱਲਣਾ ਵੀ ਹੈਗਾ। ਇੱਕ ਕਾਰਪੋਰੇਟ ਦੇ ਜਿਹੜੇ ਹੈਗੇ ਆ, ਉਹਨਾਂ ਦੇ ਆਪਣੇ ਹਿੱਤ ਆ, ਉਹਨਾਂ ਨੇ ਖੋਲਣੇ ਆ। ਤੇ ਉਸ ਟਾਈਮ ਜਿਹੜੇ ਸਾਡੀਆਂ ਜ਼ਮੀਨਾਂ ਦੇ ਰੇਟ ਹੋਊਗੇ ਉਹ ਅੰਬਰ ਛੂਹਣਗੇ। ਆਪਾਂ ਜੇ ਹੁਣੇ ਹੀ ਜ਼ਮੀਨ ਸਾਂਭ ਕੇ ਰੱਖ ਲਈਏ, ਖਰੀਦ ਕੇ ਰੱਖ ਲਈਏ, ਜਿਹੜੀ ਕਿ ਉਲਟ ਹੋ ਰਿਹਾ, ਆਪਾਂ ਵੇਚ ਕੇ ਜਾ ਰਹੇ ਹਾਂ ਇੱਥੋਂ। ਨਹੀਂ, ਪਰ ਮੈਂ ਹੁਣ ਜਿੰਨਿਆਂ ਕੁ ਨਾਲ ਵੀ ਮੇਰੀ ਗੱਲਬਾਤ ਹੁੰਦੀ ਆ, ਹੁਣ ਜਿਹੜੇ ਬਾਹਰ ਗਏ ਆ, ਵਾਕਈ ਨੌਜਵਾਨ ਜਿਹੜੇ ਆ ਉਹ ਸਿਹਰਦ ਹੋ ਚੁੱਕੇ ਆ, ਚਾਹੇ ਬਾਹਰ ਵੀ ਬੈਠੇ ਆ ਜੀ, ਉਹ ਹੁਣ ਇਸ ਚੀਜ਼ ਵੱਲੋਂ ਧਿਆਨ ਦੇ ਰਹੇ ਆ। ਇੱਧਰ ਮੇਰੇ ਨਾਲ ਹੀ ਬਹੁਤ ਸਾਰੇ ਜਣੇ ਗੱਲ ਕਰਦੇ ਆ, ਬਾਈ ਆਪਾਂ ਕਿਹੜਾ ਬਿਜ਼ਨਸ ਸਟਾਰਟ ਕਰੀਏ, ਆਪਾਂ ਕਿੱਦਾਂ ਕਰੀਏ। ਸੋ ਮੈਨੂੰ ਲੱਗਦਾ ਇਹ ਚੀਜ਼ ਹੋਊਗੀ, ਖਰੀਦ ਰਹੇ ਆ ਉਹ। ਤੇ ਮੈਨੂੰ ਹੁਣ ਇੰਨਾ ਵੀ ਪਤਾ ਆ ਕਿ ਜਿੰਨੇ ਕੁ ਹੋਣ ਜਾ ਰਹੇ ਆ ਅੱਜ ਦੇ ਸਮੇਂ 'ਚ, ਉਹ ਜਿੰਨੇ ਵੀ ਨੌਜਵਾਨ ਜਾ ਰਹੇ ਆ, ਇਹੀ ਗੋਲ ਲੈ ਕੇ ਜਾ ਰਹੇ ਆ ਕਿ ਅਸੀਂ 7 ਸਾਲ ਲਾਉਣੇ ਆ, ਵਾਪਸ ਆਉਣਾ ਆ। ਮੈਨੂੰ ਏਦਾਂ ਲੱਗਦਾ, ਸਪੈਸ਼ਲੀ ਮੁੰਡੇ ਇਸੇ ਕਰਕੇ ਜਾ ਰਹੇ ਆ। ਕੁੜੀਆਂ ਦਾ ਥੋੜਾ ਹੈਗਾ, ਕੁੜੀਆਂ ਨੂੰ ਇੱਦਾਂ ਲੱਗਦਾ ਹੁੰਦਾ ਕਿ ਉੱਧਰ ਫਰੀਡਮ ਥੋੜੀ ਜ਼ਿਆਦਾ ਆ। ਪਰ ਜਿਹੜੇ ਮੁੰਡੇ ਜਾ ਰਹੇ ਆ, ਮੈਨੂੰ ਇੱਦਾਂ ਲੱਗਦਾ ਕਿ ਉਹਨਾਂ ਦੀ ਸੋਚ ਹਮੇਸ਼ਾ ਇਹੀ ਹੁੰਦੀ ਆ, ਭਾਵੇਂ ਉਹ ਬਾਹਰ ਵੀ ਬੈਠੇ ਆ, ਉਹਨਾਂ ਦੀ ਸੋਚ ਪੰਜਾਬੀ ਹੁੰਦਾ ਵੀ ਕਿਸੇ ਤਰ੍ਹਾਂ ਦੀ ਆਪਣਾ ਕੰਮ ਉੱਧਰ ਸੈੱਟ ਕਰ ਲਈਏ। ਸੋ ਇਹ ਚੀਜ਼ ਹੈਗੀ ਰਹਿੰਦੀ ਆ। ਦੂਰੋਂ ਢੋਲ ਵੱਜਦੇ ਜ਼ਿਆਦਾ ਸੋਹਣੇ ਲੱਗਦੇ ਨਾ, ਬੰਦਾ ਜਦੋਂ ਜਾ ਕੇ ਵਿਚਰਦਾ ਪਤਾ ਤਾਂ ਫੇਰ। ਹਾਂ, ਬਿਲਕੁਲ ਤੁਹਾਡੀ ਗੱਲ ਬਿਲਕੁਲ ਇੱਥੇ ਹੁਣ ਇੱਕ ਗੱਲ ਹੋਰ, ਜਿੱਦਾਂ ਤੁਸੀਂ ਗੱਲ ਕੀਤੀ ਨਾ ਵੀ ਪੁਰਾਣੇ ਬਜ਼ੁਰਗਾਂ ਵਾਲਾ ਸਮਾਂ ਨਹੀਂ ਰਿਹਾ, ਜਿੱਦਾਂ ਉੱਥੇ ਘਰ ਖਰੀਦ ਲੈਂਦੇ ਸੀ, ਆਪਾਂ ਹੁਣ ਲੋਚਦੇ ਆ। ਗੱਲ ਇੱਥੇ ਕੀ ਆ, ਜਦੋਂ ਪਹਿਲਾਂ ਸਾਡੇ ਬਜ਼ੁਰਗ ਉੱਥੇ ਪਹੁੰਚਦੇ ਨੇ, ਉੱਥੇ ਖੇਤੀ ਬਾੜੀ ਜਾਂ ਜਿਹੜਾ ਵੀ ਕੰਮ ਕਰਨਾ ਸ਼ੁਰੂ ਕਰਦੇ ਨੇ, ਉਹ ਜਿੰਨਾ ਵੀ ਪੈਸਾ ਕਮਾਉਂਦੇ ਨੇ, ਵੱਡਾ ਹਿੱਸਾ ਪੰਜਾਬ ਭੇਜਦੇ ਸੀ, ਭਾਰਤ 'ਚ ਜਿੱਥੇ ਵੀ ਰਹਿੰਦੇ ਸੀ ਭੇਜਦੇ ਸੀ। ਗੋਰਿਆਂ ਨੂੰ ਇਹ ਗੱਲ ਖਟਕੀ ਵੀ ਇਹ ਵਿਦੇਸ਼ ਪਿੱਛੇ ਭੇਜ ਰਹੇ, ਕਿਉਂ ਭੇਜ ਰਹੇ ਆ। ਉਹਨਾਂ ਨੇ ਐਨਾਲਾਈਜ਼ ਕੀਤੀ ਚੀਜ਼, ਉਹਨਾਂ ਨੇ ਕਿਹਾ ਫੈਮਿਲੀ ਉੱਥੇ ਆ, ਫੈਮਿਲੀ ਮਤਲਬ ਕਿ ਉਹਨਾਂ ਦਾ ਪਰਿਵਾਰ ਉੱਥੇ ਆ। ਉਹਨਾਂ ਨੇ ਘਰ ਵਾਲੀ ਦੇ ਲਈ ਸਪਾਊਸ ਵੀਜ਼ਾ ਤਿਆਰ ਕਰ ਦਿੱਤਾ ਵੀ ਘਰ ਵਾਲੀ ਸੱਦੋ। ਘਰ ਵਾਲੀ ਸੱਦ ਲਈ, ਪੈਸਾ ਫੇਰ ਪਿੱਛੇ ਜਾਈ ਜਾਂਦਾ। ਹੁਣ ਕਹਿੰਦੇ ਪਿੱਛੇ ਕਿਹਦੇ ਲਈ ਭੇਜ ਰਹੇ, ਕਹਿੰਦੇ ਪਿੱਛੇ ਬਜ਼ੁਰਗ ਬੈਠੇ। ਉਹਨਾਂ ਨੇ ਗ੍ਰੈਂਡ ਪੇਰੈਂਟਸ ਦਾ ਖੋਲ ਦਿੱਤਾ ਵੀ ਇਹਨਾਂ ਨੂੰ ਵੀ ਸੱਦੋ। ਉਹ ਚਲ ਗਿਆ, ਸਾਰੀ ਫੈਮਿਲੀ ਉੱਥੇ ਚਲ ਗਈ। ਹੁਣ ਜਿਹੜਾ ਪੈਸਾ ਇੰਡੀਆ ਆਉਣਾ ਸੀ, ਉਲਟਾ ਇੱਥੇ ਦਾ ਸਾਰਾ ਸੰਦ ਸਹੇੜਾ ਵੇਚ ਵੱਟ ਕੇ ਉੱਧਰ ਜਾ ਕੇ ਛੋਟੀ ਜਿਹੀ ਝੁੱਗੀ ਜੀ ਛੋਟਾ ਜਿਹਾ ਘਰ ਲੈ ਲੈਂਦੇ। ਉਹਦੇ 'ਚ ਇੱਥੇ ਮਹਿਲਾਂ 'ਚ ਰਹਿਣ ਵਾਲੇ ਉੱਥੇ ਛੋਟੇ ਜਿਹੇ ਘਰ 'ਚ ਰਹਿ ਰਹੇ, ਰੁਪਈਆ ਇੰਡੀਆ ਨਹੀਂ ਆ ਰਿਹਾ। ਪਰ ਮੈਂ ਤੁਹਾਡੀ ਗੱਲ ਇਹ ਵੀ ਹੈਗੀ ਆ ਵੀ ਜਿਹੜੇ ਪੁਰਾਣੇ ਬਜ਼ੁਰਗ ਸੀਗੇ, ਉਹਨਾਂ ਦਾ ਚਲੋ ਜੇ ਜਾਂਦੇ ਵੀ ਸੀਗੇ, ਜੇ ਉਹ ਆਪਣੀ ਫੈਮਿਲੀ ਲੈ ਜਾਂਦੇ ਸੀ, ਜਾਂ ਪਿੱਛੇ ਬਜ਼ੁਰਗ ਜਾਂ ਦਾਦੇ ਪੜਦਾਦੇ ਵੀ ਚਲੇ ਜਾਂਦੇ ਸੀ, ਪਰ ਉਹ ਸਾਡੇ ਤਾਏ ਚਾਚੇ ਭਰਾ ਹੀ 4-4 5-5 ਹੁੰਦੇ ਸੀ, ਜੋ ਜ਼ਮੀਨ ਵੀ ਲੈਂਦੇ ਸੀ। ਕਿਸੇ ਜੇ ਕੋਈ ਤਾਇਆ ਬਾਹਰ ਸੀ, ਕਿਸੇ ਦਾ
ਚਾਹੇ ਮਾਮਾ ਬਾਹਰ ਸੀ, ਉਹ ਪਿੱਛੇ ਆਪਣੇ ਭਰਾਵਾਂ ਨੂੰ ਜਾਂ ਆਪਣੀਆਂ ਭੈਣਾਂ ਨੂੰ ਪੈਸੇ ਭੇਜਦਾ ਹੀ ਕਿ ਤੁਸੀਂ ਜ਼ਮੀਨ ਲਓ, ਪ੍ਰਾਪਰਟੀ ਵਧਾਓ ਨਾ। ਪਰ ਹੁਣ ਤਾਂ ਅਸੀਂ ਹੈ ਹੀ ਇੱਕ ਹੁਣ ਅਸੀਂ ਕਿਹਨਾਂ ਨੂੰ ਭੇਜਾਂਗੇ? ਹੁਣ ਤਾਂ ਆਪ ਹੀ ਫਿਰ ਉੱਥੇ ਜਿੰਦੇ ਲੱਗਣੇ ਆ। ਤੁਸੀਂ ਦੁਆਬੇ 'ਚ ਰਹਿੰਦੇ, ਤੁਸੀਂ ਦੇਖ ਹੀ ਚੁੱਕੇ ਹੋਣੇ ਆ ਨਾ। ਮੇਰੇ ਆਪਣੇ ਪਿੰਡਾਂ 'ਚ ਬਹੁਤ ਸਾਰੇ ਹੈਗੇ ਆ ਜਿਹੜੇ ਕੋਠੀਆਂ ਪਾਤੀਆਂ, ਜਿੰਦੇ ਲੱਗੇ ਆ। ਯਾਰ ਜੇ ਤੁਸੀਂ ਕੋਠੀ ਪਾਉਣੀ ਆ, ਜੇ ਤੁਸੀਂ ਆਪਣੇ ਕਿਸੇ ਸਾਕ ਸੰਬੰਧੀ ਨੂੰ ਦੇ ਨਹੀਂ ਸਕਦੇ, ਫਿਰ ਪਾਉਣ ਦੀ ਲੋੜ ਨਹੀਂ। ਸੋ ਬਾਹਰ ਵਾਲੇ ਬੰਦਿਆਂ ਨੂੰ ਤਾਂ ਮੈਂ ਇੱਕ ਗੱਲ ਕਹਿੰਦਾ ਹੁੰਦਾ ਕਿ ਬਾਹਰ ਭਾਵੇਂ ਬੰਦਾ ਜਿੱਥੇ ਮਰਜ਼ੀ ਚੱਲ ਜਾਵੇ, ਪਰ ਜਦੋਂ ਅਸੀਂ ਟੌਰ ਦਿਖਾਉਣੀ ਆ ਨਾ, ਅਮੀਰੀ ਦਿਖਾਉਣੀ ਆ, ਅਸੀਂ ਪਿੰਡ ਹੀ ਆ ਕੇ ਦਿਖਾਵਾਂਗੇ। ਸਹੀ ਗੱਲ ਆ। ਅਸੀਂ ਸ਼ਹਿਰ ਜਾ ਕੇ ਕੋਠੀ ਨਹੀਂ ਪਾਵਾਂਗੇ। ਸਹੀ ਗੱਲ। ਅਸੀਂ ਪਿੰਡ ਆਵਾਂਗੇ, ਇੱਥੇ ਕੋਠੀ ਪਾਵਾਂਗੇ, ਇੱਥੇ ਗੱਡੀ ਲਵਾਂਗੇ, ਇੱਥੇ ਦਿਖਾਵਾਂਗੇ। ਸੋ ਦਿਖਾਓ ਠੀਕ ਆ, ਪਰ ਜੇ ਤੁਸੀਂ ਕੋਠੀ ਪਾ ਕੇ ਉੱਥੇ ਕਬੂਤਰੇ ਬੋਲਣੇ ਆ, ਫਿਰ ਫਾਇਦਾ ਨਹੀਂਗਾ। ਉਹਦੇ ਨਾਲ ਤਾਂ ਇਹੀ ਆ ਕਿ ਆਪਣਾ ਜੇ ਕੋਈ ਸਾਕ ਸੰਬੰਧੀ ਜਾਂ ਪਿੰਡ 'ਚ ਕੋਈ ਗਰੀਬ ਬੰਦਾ, ਉਹਦੀ ਹੈਲਪ ਕਰ ਲਓ, ਉਹਨੂੰ ਉੱਪਰ ਲੈ ਆਓ, ਪੰਜਾਬੀਆਂ ਦੀ ਬਾਂਹ ਫੜੋ। ਮੈਂ ਤਾਂ ਇਹੀ ਗੱਲ ਕਹਿਣਾ, ਜੇ ਕੋਈ ਛੋਟਾ ਮੋਟਾ ਕੰਮ ਸ਼ੁਰੂ ਕਰਨਾ ਚਾਹੁੰਦਾ। ਇੱਥੇ ਮੈਂ ਇੱਕ ਹੋਰ ਗੱਲ ਕਹਿਣਾ, ਅਸੀਂ ਪੰਜਾਬੀ ਬਹੁਤ ਸਾਰੇ ਕਹਿੰਦੇ ਜੀ, ਪੰਜਾਬੀ ਰੇਹੜੀ ਲਾ ਲਓ ਜੀ, ਪੰਜਾਬੀ ਐਂ ਕਰ ਦਿਓ ਜੀ, ਰੇਹੜੀਆਂ ਲਾਓ। ਬਾਕੀ ਜਦੋਂ ਅਸੀਂ ਵਿਆਹ ਵਿਊਹ ਦੀ ਗੱਲ ਆਉਂਦੀ ਆ, ਕੋਈ ਕਹਿ ਦੋ ਕੁੜੀ ਦੇਣੀ ਆ ਜੀ ਰੇਹੜੀ ਵਾਲੇ ਨੂੰ, ਨਹੀਂ ਕਹੂਗਾ। ਫਿਰ ਸਾਨੂੰ ਲੱਗਦਾ ਜੀ ਨਹੀਂ ਜੀ, ਸਾਨੂੰ ਤਾਂ ਮੁੰਡਾ ਕੈਨੇਡਾ ਵਾਲਾ ਚਾਹੀਦਾ ਜੀ, ਜਾਂ 20 ਕਿੱਲੇ ਵਾਲਾ ਚਾਹੀਦਾ। ਫਿਰ ਸਾਨੂੰ ਰੇਹੜੀ ਵਾਲਾ ਨਹੀਂ ਦੇਦਾ। ਫਿਰ ਨਹੀਂ ਅਸੀਂ ਦੇਖਦੇ ਕਿ ਬੰਦਾ ਮਿਹਨਤੀ ਆ, ਵੀ ਕੱਲ੍ਹ ਨੂੰ ਤਰੱਕੀ ਕਰ ਸਕਦਾ ਹੈ ਨਾ। ਇਹ ਥੋੜੀ ਦੇਖਣਾ ਸੀ। ਫਿਰ ਭਾਵੇਂ ਅਸੀਂ ਕੈਨੇਡਾ ਵਾਲਾ ਨਸ਼ੇੜੀ ਵੀ ਹੋਊਗਾ, ਇਹ ਕਹਿਣਾ ਇਹ ਸੀਗਾ। ਸੋ ਸਾਨੂੰ ਆਪਣੇ ਜਿਹੜੀ ਮਾਨਸਿਕ ਸੋਚ ਆ, ਉਹ ਵੀ ਬਦਲਣੀ ਪੈਣੀ ਆ। ਜੇ ਅਸੀਂ ਆਪਣਾ ਰਿਸ਼ਤਾ ਕਰਨਾ, ਚਾਹੇ ਕੁੜੀ ਦਾ ਹੀ ਆ, ਭਾਵੇਂ ਮੇਰਾ ਹੀ ਆ, ਅਸੀਂ ਮੁੰਡੇ ਇਹ ਦੇਖੀਏ ਵੀ ਮੁੰਡਾ ਕਾਬਲ ਆ, ਇਹ ਨਾ ਦੇਖੀਏ ਕਿ ਇਹ ਪਿੱਛੋਂ ਕੀ ਸੀਗਾ। ਉਹ ਸਮਾਂ ਚਲੇ ਗਿਆ ਬਾਈ, ਕਿ ਪਿੱਛੇ ਇਹਦੇ ਬਾਪ ਦਾਦੇ ਖਰੇ ਸੀਗੇ ਤਾਂ ਇਹ ਵੀ ਖਰਾ ਹੋਊਗਾ, ਜ਼ਮੀਨ ਕਿੰਨੀ ਹਿੱਸੇ ਹੁੰਦੀ ਆ। ਉਹ ਟਾਈਮ ਚਲਾ ਗਿਆ। ਜੇ ਕਿਸੇ ਦੀ ਹੈਲਥ ਗੁੱਡ ਆ, ਮੈਂ ਤਾਂ ਕਹੂੰਗਾ ਅੱਜ ਦੇ ਸਮੇਂ 'ਚ ਸਿਹਤ ਸਹੀ ਆ, ਉਹ ਨਸ਼ਾ ਪੱਤਾ ਘੱਟ ਖਾਂਦਾ ਜਾਂ ਖਾਂਦਾ ਨਹੀਂ ਹੈਗਾ, ਤੇ ਵਧੀਆ ਉਹਦੇ ਹੱਥ 'ਚ ਕੋਈ ਗੁਣ ਆ, ਕੋਈ ਮਿਹਨਤ ਕਰਦਾ, ਉਹ ਚੀਜ਼ਾਂ ਜ਼ਿਆਦਾ ਦੇਖਣੀਆਂ ਜ਼ਰੂਰੀ ਆ ਮੈਨੂੰ ਲੱਗਦਾ। ਕੱਲ੍ਹ ਅਖਬਾਰ ਦੇ ਵਿੱਚ ਇੱਕ ਰਿਪੋਰਟ ਆਈ ਸੀ ਕਿ ਨਸ਼ੇ ਤਸਕਰੀ ਦੇ ਮਾਮਲੇ ਦੇ ਵਿੱਚ ਪੰਜਾਬ ਪਹਿਲੇ ਨੰਬਰ 'ਤੇ ਆ, ਮਾਮਲੇ ਜਿਹੜੇ ਦਰਜ ਹੋ ਰਹੇ ਨੇ। ਦੂਜੇ ਨੰਬਰ 'ਤੇ ਆਪਣਾ ਹਿਮਾਚਲ ਪ੍ਰਦੇਸ਼ ਆ। ਨਸ਼ੇ ਦੀ ਗੱਲ ਜੇ ਕਰੀਏ ਤਾਂ ਪੰਜਾਬ ਦੇ ਵਿੱਚ ਦੇਖੀਦਾ ਵੀ ਆਏ ਦਿਨ ਚਿੱਟੇ ਨਾਲ ਬੰਦੇ ਮਰ ਰਹੇ ਆ ਨਾ। ਇਹ ਹਾਈਲਾਈਟ ਹੋ ਰਹੇ ਸੀ ਕਿਸੇ ਟਾਈਮ ਤੇ ਬਹੁਤ ਜ਼ਿਆਦਾ। ਅਖਬਾਰ ਦੇ ਪਹਿਲੇ ਪੰਨੇ ਤੇ ਵੱਡੀ ਫੋਟੋ ਮੂਧੇ ਮੂੰਹ ਪਏ ਹੋਏ ਨੌਜਵਾਨ ਦੀ ਆਉਂਦੀ ਸੀ। ਫਿਰ ਉਹ ਹੌਲੀ ਹੌਲੀ ਚੀਜ਼ਾਂ ਘਟਦੀਆਂ ਗਈਆਂ, ਹੇਠਾਂ ਵੱਲ ਆਉਂਦੀਆਂ ਗਈਆਂ। ਹੁਣ ਅਖਬਾਰ ਦੇ ਕਿਸੇ ਆਖਰੀ ਜੇ ਪੰਨੇ ਤੇ ਖਬਰ, ਉਹ ਵੀ ਛੋਟੀ ਜੀ, ਬਿਨਾਂ ਫੋਟੋ ਤੋਂ ਹੋਊਗੀ। ਚਿੱਟਾ ਸਾਡੇ ਲਈ ਅਹਿਮੀਅਤ ਨਹੀਂ ਰਹੀ ਜੇ ਕੋਈ ਮਰ ਰਿਹਾ ਚਿੱਟੇ ਨਾਲ ਜਾਂ ਕਿਸੇ ਹੋਰ ਨਸ਼ੇ ਨਾਲ। ਈਵਨ ਕਿ ਹੁਣ ਸ਼ਰਾਬ ਦੀ ਵੀ ਜੇ ਗੱਲ ਕਰੀਏ, ਸ਼ਰਾਬ ਵੀ ਤਾਂ ਇੰਨੇ ਲੋਕ ਪੀਂਦੇ, ਉਹਦੇ ਨਾਲ ਕਿੰਨੇ ਲੋਕ ਮਰ ਰਹੇ ਆ, ਹੈ ਨਾ। ਗੱਲ ਉਹਦੇ ਤੋਂ ਅਸੀਂ ਰੈਵਨਿਊ ਭਾਲਦੇ ਹਾਂ। ਇਹ ਸਾਰੀਆਂ ਗੱਲਾਂ ਕਿਸੇ ਨਾ ਕਿਸੇ ਤਰੀਕੇ ਨਾਲ, ਮਰਨਾ ਚਿੱਟੇ ਨਾਲ ਵੀ ਆ, ਮਰਨਾ ਸ਼ਰਾਬ ਦੇ ਨਾਲ ਵੀ ਆ ਨਾ, ਕੋਈ ਵੀ ਨਸ਼ਾ। ਪਰ ਇਹਦੇ ਤੇ ਕਿਉਂ ਨਹੀਂ ਕੋਈ ਲਹਿਰ ਉੱਠਦੀ? ਕਿਸਾਨ ਆਗੂਆਂ ਨਾਲ ਵੀ ਗੱਲ ਕਰਦੇ, ਕਿਸਾਨ ਆਗੂ ਨਸ਼ੇ ਨੂੰ ਲੈ ਕੇ ਧਰਨਾ ਕਿਉਂ ਨਹੀਂ ਲਾਉਂਦੇ? ਇਹ ਪੰਜਾਬ ਦੇ ਵਿੱਚ ਜਿਹੜੀ ਚੀਜ਼ ਚੱਲ ਰਹੀ, ਇਹਦੇ ਤੇ ਬਹੁਤ ਘੱਟ ਲੋਕ ਬੋਲਦੇ ਨੇ। ਹਾਲਾਂਕਿ ਹੁਣ ਮਾਨਸੇ 'ਚ ਥੋੜੀ ਜਿਹੀ ਲਹਿਰ ਉੱਠੀ, ਪਰ ਇਹਦੇ ਪਿੱਛੇ ਕੀ ਰੀਜ਼ਨ ਹੈ? ਮੇਰਾ ਜਿਹੜਾ ਸੋਚ ਹੈਗਾ ਕਿ ਨਸ਼ਾ ਸਾਰੀ ਦੁਨੀਆ 'ਚ ਹੀ ਆ। ਤੁਸੀਂ ਕੈਨੇਡਾ ਚੱਲ ਜਾਓ, ਆਪਣੇ ਕਹਿੰਦੇ ਨੀ ਗੇ ਜੀ ਫੈਂਟਾਲਿਨ ਫੀਮ ਖਾਂਦੇ ਆ ਸਾਰੇ। ਨਸ਼ਾ ਸਾਰੀ ਦੁਨੀਆ 'ਚ ਹੀ ਆ। ਨਸ਼ਾ ਜਿਹੜੇ ਮਰਜ਼ੀ ਏਰੀਏ 'ਚ ਚੱਲ ਜਾਓ, ਇਹ ਅਵੇਲੇਬਿਲਿਟੀ ਹੈਗੀ ਆ, ਅੱਜ ਦੀ ਨਹੀਂ ਗੀ, ਜੁਗਾ ਤੋਂ ਆ। ਪਰ ਜਿਹੜੀ ਸੌਖੀ ਸਹੂਲਤ ਆ, ਛੇਤੀ ਮਿਲ ਜਾਂਦਾ, ਆਸਾਨੀ ਨਾਲ ਮਿਲ ਜਾਂਦਾ, ਇਹ ਇੱਕ ਕਾਰਨ ਹੈਗਾ ਪੰਜਾਬ 'ਚ ਚਿੱਟਾ ਵਧਣ ਦਾ। ਪਰ ਮੈਨੂੰ ਲੱਗਦਾ ਹੈ ਕਿ ਚਿੱਟਾ ਖਾਂਦੇ ਕਿਉਂ ਆ ਲੋਕ, ਉੱਧਰ ਨੂੰ ਆਪਾਂ ਘੱਟ ਸੋਚਦੇ ਹਾਂ ਕਿ ਬੇਰੁਜ਼ਗਾਰੀ ਆ, ਲੋਕਾਂ ਕੋਲ ਕੰਮ ਨਹੀਂ ਗੇ, ਨਿਰਾਸ਼ ਆ। ਫਿਰ ਉਹ ਜ਼ਿਆਦਾ ਰੀਜ਼ਨ ਵੱਡੇ ਮੈਨੂੰ ਲੱਗਦੇ ਆ। ਚਿੱਟੇ ਨੂੰ ਮੈਨੂੰ ਲੱਗਦਾ ਹੈ ਕਿ ਜਿਹੜਾ ਵੀ ਕੋਈ ਨਸ਼ੇ 'ਚ ਬੰਦਾ ਫਸਦਾ ਆ, ਉਹ ਬੰਦਾ ਵਧੀਆ ਬੰਦਾ ਹੀ ਹੁੰਦਾ ਆ, ਸੌਫਟ ਬੰਦਾ ਹੁੰਦਾ ਹੈ, ਇਮੋਸ਼ਨਲ ਬੰਦਾ ਹੁੰਦਾ, ਉਹ ਫਸ ਜਾਂਦਾ, ਚਲਾਕ ਬੰਦਾ ਹੁੰਦਾ, ਇਹ 'ਚੋਂ ਨਿਕਲ ਜਾਂਦਾ। ਸ਼ਾਇਦ ਮੈਂ ਤੁਹਾਡੀ ਵੀਡੀਓ ਦੇ ਵਿੱਚ ਵੀ ਸੁਣੀ ਸੀ ਵੀ ਇਮੋਸ਼ਨਲ ਬੰਦਾ ਜਲਦੀ, ਹਾਂ ਇਮੋਸ਼ਨਲ ਬੰਦਾ ਕੋਈ ਵੀ ਨਸ਼ੇ 'ਚ ਛੇਤੀ ਫਸਦਾ, ਚਾਹੇ ਕੋਈ ਵੀ ਆ। ਜਿਹੜਾ ਚਲਾਕ ਆ ਉਹ ਇੱਕ ਅੱਧੀ ਵਾਰੀ ਟੱਚ ਕਰੂਗਾ, ਨਿਕਲ ਜਾਊਗਾ। ਇਹਨਾਂ ਨੂੰ ਸਿਰਫ ਜਿਹੜਾ ਕੋਈ ਬੰਦਾ ਨਸ਼ਾ ਕਰਦਾ ਹੁੰਦਾ, ਇਹਨਾਂ ਨੂੰ ਸਖਤੀ ਨਾਲ ਨਹੀਂ ਹਟਾਇਆ ਜਾ ਸਕਦਾ, ਪਿਆਰ ਮੁਹੱਬਤ ਤਰੀਕੇ ਨਾਲ ਹਟਾਇਆ ਜਾ ਸਕਦਾ। ਕਿਉਂਕਿ ਇਹ ਕਹਿੰਦੇ ਨਹੀਂ ਹੁੰਦੇ ਕਿ ਬੁੱਲਿਆ ਰੱਬ ਦਾ ਕੀ ਪਾਉਣਾ, ਇੱਧਰ ਪੱਟਿਆ ਤੇ ਇੱਧਰ ਲਾਉਣਾ, ਹਨਾ। ਮਤਲਬ ਕਿ ਉਹੀ ਤਰੀਕਾ ਆ ਵੀ ਕੋਈ ਉਹਨਾਂ ਨੂੰ ਇੱਕ ਸੇਧ ਉੱਦਾਂ ਦੀ ਮਿਲ ਜਾਏ। ਤੇ ਜਿਹੜਾ ਬੰਦਾ ਮੈਂ ਇੱਦਾਂ ਦੇਖਿਆ ਕਿ ਜਿਹੜੇ ਪਹਿਲਾਂ ਬੰਦੇ ਬਹੁਤ ਨਸ਼ੇੜੀ ਹੁੰਦੇ ਆ, ਜਦੋਂ ਉਹਨਾਂ ਨੂੰ ਕੋਈ ਸੇਧ ਮਿਲਦੀ ਆ, ਉਹ ਇੰਨੇ ਸਿੱਧੇ ਹੋ ਕੇ ਚੱਲਦੇ ਆ ਨਾ, ਜਾਣੀ ਕਿ ਬੜੇ ਬੜੇ ਨਾਮ ਕਰਦੇ ਆ। ਫਿਰ ਉਹ ਮਿੰਟੂ ਗੁਰਸਰੀਆ ਉਹਨਾਂ ਦਾ ਨਾਮ ਆਪਾਂ ਲੈ ਸਕਦੇ ਹਾਂ, ਕਿੰਨਾ ਨਸ਼ਾ ਕਰਦੇ ਸੀ। ਬਹੁਤ ਸਾਰੀਆਂ ਉਦਾਹਰਣਾਂ ਹੈਗੀਆਂ, ਮੈਂ ਪਿੰਡਾਂ 'ਚ ਵੀ ਹੈਗੇ ਆ। ਕਈ ਲੋਕ ਏਦਾਂ ਹੁੰਦੇ ਆ ਕਿ ਉਹ ਮੀਡੀਆ 'ਚ ਖਬਰਾਂ 'ਚ ਆ ਜਾਂਦੇ ਆ, ਕਈ ਲੋਕ ਹੁੰਦੇ ਆ ਜਿਹੜੇ ਗੁਪਤ ਰਹਿ ਜਾਂਦੇ ਆ। ਜਿੱਦਾਂ ਆਪਣੇ ਕਹਿ ਦਿੰਦਾ ਨਾ ਕਿ ਪੰਜਾਬ ਦੇ ਵਿੱਚ ਜਿਹੜੀ ਸਾਡੀ ਮਿੱਟੀ ਹੈ ਨਾ, ਸੂਰਮੇ ਬਹੁਤ ਪੈਦਾ ਕਰਦੀ ਆ, ਇਹ ਕਦੀ ਖਤਮ ਨਹੀਂ ਹੋ ਸਕਦੇ, ਸਾਡੇ DNA 'ਚ ਹੀ ਆ ਇਹ। ਪਰ ਸਾਨੂੰ ਯਾਦ ਉਹ ਰਹਿ ਜਾਂਦੇ ਆ ਜਿਹੜੇ ਲਿਖੇ ਜਾਂਦੇ ਆ, ਤੇ ਜਿਹੜੇ ਨਹੀਂ ਲਿਖੇ ਜਾਂਦੇ ਉਹ ਯਾਦ ਨਹੀਂ ਰਹਿੰਦੇ ਹੈਗੇ। ਉਹ ਜਿਉਂ ਮੈਨੂੰ ਵੱਢਦਾ ਸੀ ਬਿਲਕੁਲ ਨਾ, ਉਹ ਤਾਂ ਤੁਸੀਂ ਦੇਖ ਲਓ ਨਾ ਕਿ ਸਾਡੇ ਗੁਰੂ ਸਾਹਿਬ ਹੋਏ ਤੋਂ ਬਾਅਦ ਕਿੰਨੀਆਂ ਸ਼ਹੀਦੀਆਂ ਚੱਲੀਆਂ ਨਾ, ਹੁਣ ਵੀ ਹੈ।
ਮੈਂ ਨਹੀਂ ਕਹਿੰਦਾ ਮੁੱਕਦੇ, ਮੈਨੂੰ ਲੱਗਦਾ ਕਿ ਪੰਜਾਬੀ ਸਾਡੇ ਖੜਦੇ ਹੀ ਰਹਿੰਦੇ ਆ, ਇਹ ਜੰਮਦੇ ਹੀ ਰਹਿਣੇ ਆ। ਕਈ ਵਾਰੀ ਕਈ ਖਬਰਾਂ 'ਚ ਆ ਜਾਂਦੇ ਆ, ਕਈ ਖਬਰਾਂ 'ਚ ਨਹੀਂ ਆਉਂਦੇ, ਇਹ ਇੰਨੀ ਛੇਤੀ ਨਹੀਂ ਜਾਂਦੇ ਹੈਗੇ ਫਿਲਹਾਲ। ਪਰ ਹਾਂ, ਚਿੰਤਾ ਦੇ ਵਿਸ਼ੇ ਜ਼ਰੂਰ ਹੁੰਦੇ ਆ ਕਿ ਆਹ ਚੀਜ਼ਾਂ ਇੱਦਾਂ ਹੋ ਰਹੀਆਂ, ਉਹਨਾਂ ਨੂੰ ਸਾਨੂੰ ਸਿਰ ਜੋੜ ਕੇ ਬੈਠਣ ਦੀ ਲੋੜ ਹੈ, ਬਿਲਕੁਲ ਹੈ। ਇਹਦੇ 'ਚ ਕਿਤੇ ਨਾ ਕਿਤੇ ਐਜੂਕੇਸ਼ਨ ਸਿਸਟਮ ਦੀ ਵੀ ਗਲਤੀ ਮੰਨਦੇ ਹੋ ਕਿ ਐਜੂਕੇਸ਼ਨ ਸਿਸਟਮ ਜਿਹੜਾ ਸਾਡਾ ਬਹੁਤ ਹੀ ਕੰਪਲੈਕਸ ਜਿਹਾ ਹੋ ਗਿਆ, ਬੱਝਿਆ ਜਿਹਾ ਹੋ ਗਿਆ, ਉਹਦੇ ਕਰਕੇ ਮਤਲਬ ਕਿ ਸਾਡੀ ਸੋਚ ਦਾ ਦਾਇਰਾ ਬਹੁਤ ਛੋਟਾ ਹੋ ਗਿਆ? ਦੇਖੋ, ਨਸ਼ੇ ਦਾ ਜਦੋਂ ਬੰਦਾ ਲੱਗਦਾ ਪਹਿਲਾਂ ਤਾਂ ਉਹ 10ਵੀਂ 11ਵੀਂ 12ਵੀਂ 'ਚ ਆਹ ਮੇਨ ਏਜ ਹੁੰਦੀ ਆ ਨਾ, ਮੈਨੂੰ ਲੱਗਦਾ 16 17 18 20 ਲਾ ਲਓ ਨਾ। ਇਹ ਜਿਹੜੀਆਂ 3-4 ਸਾਲ ਹੁੰਦੇ ਨਾ ਸਕੂਲਾਂ ਦੇ ਵਿੱਚ, ਮੈਨੂੰ ਲੱਗਦਾ ਕੋਈ ਸਪੈਸ਼ਲ ਐਜੂਕੇਸ਼ਨ ਦੇ ਕੈਂਪ ਵਗੈਰਾ ਇੱਦਾਂ ਜ਼ਰੂਰ ਲੱਗਣੇ ਚਾਹੀਦੇ ਆ ਕਿ ਆ ਜਿਹੜੀ ਪੀੜ੍ਹੀ ਨੂੰ ਪ੍ਰਭਾਵਿਤ ਕਰਨ। ਜਿਹੜੇ ਸੇਮ ਗੱਲ ਮੈਨੂੰ ਪਰ ਝੋਟਾ ਬਾਈ ਨੇ ਵੀ ਕਹੀ ਸੀ, ਮਾਨਸੇ ਵਾਲੇ ਜਿਹੜੇ, ਉਹਨਾਂ ਨਾਲ ਗੱਲ ਕਰਦੇ ਆ, ਉਹ ਕਹਿੰਦੇ ਵੀ ਇਸ ਏਜ ਦੇ ਵਿੱਚ ਸਭ ਤੋਂ ਜ਼ਿਆਦਾ ਕੈਂਪ ਲੱਗਣੇ ਚਾਹੀਦੇ, ਖਾਸ ਤੌਰ ਤੇ ਨਸ਼ੇ ਦੇ ਖਿਲਾਫ। ਹਾਂ, ਨਸ਼ੇ ਦੇ ਖਿਲਾਫ ਵੀ, ਜਾਂ ਨੌਜਵਾਨਾਂ ਨੂੰ ਜਾਣਕਾਰੀ ਹੋਵੇ ਵੀ ਕਿ ਇਹਦੇ ਆਹ ਨੁਕਸਾਨ ਕੀ ਆ। ਬਾਕੀ ਮੈਨੂੰ ਇੱਦਾਂ ਲੱਗਦਾ ਕਿ ਇੰਨਾ ਰੁਕਣਾ ਵਾਲਾ ਹੈ ਨਹੀਂਗਾ, ਕਿਉਂਕਿ ਵਰਲਡ ਵਾਈਡ ਹੀ ਇਹ ਚੀਜ਼ਾਂ ਚੱਲਦੀਆਂ ਆ। ਤੇ ਇਹਨੂੰ ਸਿਰਫ 1-2 ਤਰੀਕਿਆਂ ਨਾਲ ਤੁਸੀਂ ਦੇਖਿਆ ਹੋਣਾ ਕਿ ਆਪਣੇ ਕਈ ਨੌਜਵਾਨ ਇੱਦਾਂ ਦੇ ਆ ਜਿਹੜੇ ਇੱਥੇ ਬਹੁਤ ਚਿੱਟਾ ਪੀਂਦੇ ਹੁੰਦੇ ਆ, ਜੋ ਕੈਨੇਡਾ ਅਮਰੀਕਾ ਚੱਲ ਜਾਂਦੇ, ਉਹ ਟਰਾਲਿਆਂ ਦੇ ਮਾਲਕ ਬਣ ਜਾਂਦੇ ਆ। ਸਹੀ ਗੱਲ ਆ। ਗੱਲ ਕੀ, ਉਹ ਇੱਕ ਚੀਜ਼ ਨਾ, ਮਤਲਬ ਸਾਨੂੰ ਸਿਹਤ ਨਹੀਂ ਹੈਗੀ, ਕੰਮ ਨਹੀਂ ਹੈਗਾ, ਸਾਨੂੰ ਮਿਲੇ ਕੋਈ ਇੱਥੇ ਕੋਈ ਫੈਕਟਰੀਆਂ ਖੁੱਲਣ, ਮੰਨ ਲਓ ਵਧੀਆ ਤਰੀਕੇ ਵਾਲੀਆਂ, 25,000 ਰੁਪਈਆ ਮਿਲੇ ਮਹੀਨੇ ਦਾ, ਮਿਹਨਤ ਸਾਨੂੰ ਓਵਰ ਟਾਈਮ ਦਾ ਅਲੱਗ ਮਿਲੇ ਜੀ, ਬੰਦਾ 40-50 ਹਜ਼ਾਰ ਤੇ ਜਾਵੇ, ਸੌਣ ਨੂੰ ਟਾਈਮ ਨਹੀਂ ਮਿਲਣਾ, ਨਸ਼ਾ ਤਾਂ ਬਹੁਤ ਦੂਰ ਦੀ ਗੱਲ ਆ, ਗੱਲ ਸਾਰੀ ਉੱਥੇ ਆ ਜਾਂਦੀ ਆ। ਸੋ ਚੀਜ਼ਾਂ ਇੱਧਰ ਨੂੰ ਮੈਨੂੰ ਲੱਗਦਾ ਧਿਆਨ ਦੇਣ ਦੀ ਲੋੜ ਆ ਜਦ। ਸਹੀ ਗੱਲ ਹੈ, ਇਹ ਤੁਹਾਡੀ ਗੱਲ ਬਹੁਤ ਕੰਮ ਦੀ ਆ। ਤੇ ਫਿਰ ਇੱਕ ਹੋਰ ਗੱਲ, ਚਲੋ ਇਹਦੇ 'ਚ ਹੀ ਜੋੜ ਲੈਂਦੇ, ਹੈਗੀ ਤਾਂ ਇਹ ਸਮਾਜਿਕ ਤੋਹਮਤ ਹੀ ਆ ਇੱਕ ਤਰ੍ਹਾਂ ਦੀ, ਵੀ ਜੇ ਕੋਈ ਨਸ਼ਾ ਕਰਦਾ ਉਹਨੂੰ ਕਹਿੰਦੇ ਵੀ ਇਹਦਾ ਵਿਆਹ ਕਰ ਦੋ, ਸੂਤ ਹੋ ਜੂ। ਇਹ ਜਿਹੜੀ ਕੁੜੀ ਆ ਕਿਸੇ ਦੀ, ਉਹ ਨਸ਼ਾ ਛਡਾਊ ਕੇਂਦਰ 'ਚੋਂ ਆਈ ਆ ਵੀ ਜਿਹੜਾ ਛਡਾ ਦਊਗੀ ਨਸ਼ਾ, ਹੈ ਨਾ? ਨਹੀਂ, ਉਹ ਤਾਂ ਤੁਹਾਡੀ ਗੱਲ ਉਹ ਬਿਲਕੁਲ ਗਲਤ ਆ। ਮੈਨੂੰ ਲੱਗਦਾ ਕਿ ਪਹਿਲਾਂ ਉਹ ਬੰਦਾ ਕਲੀਨ ਹੋਣਾ ਚਾਹੀਦਾ ਆ, ਸਾਫ਼ ਹੋਵੇ, ਛੱਡੇ, ਨਸ਼ੇ ਪੱਤੇ ਤੋਂ ਦੂਰ ਜਾਵੇ। ਮਤਲਬ ਕਿ ਕਿਸੇ ਵੀ ਕੁੜੀ ਨਾਲ ਵਿਆਹ ਕਰਨਾ ਤਾਂ ਕਰੋ, ਨਹੀਂ ਤਾਂ ਕਿਸੇ ਦੀ ਜ਼ਿੰਦਗੀ ਖਰਾਬ ਕਰਨ ਦਾ ਕੋਈ ਫਾਇਦਾ ਨਹੀਂ। ਸਹੀ ਗੱਲ ਹੈ, ਮੈਂ ਤਾਂ ਇਹੀ ਚੀਜ਼ ਕਹੂੰਗਾ। ਹਾਂ, ਇਹ ਇੱਥੇ ਤੁਸੀਂ ਜਿੱਦਾਂ ਫੈਕਟਰੀਆਂ ਦੀ ਗੱਲ ਕੀਤੀ ਆ, ਹੁਣ ਆਪਾਂ ਪਿੱਛੇ ਜੇ ਦੇਖਿਆ ਸੀ ਉਧਰ ਸਾਊਥ ਇੰਡੀਆ ਦੇ ਵਿੱਚ ਇੱਕ ਜਗ੍ਹਾ ਤੇ ਬਹੁਤ ਵੱਡੇ ਪੱਧਰ ਤੇ ਯੂਪੀ ਬਿਹਾਰ ਦੇ ਲੋਕਾਂ ਦਾ ਵਿਰੋਧ ਹੋਇਆ, ਕੁਝ ਕਤਲ ਵੀ ਹੋਏ, ਜਿਹਦੇ ਵਿੱਚ ਉਹਨਾਂ ਦੇ ਉੱਥੋਂ ਦੇ ਮੂਲ ਨਿਵਾਸੀ ਲੋਕਾਂ ਦਾ ਇਹ ਕਹਿਣਾ ਸੀ ਵੀ ਜਿੰਨਾ ਰੇਟ ਅਸੀਂ ਚਾਹੁੰਦੇ ਆ ਕਿਸੇ ਕੰਮ ਦਾ, ਕਿਸੇ ਕੰਮ ਨੂੰ ਲੈ ਕੇ ਤਕਰਾਰ ਹੁੰਦਾ, ਉਹਨਾਂ ਨਹੀਂ ਮਿਲ ਰਿਹਾ ਤੇ ਇਹ ਘੱਟ ਰੇਟ ਤੇ ਕੰਮ ਕਰ ਰਹੇ ਨੇ। ਹੁਣ ਤੁਸੀਂ ਫੈਕਟਰੀਆਂ ਦੀ ਗੱਲ ਕੀਤੀ ਵੀ 25,000 ਰੁਪਈਆ ਬੰਦੇ ਨੂੰ ਮਿਲੇ ਕੰਮ ਕਰੇ, ਪਰ ਇੱਥੇ 7,000 ਰੁਪਏ 'ਚ ਜਦੋਂ ਉਹਨਾਂ ਨੂੰ ਪ੍ਰਵਾਸੀ ਮਜ਼ਦੂਰ ਮਿਲ ਰਿਹਾ, ਉਹ ਕਿਉਂ 25,000 ਦੇਣਗੇ? ਇਹ ਵੀ ਵੱਡੀ ਗੱਲ ਹੈ। ਇਸ ਤੇ ਵੀ ਪੰਜਾਬ ਸਰਕਾਰ ਨੂੰ ਕੁਝ ਲਾਅ ਬਣਾਉਣੇ ਚਾਹੀਦੇ ਨੇ। ਦੇਖੋ ਨਾ, ਪੰਜਾਬ ਸਰਕਾਰ ਇਸ ਵੇਲੇ ਆਪਣੇ ਆਪ ਨੂੰ ਨਾ ਬਾਕੀ ਸਟੇਟਾਂ ਦਾ ਜ਼ਿਆਦਾ ਸੋਚਦੀ ਹੈ, ਪਰ ਉਹਨਾਂ ਨੂੰ ਸੋਚਣਾ ਨਹੀਂ ਚਾਹੀਦਾ। ਉਹਨਾਂ ਨੂੰ ਸਭ ਤੋਂ ਪਹਿਲਾਂ ਜਿਹੜਾ ਪੰਜਾਬ ਦੇ ਵਿੱਚ ਕਾਨੂੰਨ ਬਣਨਾ ਚਾਹੀਦਾ ਕਿ ਆਊਟਰ ਸਟੇਟ ਵਾਲਾ ਪੰਜਾਬ ਤੋਂ ਜ਼ਮੀਨ ਨਾ ਲੈ ਸਕੇ, ਆਧਾਰ ਕਾਰਡ ਨਾ ਬਣਾ ਸਕੇ। ਇੱਕ ਜਿਹੜੀਆਂ ਸਾਡੇ ਇੱਥੇ ਪ੍ਰਾਈਵੇਟ ਫੈਕਟਰੀਆਂ ਵੀ ਆ, ਉਹਨਾਂ ਦੇ ਵਿੱਚ ਵੀ ਉਹਨਾਂ ਦੀ ਇੱਕ ਅਨੁਪਾਤ ਹੋਣਾ ਚਾਹੀਦਾ ਕਿ 90% ਆਪਣੇ ਚਾਹੀਦੇ ਆ, ਉਹਨਾਂ ਦੀ ਮਿਨੀਮਮ ਵੇਜਸ ਜਿਹੜੀ ਆ ਇੰਨੀ ਚਾਹੀਦੀ ਆ। ਠੀਕ ਆ ਨਾ ਜੀ? ਤੁਸੀਂ ਸਰਕਾਰੀ ਨੌਕਰੀਆਂ 'ਚ ਵੀ ਉਹ ਆ ਰਹੇ ਆ, ਸਰਕਾਰੀ ਨੌਕਰੀਆਂ 'ਚ ਬਹੁਤ ਸੌਖਾ ਜਿਹਾ ਕੰਮ ਕੀਤਾ ਹੈ, ਤੁਸੀਂ 10ਵੀਂ ਦਾ ਪੇਪਰ ਦਿਓ, ਪੰਜਾਬੀ ਦਾ ਜਿਹੜਾ ਮਰਜ਼ੀ ਲੈ ਲਓ। ਸਹੀ ਗੱਲ ਹੈ। ਠੀਕ ਹੈ ਨਾ ਜੀ? ਉਹ ਵੀ ਮੈਨੂੰ ਲੱਗਦਾ ਕਿ 10ਵੀਂ ਦਾ ਪੇਪਰ ਵਾਲਾ ਕੰਮ ਨਹੀਂ ਰਹਿਣਾ ਚਾਹੀਦਾ। ਤੁਹਾਡੇ ਜਿਹੜੇ ਮੂਲ ਨਿਵਾਸੀਆਂ ਦੇ ਸਰਟੀਫਿਕੇਟ ਬਣਦੇ ਆ ਪਿੰਡਾਂ 'ਚ, ਉਹ ਬਣਨੇ ਚਾਹੀਦੇ ਆ, ਉਹਦੇ ਸਿਰ ਤੇ ਡੋਮਿਸਾਈਲ ਦਾ ਜਿਹੜਾ ਹੈ ਨਾ ਜੀ, ਉਹ ਸਰਟੀਫਿਕੇਟ ਬਣਨੇ ਚਾਹੀਦੇ ਆ, ਉਹਦੇ ਬੇਸ ਤੇ ਜੌਬ ਮਿਲਣੀ ਚਾਹੀਦੀ ਆ। ਉਸ ਤੋਂ ਬਿਨਾਂ ਨਹੀਂ ਤਾਂ ਫਿਰ ਤੁਸੀਂ ਆਉਣ ਵਾਲੇ ਸਮੇਂ 'ਚ, ਮੈਂ ਤੁਹਾਨੂੰ ਉਹੀ ਗੱਲ ਦੱਸਦਾ ਨਾ ਕਿ ਆਪਾਂ ਤਾਂ ਖੂੰਜੇ ਖਾਂਜੇ ਬੈਠੇ ਹੋਵਾਂਗੇ, ਫਿਰ ਧਰਨੇ ਲਾਈ ਜਾਓ, ਮੁੱਖ ਮੰਤਰੀ ਵੀ ਇਹਨਾਂ ਦਾ ਹੋਣਾ ਤੇ ਮੰਤਰੀ ਵੀ ਇਹਨਾਂ ਦੇ ਹੋਣੇ ਆ, ਅਗਲਿਆਂ ਨੇ ਕਹਿਣਾ ਚਲੋ ਭਾਈ ਸਾਈਡ ਤੇ ਹੋਵੋ। ਸਹੀ ਗੱਲ ਆ। ਆਪਾਂ ਹੁਣ ਪੰਜਾਬੀ ਬੋਲੀ ਤੇ ਆਵਾਂਗੇ, ਉਸ ਤੋਂ ਪਹਿਲਾਂ ਇਹਦੇ 'ਚ ਗੱਲ ਜੋੜਦੇ ਆ। ਮੁੱਖ ਮੰਤਰੀ ਸਾਹਿਬ ਦੀ ਮੈਂ ਗੱਲ ਸੁਣ ਰਿਹਾ ਸੀ, ਆਪਾਂ ਜਿਹੜੀ ਹੁਣ ਗੱਲ ਕੀਤੀ ਆ ਨੌਕਰੀਆਂ ਨੂੰ ਲੈ ਕੇ ਵੀ, ਉਹ ਨੌਕਰੀਆਂ ਲੈ ਰਹੇ ਨੇ। ਮੁੱਖ ਮੰਤਰੀ ਸਾਹਿਬ ਕਿਤੇ ਸਪੀਚ ਦੇ ਰਹੇ ਨੇ, ਉਹ ਕਹਿੰਦੇ ਵੀ ਬਹੁਤ ਸਾਰੇ, ਮੈਂ ਕਹਿੰਦਾ ਸੋਸ਼ਲ ਮੀਡੀਆ ਤੇ ਦੇਖ ਰਿਹਾ, ਲੋਕ ਰੌਲਾ ਪਾ ਰਹੇ ਆ ਵੀ ਰਾਜਸਥਾਨ ਦੇ ਲੋਕਾਂ ਨੂੰ ਨੌਕਰੀ ਦੇਤੀ, ਹਰਿਆਣੇ ਦੇ ਲੋਕਾਂ ਨੂੰ ਨੌਕਰੀ ਦੇਤੀ। ਯਾਰ ਉਹ ਆਪਣੇ ਨਹੀਂ, ਕਹਿੰਦੇ ਉਹਨਾਂ ਨੇ ਪੰਜਾਬੀ ਦਾ ਕੁਆਲੀਫਿਕੇਸ਼ਨ ਪੂਰੀ ਕੀਤੀ ਆ, ਉਹ ਵੀ ਤਾਂ ਆਪਣੇ ਲੋਕ ਉੱਥੇ ਜਾ ਕੇ ਬਸੇ ਹੋਏ ਆ ਰਾਜਸਥਾਨ 'ਚ, ਹਰਿਆਣੇ 'ਚ। ਮੈਂ ਕਿਹਾ ਤੁਸੀਂ ਇਹੀ ਗੱਲ ਕੱਲ ਨੂੰ ਕਰਕੇ ਇਹ ਕਹਿ ਦੋਗੇ ਵੀ ਲਿਆਓ ਵੀ ਇਹਨਾਂ ਨੂੰ ਪਾਣੀ ਵੀ ਦਿਓ, ਇਹ ਵੀ ਆਪਣੇ ਲੋਕ, ਸਾਡੇ ਨਾਲੋਂ ਪੰਜਾਬ ਨਾਲੋਂ ਟੁੱਟ ਕੇ ਹਰਿਆਣਾ ਬਣਿਆ ਹੋਇਆ, ਏਦਾਂ ਕਹਿ ਦੇਣਗੇ ਕੱਲ ਨੂੰ। ਫਿਰ ਉਹੀ ਗੱਲ ਬਾਈ ਮੇਰਾ ਵੀਰ, ਇੱਥੇ ਉਹੀ ਚੀਜ਼ ਆ ਗਈ ਹੈ ਨਾ। ਬਿਲਕੁਲ ਸਾਡੇ ਲੋਕ ਬਾਹਰਲੇ ਸਟੇਟਾਂ 'ਚ ਬਸੇ ਹੋਏ ਆ, ਠੀਕ ਆ ਨਾ, ਪਰ ਐਡੀ ਵੱਡੀ ਤਾਦਾਦ 'ਚ ਨਹੀਂ ਬਸੇ ਹੋਏ ਕਿ ਅਸੀਂ ਇੱਥੇ ਦੇ ਮੂਲ ਨਿਵਾਸੀ, ਅਸੀਂ ਘੱਟ ਗਿਣਤੀ ਹੋਣ ਲੱਗੇ ਆ ਤੇ ਉਹ ਵੱਧ ਗਿਣਤੀ ਹੋਣ ਲੱਗੇ ਜਿਹੜੇ ਆਊਟਰ ਸਟੇਟਾਂ ਤੋਂ ਆਉਂਦੇ ਆ। ਇੰਨੀ ਗਿਣਤੀ ਦੇ ਵਿੱਚ ਕਿਤੇ ਵੀ ਇੰਡੀਆ ਦੇ ਵਿੱਚ ਕਿਸੇ ਵੀ ਸਟੇਟ 'ਚ ਨਹੀਂ ਹੈਗੇ ਪੰਜਾਬੀ ਵੱਸਦੇ, ਹੋਊਗੇ 10-20% ਆ, ਬਾਕੀ ਉਹਨਾਂ ਦੇ ਹੀ ਵੱਸਦੇ ਆ। ਜੇ ਕਿਤੇ ਉੱਥੇ ਵੀ ਜੌਬਸ ਨਿਕਲਦੀਆਂ ਜਿਹੜੀਆਂ ਉਹ ਸਟੇਟਸ ਦੀਆਂ ਹੁੰਦੀਆਂ, ਹਰਿਆਣੇ 'ਚ ਜਾ ਕੇ ਹਿਮਾਚਲ 'ਚ ਹੀ ਜਾ ਕੇ ਦੇਖ ਲਿਓ ਤੁਸੀਂ,
ਉੱਥੇ ਉਹਨਾਂ ਨੇ ਪੂਰਾ ਕੋਟਾ ਨਿਯਤ ਕੀਤਾ ਹੈ ਕਿ ਇੱਥੇ ਬੰਦਾ ਹੋਊਗਾ ਜਿਹੜਾ, ਪਹਿਲੀ ਗੱਲ ਤਾਂ ਉਹ ਜਿਹੜੇ ਆਊਟਰ ਸਟੇਟ ਵਾਲੇ ਆ ਉਹਨਾਂ ਨੂੰ ਤਾਂ ਉੱਥੇ ਉਹ ਦਿੰਦੇ ਨਹੀਂਗੇ, ਸਾਡੀ ਉਹ ਜ਼ਮੀਨ ਹੀ ਨਹੀਂ ਲੈ ਸਕਦਾ, ਉਹ ਬੰਦੇ ਉੱਥੇ ਜਾਂਦੇ ਹੀ ਘੱਟ ਆ। ਫਿਰ ਵੀ ਉਹਨਾਂ ਨੇ ਪੂਰਾ ਜਿਹੜੀਆਂ ਸਰਕਾਰੀ ਨੌਕਰੀਆਂ ਕੱਢਦੇ ਆ ਉਹ 'ਚ ਵੀ ਉਹਨਾਂ ਨੇ ਪੂਰਾ ਕੋਟਾ ਨਿਯਤ ਕੀਤਾ ਹੋਇਆ ਭਈ ਇਹ ਤੋਂ ਵਾਧੂ ਜਿਹੜਾ ਆ ਬਾਹਰਲੀਆਂ ਸਟੇਟਾਂ ਵਾਲਿਆਂ ਨੂੰ ਨਹੀਂ ਦੇਣਾ, ਜਿਹੜੀਆਂ ਉਹਨਾਂ ਦੇ ਰਾਜ ਦੀਆਂ ਸਰਕਾਰੀ ਨੌਕਰੀਆਂ ਹੁੰਦੀਆਂ। ਜੇ ਪੰਜਾਬ ਸਰਕਾਰ ਸੁਹਿਰਦ ਹੋਵੇ, BBMB ਦੇ ਵਿੱਚ ਬਹੁਤ ਸਮੇਂ ਤੋਂ ਪੋਸਟਾਂ ਖਾਲੀ ਪਈਆਂ ਹੋਈਆਂ, ਜਿੱਥੇ ਪੰਜਾਬ ਦਾ ਜਿਹੜਾ ਅਨੁਪਾਤ ਹੈ ਉੱਥੇ ਬੰਦੇ ਲੱਗਣੇ ਸੀ, ਪਰ ਪੰਜਾਬ ਦੇ ਅਨੁਪਾਤ ਵਾਲੇ ਬੰਦੇ ਪੰਜਾਬ ਸਰਕਾਰ ਨੇ ਉੱਥੇ ਅਪੋਇੰਟ ਨਹੀਂ ਕੀਤੇ, ਇਸ ਕਰਕੇ ਹੁਣ ਉਹ ਵੀ ਕਬਜ਼ਾ ਹਿਮਾਚਲ ਨੇ ਕਰ ਲਿਆ। ਹਿਮਾਚਲ ਨੇ ਉਸ ਜਗ੍ਹਾ 'ਤੇ ਆਪਣੇ ਲਾ ਲਏ ਬੰਦੇ। ਤੁਸੀਂ ਇਹ ਸ਼ਾਇਦ ਖਬਰ ਪੜ੍ਹੀ ਹੋਊਗੀ। ਹੁਣ ਪੰਜਾਬੀ ਬੋਲੀ ਵੱਲ ਆਉਂਦੇ ਆ। ਬੀਤੇ ਦਿਨੀ ਬਹੁਤ ਰੌਲਾ ਪਿਆ, ਲੱਖਾ ਸਿਧਾਣਾ ਜਿਹੜੇ ਕਾਰਕੂਨ ਨੇ ਪੰਜਾਬੀ ਨੂੰ ਲੈ ਕੇ ਕੰਮ ਕਰਦੇ ਨੇ, ਬੀਤੇ ਸਮੇਂ 'ਤੇ ਉਹਨਾਂ ਨੇ ਕਈ ਪਰਚੇ ਵੀ ਇਸ ਗੱਲ ਨੂੰ ਲੈ ਕੇ ਚੱਲੇ ਨੇ। ਪੰਜਾਬੀ ਬੋਲੀ ਦੀ ਗੱਲ ਆਉਂਦੀ ਆ ਵੀ ਸਕੂਲਾਂ ਦੇ ਵਿੱਚ ਪੰਜਾਬੀ ਨਹੀਂ ਪੜ੍ਹਾਈ ਜਾ ਰਹੀ, ਜਾਂ ਫਿਰ ਜੇ ਕੋਈ ਬੱਚਾ ਬੋਲਦਾ ਤਾਂ ਉਹਦੇ 'ਤੇ ਜੁਰਮਾਨਾ ਲਾ ਦਿੱਤਾ ਜਾਂਦਾ। ਵੀ ਤੁਹਾਨੂੰ ਕੀ ਲੱਗਦਾ ਹੈ ਕਿ ਜੇ ਆਪਾਂ ਵਾਈਡ ਸੋਚ ਨਾਲ ਸੋਚੀਏ ਵੀ ਠੀਕ ਆ ਸਾਰੀਆਂ ਲੈਂਗੁਏਜਸ ਹੋਰ ਵੀ ਹੋਣੀਆਂ ਚਾਹੀਦੀਆਂ, ਅਤੇ ਜੇ ਆਪਾਂ ਇਕੱਲੀ ਆਪਣੀ ਭਾਸ਼ਾ ਨੂੰ ਲੈ ਕੇ ਸੋਚੀਏ ਤਾਂ ਗੱਲ ਤਾਂ ਕਈ ਵਾਰੀ ਇੱਥੋਂ ਤੱਕ ਵੀ ਹੁੰਦੀ, ਜੇ ਸਾਇੰਸ ਵੀ ਪੜ੍ਹਾਉਣੀ ਆ ਉਹ ਵੀ ਪੰਜਾਬੀ 'ਚ ਪੜ੍ਹਾਓ। ਤੁਹਾਡਾ ਇਸ 'ਤੇ ਕੀ ਤਰਕ ਹੈ? ਦੇਖੋ, ਮੈਨੂੰ ਇੱਦਾਂ ਲੱਗਦਾ ਹੈ ਕਿ ਪੰਜਾਬੀ ਸਕੂਲ ਜਿਹੜੇ ਪੰਜਾਬ ਸਕੂਲ ਸਿੱਖਿਆ ਬੋਰਡ ਦੇ ਸਰਕਾਰੀ ਸਕੂਲ ਆ, ਉਹਨਾਂ ਵਿੱਚ ਤਾਂ ਜ਼ਿਆਦਾਤਰ ਇਹੀ ਜਿਹੜੇ ਬਾਹਰਲੀਆਂ ਸਟੇਟਾਂ ਵਾਲੇ ਆ ਉਹੀ ਆ ਕੇ ਪੜ੍ਹਦੇ ਆ। ਪਰ ਜੇ ਪੰਜਾਬੀ ਬੋਲੀ ਦੀ ਗੱਲ ਕਰੋ, ਮੈਨੂੰ ਲੱਗਦਾ ਹੈ ਕਿ ਪੰਜਾਬੀ ਬੋਲੀ ਦਾ ਮਸਲਾ ਹੈ। ਕਈ ਜਿਹੜੇ ਸਕੂਲ ਹੈਗੇ ਉਹਨਾਂ 'ਚ ਮਸਲਾ ਹੈਗਾ, ਪਰ ਸਾਰੇ ਪਾਸੇ ਨਹੀਂ ਹੈਗਾ ਇਹ। ਜਿਹੜੇ ਇੰਗਲਿਸ਼ ਵੀ ਜ਼ਰੂਰੀ ਆ, ਹਿੰਦੀ ਵੀ ਜ਼ਰੂਰੀ ਹੈਗੀ ਆ, ਪੰਜਾਬੀ ਵੀ ਜ਼ਰੂਰੀ ਆ, ਪਰ ਪੰਜਾਬੀ ਨੂੰ ਸਾਨੂੰ ਮੇਨ ਰੱਖਣਾ ਚਾਹੀਦਾ ਕਿਉਂਕਿ ਸਾਡੀ ਮਾਤ ਭਾਸ਼ਾ ਹੈਗੀ ਆ। ਸੋ ਪੰਜਾਬੀ ਦਾ ਮਸਲਾ ਹੈਗਾ ਹੈ, ਪਰ ਹੁਣ ਅਸੀਂ ਇਹਦੇ ਵਿੱਚ ਜਿਹੜੀ ਮੇਨ ਗੱਲ ਉਹੀ ਆ ਜਾਂਦੀ ਆ ਕਿ ਅਸੀਂ ਆਪਣੇ ਸਕੂਲ ਪੜ੍ਹਾ ਤਾਂ ਪੰਜਾਬੀ ਸਕੂਲਾਂ 'ਚ ਰਹੇ ਨਹੀਂਗੇ ਜਿਹੜੇ ਸਰਕਾਰੀ ਹੈਗੇ ਆ, ਉਹ ਤਾਂ ਅਸੀਂ ਕੋਈ ਜਿਹੜੇ CBSE ਆ ਜਾਂ ICSE ਬੋਰਡ ਆ ਉਹਨਾਂ 'ਚ ਪੜ੍ਹਾ ਰਹੇ ਆ। ਸੋ ਉਹਨਾਂ ਦੇ ਜਿਹੜੇ ਸਿਲੇਬਸ ਹੁੰਦੇ ਆ ਉਹ ਤਾਂ ਇੰਗਲਿਸ਼ 'ਚ ਹੀ ਹੁੰਦੇ ਆ ਓਬਵੀਅਸਲੀ, ਹੈ ਨਾ। ਅਸੀਂ ਤਾਂ ਆਪਣੇ ਬੱਚਿਆਂ ਨੂੰ ਸਗੋਂ ਚਾਅ ਨਾਲ ਉਹ ਸਕੂਲ ਲਾਉਂਦੇ ਆ ਜਿੱਥੇ ਪੰਜਾਬੀ ਬੋਲਣ 'ਤੇ ਜੁਰਮਾਨਾ ਹੁੰਦਾ। ਫਿਰ ਅਸੀਂ ਜਿੱਦਾਂ ਹੁਣ ਮੇਨ ਸਾਡਾ ਫੋਕਸ ਹੋ ਜਾਂਦਾ ਹੈ ਕਿ ਅਸੀਂ ਬੱਚੇ ਨੂੰ ਇੰਗਲਿਸ਼ ਕਰਾਈਏ, ਕਿਉਂਕਿ ਸਾਡੇ ਦਿਮਾਗ 'ਚ ਛੋਟੇ ਹੁੰਦੇ ਭਰ ਦਿੱਤੀ ਜਾਂਦੀ ਹੈ ਨਾ ਕਿ ਆਈਲੈਟ ਬਾਹਰ ਕੈਨੇਡਾ ਅਮਰੀਕਾ। ਸਾਡੇ ਪੰਜਾਬੀਆਂ ਦੇ ਸਪੈਸ਼ਲੀ ਇੱਦਾਂ ਹੀ ਹੈ ਨਾ, ਮੇਰਾ ਪੁੱਤ ਜਹਾਜ਼ੇ ਕਿਸੇ ਵੀ 12ਵੀਂ 'ਚ ਪੜ੍ਹਦੇ ਨੂੰ 10ਵੀਂ 'ਚ ਪੜ੍ਹਦੇ ਬੱਚੇ ਨੂੰ ਜਾ ਕੇ ਪੁੱਛ ਲਓ, ਕਿਸੇ ਵੀ ਸਕੂਲ 'ਚ ਛੁੱਟੀ ਹੁੰਦੀ ਬਾਹਰ ਖੜ੍ਹ ਜਾਓ, 10 ਬੱਚਿਆਂ ਨੂੰ ਪੁੱਛਿਓ, 10 'ਚੋਂ 8 ਦਾ ਇਹ ਕਹਿਣਾ ਹੋਊਗਾ ਵੀ ਮੈਂ ਬਾਹਰ ਜਾਣਾ। ਹਾਂ, ਥੋੜਾ ਘਰ ਵੱਲੋਂ ਵੀ ਜਿੱਦਾਂ ਉਹ ਚੀਜ਼ ਪਹਿਲੇ ਮਨਾਂ ਦੇ ਵਿੱਚ ਪਾ ਦਿੱਤੀ ਜਾਂਦੀ ਆ। ਸੋ ਪੰਜਾਬੀ ਬੋਲੀ ਦਾ ਮਸਲਾ ਵੀ ਹੈ, ਪਰ ਪਹਿਲੀ ਗੱਲ ਤਾਂ ਮੈਨੂੰ ਇੱਦਾਂ ਲੱਗਦਾ ਜੇ ਪੰਜਾਬੀ ਰਹੂਗੇ ਤਾਂ ਬੋਲੀ ਰਹੂਗੀ। ਮੇਨ ਮਸਲਾ ਜਿਹੜਾ ਇਸ ਵੇਲੇ ਸਾਡੇ ਸਿਰ ਤੇ ਖੜਾ ਹੋ ਗਿਆ ਅਗਲੇ 10-15 ਸਾਲਾਂ ਦੇ ਵਿੱਚ, ਉਹ ਪੰਜਾਬੀ ਆ। ਜੇ ਪੰਜਾਬੀ ਬਚੂਗੇ ਤਾਂ ਹੀ ਆਪਣੀ ਬੋਲੀ ਲਈ ਕਿਤੇ ਆਵਾਜ਼ ਚੱਕ ਸਕੂਗੇ। ਇਸ ਤੋਂ ਵੀ ਪਹਿਲਾਂ, ਜੇ ਬੋਲੀ ਤੋਂ ਪਹਿਲਾਂ ਜਾਂ ਪੰਜਾਬੀ ਤੋਂ ਪਹਿਲਾਂ ਵੀ ਮਸਲਾ ਹੈ ਇੱਥੇ ਰਹਿਣ ਵਾਲੇ ਲੋਕਾਂ ਦਾ। ਜੇ ਇੱਥੇ ਲੋਕ ਹੀ ਨਹੀਂ ਬਚਣਗੇ, ਇੱਕ ਮਤਲਬ ਕਿ ਜੀਵ ਹੀ ਨਹੀਂ ਬਚੂਗਾ, ਕਿਉਂਕਿ ਪਾਣੀ ਵੀ ਬਹੁਤ ਧੜੱਲੇ ਨਾਲ ਥੱਲੇ ਜਾ ਰਿਹਾ। ਆਪਾਂ ਦੇਖਦੇ ਹੀ ਹਾਂ ਵੀ 120 ਤੋਂ ਉੱਤੇ ਬਲੋਕ ਨੇ ਜਿਹੜੇ ਕਿ ਇਸ ਸਮੇਂ ਪਾਣੀ ਉਹਨਾਂ 'ਤੇ ਬਹੁਤ ਹੇਠਲੇ ਪੱਧਰ 'ਤੇ ਜਾ ਚੁੱਕਿਆ, ਜਿਹੜੀ ਡਾਰਕ ਜ਼ੋਨ 'ਚ ਜਾ ਚੁੱਕਿਆ। ਬੀਤੇ ਦਿਨੀ ਇੱਕ ਇਸ 'ਤੇ ਰਿਸਰਚ ਵੀ ਸਾਹਮਣੇ ਆਈ ਸੀ, ਸੈਂਟਰ ਦੀ ਇੱਕ ਕਮੇਟੀ ਦੇ ਵੱਲੋਂ ਕੀਤੀ ਗਈ ਰਿਸਰਚ 'ਚ ਕਹਿੰਦੇ ਵੀ ਪਾਣੀ ਬਹੁਤ ਹੇਠਲੇ ਪੱਧਰ 'ਤੇ ਚਲ ਗਿਆ। ਪਾਣੀ ਹੇਠਲੇ ਪੱਧਰ 'ਤੇ ਜਾਣ ਦੇ ਨਾਲ ਹੋਰ ਬਹੁਤ ਸਾਰੀਆਂ ਸਮੱਸਿਆ ਆਉਣਗੀਆਂ, ਜਿੱਦਾਂ ਹੁਣ ਫਸਲ ਦੀ ਖੇਤੀ ਵੀ ਆਪਣੇ ਝੋਨੇ ਦੀ ਗੱਲ ਹੋ ਗਈ, ਜਿੱਦਾਂ ਤੁਸੀਂ ਝੋਨੇ ਦੀ ਗੱਲ ਕੀਤੀ ਸੀ ਵੀ ਆਪਾਂ ਪਾਣੀ ਕੱਢੀ ਜਾਂਦੇ ਹਾਂ ਪਰ ਖਾਂਦੇ ਤਾਂ ਆਪਾਂ ਹੈ ਨਹੀਂ। ਹੁਣ ਪਾਣੀ ਨੂੰ ਲੈ ਕੇ ਕੀ ਕੀਤਾ ਜਾ ਸਕਦਾ ਵੀ ਪਾਣੀ ਜਿਹੜਾ ਥੱਲਿਓਂ ਘਟਦਾ ਰਿਹਾ ਉਹਦੇ ਲਈ ਆਪਾਂ ਕੀ ਕਰ ਸਕਦੇ ਹਾਂ? ਇੰਡੀਆ ਵਾਲਾ ਹਰਿਆਣਾ ਵੀ ਇਹਦੇ ਵਿੱਚ ਆਉਂਦਾ, ਪੰਜਾਬ ਵੀ ਆਉਂਦਾ, ਇਹ ਸਾਰੇ ਇੰਡੀਆ ਦੇ ਵਿੱਚੋਂ ਉਪਜਾਊ ਮਿੱਟੀ ਆ। ਠੀਕ ਆ ਜੀ। 6 ਸਾਲ 'ਚ 2 ਫਸਲਾਂ ਉਗਾਉਣ ਵਾਲਾ ਇੱਕ ਜਗ੍ਹਾ। ਜੇ ਇੱਥੇ ਪਾਣੀ ਮੰਨ ਲਓ ਤੁਸੀਂ ਪਾਣੀ ਥੱਲੇ ਸੁੱਕ ਵੀ ਜਾਂਦਾ, ਜੇ ਅਸੀਂ ਬਾਰਿਸ਼ ਦੇ ਸਿਰ ਤੇ ਵੀ ਰਹੀਏ ਜਾਂ ਥੋੜਾ ਬਹੁਤਾ ਮੀਂਹ ਵੀ ਪੈਂਦਾ, 2 ਫਸਲਾਂ ਜਿਹੜੀਆਂ ਅਸੀਂ ਖਾਣੀਆਂ ਉਹ ਉੱਗੇ ਸਕਦੀਆਂ ਹੁੰਦੀਆਂ। ਪਰ ਇੱਥੇ ਇਦਾਂ ਦੇ ਹਾਲਾਤ ਬਿਲਕੁਲ ਨਹੀਂ ਆਉਣ ਵਾਲੇ ਹੈਗੇ। ਜਿੰਨਾ ਵੀ ਗਲੇਸ਼ੀਅਰ ਤੋਂ ਪਾਣੀ ਆਉਂਦਾ ਆ, ਜਿਹੜੇ ਵੀ ਸਾਡੇ ਦਰਿਆ ਹੈਗੇ ਆ, ਜੇ ਉਹਨਾਂ ਨੂੰ ਸੁਚੱਜੇ ਢੰਗ ਨਾਲ ਵਰਤਿਆ ਜਾਵੇ, ਸੋ ਪਾਣੀ ਦੀ ਕਮੀ ਮੈਨੂੰ ਨਹੀਂ ਲੱਗਦਾ ਪੰਜਾਬ ਦੇ ਵਿੱਚ ਇੰਨੀ ਛੇਤੀ ਆਉਣ ਵਾਲੀ ਹੈਗੀ ਆ। ਜਿਹੜਾ ਵਾਟਰ ਲੈਵਲ ਵੀ ਹੈਗਾ ਆ, ਇਹਨੂੰ ਵੀ ਕਿਸੇ ਨਾ ਕਿਸੇ ਤਰੀਕੇ ਉੱਪਰ ਲਿਆਂਦਾ ਜਾ ਸਕਦਾ ਆ। ਕਈ ਆਪਣੇ ਕਹਿ ਦਿੰਦੇ ਆ, ਜਿੱਦਾਂ ਵਿਗਿਆਨੀ ਹੈਗੇ ਆ ਜਿਹੜੇ ਆਪਾਂ ਤੋਂ ਵੀ ਸਮਝਦਾਰ ਆ, ਕਿ ਵਾਟਰ ਲੈਵਲ ਕਦੀ ਉੱਪਰ ਨਹੀਂ ਆ ਸਕਦਾ ਜੇ ਇੱਕ ਵਾਰੀ ਥੱਲੇ ਚੱਲ ਗਿਆ। ਪਰ ਤੁਸੀਂ ਪੁਰਾਣੇ ਸਮਿਆਂ 'ਚ ਦੇਖਿਆ ਹੋਣਾ, ਜਦੋਂ ਮੀਂਹ ਪੈਂਦਾ ਹੁੰਦਾ ਸੀਗਾ, ਸੀਰਾਂ ਵਗਣੀਆਂ, ਚਵਾਟਾਂ ਉਹਨਾਂ ਦੀਆਂ ਜਿਹੜੀਆਂ ਆਪਣੀਆਂ ਖੂਹੀਆਂ ਹੁੰਦੀਆਂ ਸੀਗੀਆਂ ਉੱਪਰ ਕਰਨੀਆਂ। ਸੋ ਪਾਣੀ ਉੱਪਰ ਆ ਜਾਂਦਾ ਹੁੰਦਾ। ਇਹ ਪ੍ਰਮਾਤਮਾ ਦੇ ਹੱਥ ਵੱਸ ਹੁੰਦਾ, ਜੇ ਉਹ ਚਾਹਵੇ ਤਾਂ ਜਦੋਂ ਮਰਜ਼ੀ ਉੱਪਰ ਲੈਵੇ। ਮੀਂਹ ਦੀ ਗੱਲ ਹੁੰਦੀ ਆ। ਬਾਕੀ ਸਾਇੰਸ ਨੇ ਇੰਨੀ ਤਰੱਕੀ ਆਉਣ ਵਾਲੇ ਸਮੇਂ ਦੇ ਵਿੱਚ ਕਰ ਲਈ ਆ ਕਿ ਉਹ ਮੀਂਹ ਵੀ ਪਵਾ ਸਕਦੇ ਆ, ਬਹੁਤ ਕੁਝ ਹੋ ਸਕਦਾ ਬਾਈ।
ਪਰ ਉਹਨਾਂ ਨੇ ਹਾਲੇ ਤੱਕ ਇਹ ਚੀਜ਼ਾਂ ਸਾਡੇ ਏਰੀਏ 'ਚ ਕਰਨੀਆਂ ਨਹੀਂ ਗੀਆਂ ਜਦ ਤੱਕ ਇੱਥੋਂ ਲੋਕ ਚੰਗੀ ਤਰ੍ਹਾਂ ਇਹਨੂੰ ਛੱਡ ਕੇ ਚਲੇ ਨਹੀਂ ਜਾਂਦੇ ਹੈਗੇ। ਸੋ ਤੁਸੀਂ ਦੇਖ ਲਓ ਦੁਬਈ ਦੇ ਵਿੱਚ ਤਾਂ ਪਾਣੀ ਵੀ ਹੈ ਨਹੀਂ ਗਾ ਕੋਈ, ਸਾਰਾ ਸਮੁੰਦਰ ਤੋਂ ਕਲੀਨ ਕਰ ਕਰਕੇ ਸਾਰਿਆਂ ਨੂੰ ਪਿਲਾਈ ਜਾਂਦੇ ਆ। ਸਾਡੀ ਧਰਤੀ ਤੇ ਤੁਸੀਂ ਪੜ੍ਹਿਆ ਹੀ ਹੋਣਾ ਹੈ ਕਿ 20% ਧਰਤੀ ਆ, 80% ਦੇ ਲਗਭਗ ਪਾਣੀ ਆ। ਸਹੀ ਗੱਲ ਹੈ। ਸੋ ਪਾਣੀ ਦਾ ਹੱਲ ਜਿਹੜੇ ਬੜੇ ਬੜੀਆਂ ਕਾਰਪੋਰੇਟ ਵਰਲਡ ਆ ਜਾਂ ਬੜੇ ਬੜੇ ਲੋਕ ਆ ਉਹਨਾਂ ਨੂੰ ਪਤਾ ਹੈ ਅਸੀਂ ਕਿਸ ਤਰ੍ਹਾਂ ਕਰ ਲੈਣਾ, ਪਰ ਜਿਹੜਾ ਉਪਜਾਊ ਜ਼ਮੀਨ ਆ ਉਹਦਾ ਹੱਲ ਇੰਨਾ ਸੌਖਾ ਨਹੀਂ ਨਿਕਲ ਸਕਦਾ। ਗੁਰੂ ਨਾਨਕ ਦੇ ਖੇਤਾਂ 'ਚੋਂ ਬਰਕਤ ਨਹੀਂ ਜਾ ਸਕਦੀ। ਮੈਂ ਨਹੀਂ ਕਹਿੰਦਾ ਇੰਨੀ ਛੇਤੀ ਜਾ ਸਕਦੀ, ਮੈਂ ਨਹੀਂ ਮੰਨਦਾ ਇਹ ਚੀਜ਼। ਆਖਰੀ ਸਵਾਲ ਮੈਂ ਆਪਣੇ ਪੇਸ਼ੇ ਦੇ ਮੁਤਲਕ ਤੁਹਾਨੂੰ ਪੁੱਛੂੰਗਾ, ਕਿਉਂਕਿ ਤੁਸੀਂ ਵਿਚਰਦੇ ਹੋ, ਤੁਸੀਂ ਰਿਸਰਚ ਕਰਦੇ ਹੋ, ਫਿਰ ਗੱਲ ਲਿਆਉਂਦੇ ਆ। ਗੱਲ ਰਿਸਰਚ ਤੋਂ ਸਾਹਮਣੇ ਆਈ ਆ ਕਿ ਕੀ ਲੱਗਦਾ ਤੁਹਾਨੂੰ ਜਿਹੜਾ ਪੰਜਾਬੀ ਜਾਂ ਭਾਰਤੀ ਮੀਡੀਆ ਹੈ ਉਹ ਆਪਣੀ ਸਹੀ ਭੂਮਿਕਾ ਦੇ ਵਿੱਚ ਹੈਗਾ? ਕਿਉਂਕਿ ਰਿਸਰਚ ਬੇਸਡ ਕੰਮ ਦੀ ਜਦੋਂ ਗੱਲ ਆਉਂਦੀ ਹੈ ਉਹ ਤੁਸੀਂ ਬੜੀ ਛਮਾਈ ਇੱਕ ਵਾਰੀ ਦੇਖਦੇ ਆ। ਤੁਸੀਂ ਇਹ ਦੇਖ ਲਓ ਤੁਹਾਡੀ, ਮੈਂ ਤਾਂ ਕੁਝ ਕਹਿਣਾ ਨਹੀਂਗਾ, ਜਿਹੜੇ ਇੰਟਰਨੈਸ਼ਨਲ ਲੈਵਲ ਤੇ ਰਿਸਰਚ ਹੋਈ ਆ ਇੰਡੀਅਨ ਮੀਡੀਆ ਦੀ, ਉੱਥੇ ਕਿੱਥੇ ਖੜਾ ਹੁੰਦਾ ਤੁਸੀਂ ਦੇਖ ਹੀ ਲਿਓ ਨਾ। ਪਿੱਛੋਂ ਖਰੇ 162ਵੇਂ ਨੰਬਰ ਤੇ ਆ ਹਨਾ, 198 ਦੇਸ਼ਾਂ ਦੇ ਵਿੱਚੋਂ। ਫਿਰ ਤੁਸੀਂ ਆਪੇ ਅੰਦਾਜ਼ਾ ਲਾ ਲਓ ਇਹ ਕਿਸ ਹਿਸਾਬ ਨਾਲ ਚੱਲਦਾ ਹੈ। ਇਹ ਸਾਰਾ ਉਹੀ ਤੰਤਰ ਚਲਾਇਆ ਜਾਂਦਾ, ਪਿੱਛੋਂ ਹੀ ਚਲਾਉਂਦੇ ਆ ਕਿ ਕਿਹੜੀਆਂ ਚੀਜ਼ਾਂ ਤੁਹਾਨੂੰ ਪੇਸ਼ ਕਰਨੀਆਂ, ਕਿੱਦਾਂ ਦਾ ਤੁਹਾਨੂੰ ਦਿਖਾਉਣਾ ਆ, ਕਿ ਤੁਹਾਨੂੰ ਹੀਰੋ ਬਣਾ ਕੇ ਪੇਸ਼ ਕਰਨਾ ਜਾਂ ਤੁਹਾਨੂੰ ਵਿਲਨ ਬਣਾ ਕੇ ਪੇਸ਼ ਕਰਨਾ ਹੈ, ਕਿਹੜੀ ਚੀਜ਼ ਤੁਹਾਨੂੰ ਦਿਖਾਉਣੀ ਆ, ਉਹ ਸਾਰਾ ਕੁਝ ਉਹ ਪਹਿਲਾਂ ਹੀ ਡਿਸਾਈਡ ਹੁੰਦਾ ਆ। ਸੋ ਮੈਂ ਇਹਨੂੰ ਕੋਈ ਇੰਨਾ ਫ੍ਰੀ ਮੀਡੀਆ ਨਹੀਂ ਮੰਨਦਾ ਹੈਗਾ। ਪੰਜਾਬ ਦੇ ਮੀਡੀਆ ਦੀ ਜੇ ਗੱਲ ਕਰੀਏ, ਪੰਜਾਬ ਦੇ ਮੀਡੀਆ ਬਾਰੇ ਕੀ ਵਿਚਾਰ? ਪੰਜਾਬ ਦੇ ਮੀਡੀਆ ਦੇ ਵਿੱਚ ਬਹੁਤ ਸਾਰੇ ਮੀਡੀਆ ਇੱਦਾਂ ਦੇ ਹੈਗੇ ਆ ਜਿਹੜੇ ਵਧੀਆ ਕੰਮ ਕਰ ਰਹੇ ਆ, ਇੱਦਾਂ ਦੀ ਗੱਲ ਨਹੀਂ ਹੈਗੀ। ਪਰ ਬਹੁਤ ਸਾਰੇ ਇੱਦਾਂ ਦੇ ਵੀ ਆ ਜਿਨ੍ਹਾਂ ਨੂੰ ਸਰਕਾਰਾਂ ਦੁਆਰਾ ਧੱਕੇ ਨਾਲ ਦਵਾ ਲਿਆ ਜਾਂਦਾ ਹੈ ਜਾਂ ਉਹਨਾਂ ਦੇ ਬੰਦ ਕਰ ਦਿੱਤੇ ਜਾਂਦੇ ਆ, ਠੀਕ ਹੈ ਨਾ। ਫਿਰ ਉਹ ਨਾ ਚਾਹੁੰਦੇ ਹੋਏ ਵੀ ਉਹਨਾਂ ਨੂੰ ਉਹ ਚੀਜ਼ਾਂ ਕਰਨੀਆਂ ਪੈ ਜਾਂਦੀਆਂ ਕਈ ਵਾਰੀ। ਮੈਨੂੰ ਇੱਦਾਂ ਲੱਗਦਾ ਸਿਸਟਮ ਹੀ ਇੱਦਾਂ ਦਾ ਬਣਾਤਾ, ਜਿਹੜਾ ਫ੍ਰੀ ਪ੍ਰੈਸ ਵਾਲਾ ਉਹ ਸਿਰਫ ਗੱਲੇ ਰਹਿ ਗਈ, ਇੰਨਾ ਸੌਖਾ ਨਹੀਂ ਗਾ ਮੈਨੂੰ ਲੱਗਦਾ। ਫ੍ਰੀ ਪ੍ਰੈਸ ਕੀ, ਤੁਸੀਂ ਉੱਦਾਂ ਹੀ ਕੋਈ ਗੱਲ ਕਰਕੇ ਦੇਖ ਲਓ ਸਰਕਾਰਾਂ ਦੇ ਖਿਲਾਫ ਜਾਂ ਕੋਈ ਹੋਰ ਸਿਸਟਮ ਦੇ ਖਿਲਾਫ, ਲੋਕੀ ਤੁਹਾਨੂੰ ਮਰਨ ਮਰਾਉਣ ਤੱਕ ਆ ਜਾਂਦੇ ਆ। ਸੋ ਇਹ ਸਿਸਟਮ ਚੱਲਦਾ ਹੁੰਦਾ। ਮੈਨੂੰ ਧਮਕੀਆਂ ਆ ਜਾਂਦੀਆਂ ਜੀ ਲਿਖ ਕੇ ਕੀ ਤੁਹਾਨੂੰ ਐਂ ਕਰ ਦੇਂਗੇ। ਹਾਲਾਂਕਿ ਮੈਂ ਤਾਂ ਕੋਈ ਜਵਾਨੀ ਗੱਲ ਕਰਦਾ ਹੁੰਦਾ, ਮੈਂ ਕੋਈ ਹਥਿਆਰਬੰਦ ਤਾਂ ਗੱਲੇ ਨਹੀਂ ਕੀਤੀ ਹੈ ਨਾ। ਪਰ ਫਿਰ ਗੱਲ ਉੱਥੇ ਹੀ ਆ ਜਾਂਦੀ ਆ ਕਿ ਜਦੋਂ ਤੁਹਾਡੀਆਂ ਗੱਲਾਂ ਦਾ ਜਵਾਬ ਨਹੀਂ ਆਉਂਦਾ, ਫਿਰ ਲੋਕੀ ਏਦਾਂ ਦੀਆਂ ਗੱਲਾਂ ਕਰਨ ਲੱਗ ਪੈਂਦੇ ਆ ਕਿ ਬਾਈ ਚੱਕ ਦਿਆਂਗੇ ਤੇਰੀ ਫੈਮਿਲੀ ਨੂੰ, ਐਂ ਕਰਦੇ ਐਵੇਂ ਆ। ਜਿਹੜੀ ਤੁਸੀਂ ਗੱਲ ਕੀਤੀ ਇਹ ਤੋਂ ਮੈਨੂੰ ਦੀਪ ਸਿੱਧੂ ਬਾਈ ਉਹਨਾਂ ਦੀ ਗੱਲ ਚੇਤੇ ਆ ਗਈ। ਉਹ ਇਹ ਗੱਲ ਕਹਿੰਦੇ ਹੁੰਦੇ ਸੀ ਵੀ ਫਿਰ ਮਰਾਉਣ ਤੇ ਜਦੋਂ ਸਰਕਾਰ ਤੋਂ ਤਰਕ ਨਹੀਂ ਹੁੰਦਾ ਫਿਰ ਉਹ ਇਹ ਹੱਥ ਕੰਡੇ ਅਪਣਾਉਣ ਤੇ ਆ ਜਾਂਦੇ। ਹਾਂ, ਸਰਕਾਰ ਨਹੀਂ ਹੁੰਦੇ ਹੈਗੇ, ਸਰਕਾਰਾਂ ਨੇ ਭਗਤ ਹੀ ਹੁੰਦੇ ਆ ਉਹਨਾਂ ਦੇ, ਕਹਿ ਲਓ ਨਾ। ਸਰਕਾਰਾਂ ਕੋਈ ਵੀ ਚੀਜ਼ ਨੂੰ ਜਿਹੜੀ ਤੁਸੀਂ ਗੱਲ ਦਾ ਜਵਾਬ ਨਾ ਆਵੇ, ਫਿਰ ਬੰਦੇ ਉਸ ਹਿਸਾਬ ਨਾਲ ਚੱਲਣ ਲੱਗ ਪੈਂਦੇ ਆ ਕਿ ਤੁਹਾਨੂੰ ਐਂ ਕਰ ਦਿਆਂਗੇ, ਇਉਂ ਕਰ ਦਿਆਂਗੇ। ਸੋ ਇਹ ਚੀਜ਼ ਚੱਲਦਾ ਹੀ ਰਹਿੰਦਾ। ਸੋ ਪੰਜਾਬੀ ਖੂਨ ਆ, ਤੁਹਾਨੂੰ ਪਤਾ ਹੀ ਆ ਕਿੱਥੇ ਦੱਬਦਾ ਕਿਤੇ ਨਾ ਕਿਤੇ। ਤਾਂ ਕਹਿੰਦੇ ਹੁੰਦੇ ਬੰਦਾ ਕੋਈ ਨਹੀਂ, ਦੇਖ ਲਾਂਗੇ ਬਈ। ਸਹੀ ਗੱਲ ਹੈ। ਸੋ ਬਾਈ ਤੁਸੀਂ ਸਮਾਂ ਦਿੱਤਾ, ਤੁਹਾਡਾ ਪਹਿਲਾਂ ਤਾਂ ਬਹੁਤ ਬਹੁਤ ਧੰਨਵਾਦ। ਤੁਸੀਂ ਬਹੁਤ ਖੁੱਲ੍ਹੇ ਦਿਲ ਦੇ ਨਾਲ ਚਰਚਾ ਕੀਤੀ, ਬਹੁਤ ਸਾਰੇ ਪੰਜਾਬ, ਭਾਰਤ ਜਾਂ ਫਿਰ ਪੂਰੀ ਦੁਨੀਆ ਦੇ ਮੁੱਦਿਆਂ 'ਤੇ ਚਾਨਣਾ ਪਾਇਆ। ਤੁਹਾਡਾ ਇਸੇ ਦੇ ਲਈ ਬਹੁਤ ਬਹੁਤ ਧੰਨਵਾਦ। ਸਾਡੀ ਸਾਰੀ ਆਡੀਅנס ਨਾਲ ਜੁੜਨ ਲਈ ਸ਼ੁਕਰੀਆ। ਸੋ ਇਹ ਸਨ ਸਾਡੇ ਨਾਲ ਮਨਦੀਪ ਸਿੰਘ ਦੀਪ, ਜਿਨ੍ਹਾਂ ਨੇ ਬਹੁਤ ਚੰਗੇ ਤਰੀਕੇ ਦੇ ਨਾਲ ਬਹੁਤ ਸਾਰੇ ਮੁੱਦਿਆਂ ਦੇ ਉੱਪਰ ਸਾਡੇ ਨਾਲ ਚਰਚਾ ਕੀਤੀ ਹੈ। ਬਿਲਕੁਲ ਆਮ ਸਧਾਰਨ ਭਾਸ਼ਾ, ਮੀਡੀਆ ਤੋਂ ਦੂਰ ਰਹਿ ਕੇ ਬੋਲੀ ਜਾਣ ਵਾਲੀ ਭਾਸ਼ਾ ਦੇ ਵਿੱਚ ਗੱਲਬਾਤ ਕਰਨ ਦੀ ਕੋਸ਼ਿਸ਼ ਕੀਤੀ ਹੈ। ਫਿਰ ਵੀ ਜੇ ਕੋਈ ਊਣਤਾ ਹੀ ਰਹਿ ਗਈ ਹੋਵੇ, ਤੁਸੀਂ ਸਾਨੂੰ ਆਪਣੇ ਵਿਚਾਰ ਰਾਏ ਟਿੱਪਣੀਆਂ ਸੱਭਿਅਕ ਭਾਸ਼ਾ ਦੇ ਵਿੱਚ ਕਮੈਂਟ ਬਾਕਸ 'ਤੇ ਲਿਖ ਕੇ ਸਾਡੇ ਤੱਕ ਪਹੁੰਚਾਓ। ਅਸੀਂ ਉਹ ਖਾਮੀਆਂ ਨੂੰ ਦੂਰ ਕਰਕੇ ਆਪਣੇ ਵਿੱਚ ਸੁਧਾਰ ਕਰਨ ਦੀ ਕੋਸ਼ਿਸ਼ ਕਰਾਂਗੇ। ਸਾਡੇ ਕੋਲੋਂ ਜੇਕਰ ਕੋਈ ਗਲਤੀ ਹੋਈ ਹੋਵੇ ਉਸ ਦੇ ਲਈ ਪਹਿਲਾਂ ਹੀ ਖਿਮਾ ਦੇ ਜਾਚਕ ਹਾਂ। ਜੁੜੇ ਰਹੋ ਪੰਜਾਬੀ ਰੇਡੀਓ USA ਦੇ ਨਾਲ। ਅਜਿਹੀਆਂ ਹੀ ਹੋਰ ਖਾਸ ਪੌਡਕਾਸਟਾਂ ਲੈ ਕੇ ਤੁਹਾਡੇ ਤੱਕ ਪਹੁੰਚਦੇ ਰਹਾਂਗੇ। ਪਿਆਰ ਦਿੰਦੇ ਰਹੋ। ਬਹੁਤ ਬਹੁਤ ਧੰਨਵਾਦ। ਸਤਿ ਸ਼੍ਰੀ ਅਕਾਲ।